ਸਾਜੀ ਇਹਦਾ ਵੀ ਦਿਲ ਕੱਢ ਕੇ ਉਹਨੇ ਬਾਹਰ ਰੱਖਿਆ ਤੇ ਉਹ ਨਾ ਵਾਪਸ ਜਦੋਂ ਪੈਕ ਕੀਤਾ ਕਹਿੰਦਾ ਮੇਰੇ ਦਿਲ 'ਚ ਗੱਲਾਂ ਵੀ ਸੀ। ਮਿੱਠੇ ਦੀ ਜ਼ੁਬਾਨ ਦਾ ਆਪਰੇਸ਼ਨ ਕੀਤਾ ਉਹਨੇ, ਜ਼ੁਬਾਨ ਕੱਢ ਕੇ ਬਾਹਰ ਰੱਖੀ, ਉਹ ਥਾਲੀ 'ਚ ਪਈ ਵੀ ਉਹ ਡਾਕਟਰ ਜੀ ਵੇਖ ਕਹਿੰਦਾ ਯਾਰ ਚਿਕਨਾਈ ਬਹੁਤ ਹੋਈ, ਕਹਿੰਦਾ ਚਿਕਨਾਈ ਨਹੀਂ ਇਹ ਤੇ ਮੈਂ ਤਲਿਆ ਨਾ ਰੱਖ ਕੇ ਖਾ ਕੇ ਟਿਆ। ਇਹ ਇੰਜ ਕਿਉਂ ਨੇ? ਕਹਿੰਦਾ ਜੀ ਪਸਲੀਆਂ ਨਹੀਂ, ਮੈਂ ਨਾ ਐਕਸਰੇ ਖਿਚਾਉਣ ਗਿਆ ਕੀਤਾ। ਸਿਟੀ ਸਕੈਨ ਕਰਕੇ ਉਹਨਾਂ ਨੇ ਕਹਿੰਜ ਵੇ ਤੇ ਉੱਤੇ ਨੂੰ ਵੇਖ ਕਹਿੰਦਾ ਭਾਜੀ ਕੋਈ ਹੋਰ ਲਾਓ, ਇਹ ਮੈਂ ਵੇਖੀ ਆ। ਇਹ ਤੋਂ ਪਹਿਲੇ ਇੱਕ ਬੰਦੇ ਨੇ ਲਾਉਣ ਡੇ ਕਹਿੰਦੇ ਤੇ ਮੈਨੂੰ ਬਿਜਲੀ ਦੇ ਨਾਲ ਲਾਣਾ, ਮੈਨੂੰ ਗੈਸ ਤੇ ਝਟਕੇ ਲਾ। अस्सलाम वालेकुम नाज़रीन, टी टाइम में खुद शांति। नैन से नैनों को मिला, काहे को सताए है अभी जा, नैन से नैनों को मिला, नैन से नैनों को मिला। अच्छा जी जनाब, कैसे आप साहब? ठीक ठाक है माशाल्लाह। सब तो पहले जनाब बिस्मिल्लाह भाजी, सब तो पहले जनाब मेरे नाल अपना फैसल साहब लाहौर चले गए ने, दानिश साहब दे बुखार चढ़े 102 ते उस तो बाद होर कौन घट आ? ਸਾਜੀ ਮੇਰੀ ਆਪਣੀ ਤਬੀਅਤ ਬਤਾ है जी, ਆਪਣੀ ਤਬੀਅਤ ਤੇ ਉਸ ਤੋਂ ਬਾਅਦ ਅਬਾਸ ਸਾਹਿਬ ਜਿਹੜੇ ਨੇ ਇਹ ਵੀ ਕੱਲ ਚਲੇ ਗਏ ਸੀ ਜਲਦੀ, ਮਹਿੰਦੀ ਤੇ ਗਿਆ ਸੀ, ਮਹਿੰਦੀ ਤੇ ਚਲੇ ਗਏ ਸੀ। ਤੇ ਉਸ ਤੋਂ ਬਾਅਦ ਫਿਰ ਕਾਲੂ ਸਾਹਿਬ ਜਿਹੜੇ ਇਸ ਟਾਈਮ ਐਸੇ ਨਹੀਂ ਹੁੰਦੇ, ਸ਼ਾਮ ਨੂੰ ਹੁੰਦੇ ਨੇ, ਤੇ ਗੁਜ਼ਰ ਗੁਜ਼ਾਰਾ ਹੀ ਆ ਬਸ। ਲੇਕਿਨ ਉਸਤਾਦ ਜੀ ਇਹ ਗੁਜ਼ਰ ਗੁਜ਼ਾਰਾ ਜਿਹੜਾ ਨਾ ਬੜਾ ਅੱਛਾ ਵਾ, ਤੇ ਇਹ ਆ ਕਿ ਕਹਿੰਦੇ ਆ ਕਿਸ ਟਾਈਮ ਖੋਟੇ ਫਿੱਕੇ ਵੀ ਕੰਮ ਆ ਜਾਂਦੇ। ਸਿੱਕੇ ਹੁੰਦੇ ਆ ਤੇ ਸਿੱਕੇ ਕਿਹਾ, ਅੱਛਾ ਖੋਟੇ ਸਿੱਕੇ ਨਹੀਂ ਕਿਹਾ। ਕਿਹਾ ਤੇ ਖੋਟੇ ਫਿੱਕੇ ਹੀ ਆ, ਲੇਕਿਨ ਅੱਛਾ ਖੋਟੇ ਫਿੱਕੇ ਕਹਤਾ, ਓਕੇ ਸੌਰੀ। ਚਲੋ ਜੀ, ਤੇ ਪਤਾ ਨਹੀਂ ਇਹ ਕੋਈ ਰੌਲਾ ਹੈ ਇੱਥੇ ਸਾਡੇ ਚੱਲ ਰਿਹਾ ਸਿਸਟਮ। ਸਾਜੀ ਮੈਂ ਅੱਗੇ ਇੱਕ ਗੱਲ ਕਰਦਾ ਪਿਆ ਸੀਗਾ ਭਾਈ ਬੈਠੇ ਨਾ, ਇੱਥੇ ਕੋਈ ਨਾ ਕੁਰਾਨ ਖਾਨੀ ਕਰਾਉਨੇ ਆ, ਕੋਈ ਮੈਨੇ ਬੇਬਰਕਤੀ ਉੱਡੇ ਇਥੋਂ ਖਤਮ ਹੋਵੇ। ਅੱਛਾ ਯਾਨੀ ਇਹ ਆ ਕਿ ਚਲੋ ਹਾਂ ਜ਼ਿਕਰ ਜ਼ਕਾਰ ਹੋਏਗਾ, ਪਾਕ ਕਲਾਮ ਦਾ ਜ਼ਿਕਰ ਹੋਣਾ ਚਾਹੀਦਾ ਮਤਲਬ ਉਹਦੀ ਵਜ੍ਹਾ ਤਾਂ ਕਿ ਇਥੋਂ ਬੇਬਰਕਤੀ ਜੀ ਇੱਕ ਮਨਹੂਸ ਕਿ ਮਤਲਬ ਕੋਈ ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਜਾਂਦਾ, ਕੋਈ ਸਾਡਾ ਸੈਟਿੰਗ ਨਹੀਂ ਬਣ ਰਹੀ ਉਹਦੀ। ਨਹੀਂ ਇੱਕ ਡਿਸਪਲਿਨ, ਮੈਂ ਤੁਹਾਨੂੰ ਦੱਸਾਂ ਤੁਸੀਂ ਵੱਡੇ ਲੋਕ ਜੇ, ਮੈਂ ਵੀ ਗਲਤ ਗੱਲ ਕਰਕੇ ਫਸ ਨਾ ਜਾਵਾਂ, ਇੱਕ ਡਿਸਪਲਿਨ ਹੁੰਦਾ ਦਫ਼ਤਰਾਂ ਦਾ। ਅੱਛਾ ਤੂੰ ਐਨਕ ਲਾ ਦੇ, ਪਤਾ ਕੋਈ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕੁਛ। ਆਹੀ। ਥੋੜੇ ਵਾਲ ਤਾਂ ਚੁੱਕ ਲਾ, ਗਲਤੀ ਹੋ ਗਈ, ਮੈਂ ਹੋਰ ਕਟਵਾਉਣੇ ਸੀ। ਸਾਜੀ ਇਹ ਬੜੇ ਨੇ। ਹਾਂ ਮੈਂ ਅਕਸਰ ਦਫ਼ਤਰਾਂ 'ਚ ਗਿਆ, ਅੰਗੂਠਾ ਚੱਲਦਾ ਵਾ ਭਾਈ। ਅੱਛਾ ਮੇਰੀ ਗੱਲ ਸੁਣ ਲੈ ਨਾ। ਅੱਛਾ ਇੱਥੇ ਤੇਰੇ ਦਿਲ 'ਚ ਆ ਵੀ ਕੋਈ ਅੱਲਾ ਦਾ, ਕੋਈ ਰੱਬ ਦਾ ਕਲਾਮ ਇੱਥੇ ਪੜਿਆ ਜਾਏ, ਕੋਈ ਬੇਬਰਕਤੀ ਮੁੱਕੇ, ਕੋਈ ਇੱਥੇ ਮਤਲਬ ਕੋਈ ਚੀਜ਼ ਐਸੀ ਅੱਲਾ ਤੋਬਾ ਕੀਤੀ ਜਾਏ, ਹਾਂਜੀ ਬੇਚਾ ਇੱਥੇ ਬੇਬਰਕਤੀ ਹੈ। ਅੱਛਾ ਲੱਗਣ ਦੇ ਅੱਛਾ ਅੱਛਾ ਨਹੀਂ ਠਹਿਰ ਜਾ ਇੱਕ ਮਿੰਟ। ਅੱਛਾ ਤੂੰ ਇਹ ਦੱਸ ਕਿ ਤੂੰ ਆਪਣਾ ਕੱਲ ਪਰਸੋਂ ਤੋਂ ਬਿਮਾਰ ਸੀ, ਤੇਰੀ ਤਬੀਅਤ ਖਰਾਬ ਸੀ ਤੇ ਤੂੰ ਫਿਰ ਵੀ ਦਫ਼ਤਰ ਆ ਗਿਆ, ਬੜੀ ਗੱਲ ਆ, ਹੈਨਾ ਹੈਨਾ। ਤੇ ਰਾਤ ਨੂੰ ਤੈਨੂੰ ਮੈਂ ਸਾਰੀ ਦਿਹਾੜੀ ਪੁੱਛਦਾ ਰਿਹਾ, ਨੋਨੀ ਦਵਾਈ ਲਈ, ਨੋਨੀ ਆ ਕੀਤਾ, ਨੋਨੀ ਕੀ ਹਾਲ ਆ, ਨੋਨੀ ਕੋਈ ਚੀਜ਼ ਖਾ ਲਾ, ਨੋਨੀ ਦਲੀਆ ਖਾ ਲਾ, ਕਹਿੰਦਾ ਰਿਹਾ। ਰਾਤ ਨੂੰ ਤੂੰ ਚਲਾ ਗਿਆ, ਠੀਕ ਹੈ। ਅਗਲੇ ਦਿਨ ਤੂੰ ਦਫ਼ਤਰ ਨਹੀਂ ਆਇਆ। ਇੱਕ ਮਿਸਾਲ ਆ, ਚਲੋ ਉਹ ਤੇ ਨਹੀਂ ਆਇਆ, ਤੂੰ ਇੱਕ ਜਿੰਦਾ ਸੀ ਨਾ, ਫੌਤ ਤੇ ਨਹੀਂ ਨਾ ਹੋ ਗਿਆ ਸੀ, ਜਿੰਦਾ ਸੀ। ਤੰਦਰੁਸਤੀ ਦੇ ਨਹੀਂ ਨਹੀਂ ਭਾਵੇਂ ਬਿਮਾਰ ਸੀ ਲੇਕਿਨ ਜ਼ਿੰਦਾ ਸੀ ਨਾ। ਹਾਂਜੀ ਤੈਨੂੰ ਨਜ਼ਰ ਆ ਰਿਹਾ ਸੀ ਨਾ, ਮੇਰਾ ਘਰ ਆ, ਮੇਰੀ ਅੰਮੀ ਆ, ਮੇਰੇ ਅੱਬੂ ਆ ਮੇਰੇ ਭਰਾ ਵਾ, ਆ ਮੈਂ ਨੋਨੀ ਆ, ਮੇਰੀ ਗਲੀ ਆ, ਮੇਰੇ ਦੋਸਤ ਆ। ਤੈਨੂੰ ਪਤਾ ਲੱਗ ਰਿਹਾ ਸੀ ਨਾ, ਇੰਨੀ ਹੋਸ਼ ਹੈ ਸੀ ਨਾ, ਤੈਨੂੰ ਪਤਾ ਲੱਗ ਰਿਹਾ ਸੀ ਨਾ ਮੈਂ ਬਿਮਾਰ ਆ। ਤੈਨੂੰ ਯਾਦ ਸੀ ਨਾ ਇਹ ਹਾਂਜੀ ਕਿ ਤੈਨੂੰ ਬਿਮਾਰ। ਮੋਬਾਈਲ ਤੇਰਾ ਚਾਰਜ ਸੀ, ਔਨ ਸੀ, 40% ਬੈਟਰੀ ਹੈ ਸੀ, ਔਨ ਸੀ ਨਾ, ਔਨ ਸੀ। ਮੈਨੂੰ ਉੱਤੇ ਕਾਲ ਆ ਜਾ ਸਕਦੀ ਸੀ, ਹਾਂਜੀ ਬੇਸ਼ੱਕ ਹੈ। WhatsApp ਨਾਲ ਵੀ ਕਨੈਕਟ ਸੀ ਉੱਥੇ ਘਰ, ਵਾਈਫਾਈ ਲਵਾਇਆ ਨਾ, ਵਾਈਫਾਈ ਲਵਾਇਆ ਨਾ। ਸ਼ੁਕਰ ਅੱਲਾ। ਤੇ ਤੂੰ ਇੱਕ ਮੈਸੇਜ ਤੱਕ ਮੈਨੂੰ ਨਹੀਂ ਕੀਤਾ ਕਿ ਉਸਤਾਦ ਜੀ ਮੈਂ ਕੱਲ ਆਇਆ ਸੀ, ਮੇਰੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਮੈਂ ਅੱਜ ਨਹੀਂ ਆਉਣਾ। ਕੀਤਾ, ਅਗਲੀ ਗੱਲ ਨਹੀਂ ਕਰਨੀ ਹਾਂ ਜਾਂ ਨਾ, ਕੀਤਾ ਨਹੀਂ ਕੀਤਾ। ਅੱਛਾ ਉਸ ਤੋਂ ਬਾਅਦ ਚਲੋ ਤੂੰ ਰਾਤ ਤੱਕ ਨਹੀਂ ਆਇਆ, ਅਗਲੇ ਦਿਨ ਤੂੰ ਸੁਬਾਹ ਆਇਆ। ਸੁਬਾਹ ਆ ਕੇ ਕੱਲ ਸੁਬਾਹ ਤੋਂ ਲੈ ਕੇ ਹੁਣ ਤੱਕ ਤੂੰ ਆ ਕੇ ਕਿਹਾ ਕਿ ਉਸਤਾਦ ਜੀ ਮਾਜ਼ਰਤ ਮੈਂ ਨਾ ਕੱਲ ਛੁੱਟੀ ਕਰ ਲਈ ਸੀ, ਮੇਰੀ ਤਬੀਅਤ ਜ਼ਿਆਦਾ ਖਰਾਬ ਸੀ, ਕਿਹਾ ਨਹੀਂ ਕਿਹਾ। ਤੁਸੀਂ ਭਾਈ ਨਾ ਕੱਲ ਪਰਸੋਂ ਮੋਟਰਸਾਈਕਲ ਲੈ ਕੇ ਗਏ, ਤੂੰ ਕਹਿੰਦਾ ਜੀ ਮੈਂ ਸੁਬਾਹ ਚੱਲ, ਮੈਂ ਜਰਾ ਘਰੋਂ ਹੋ ਆਵਾਂ ਹਾਂਜੀ ਤੇ ਮੈਂ ਮੋਟਰਸਾਈਕਲ ਲੈ ਜਾਵਾਂ। ਮੈਂ ਕਿਹਾ ਲੈ ਜਾ, ਲੇਕਿਨ ਨਾ ਤੂੰ 3 ਵਜੇ ਤੋਂ ਪਹਿਲੇ ਨਹੀਂ ਆਉਣਾ। ਇੰਜੀ ਹੈ ਤੁਸੀਂ ਕਿਹਾ ਹਾਂ ਲਾ ਮੈਂ ਹੈ ਤੇ 3:30 ਵਜੇ ਪਾਇਣ ਆਏ ਨੇ। ਹਾਂ ਠੀਕ ਹੈ ਜੀ, 3:30 ਵਜੇ ਮੋਟਰਸਾਈਕਲ ਕਦਮ ਕਦਮ ਤੇ ਦੀ ਲੋੜ ਹੁੰਦੀ ਹੈ। ਹਾਂਜੀ ਠੀਕ ਹੈ ਜੀ, ਉਹ ਇਹ 3:30 ਵਜੇ ਆਏ ਨੇ। ਓਕੇ ਹੋ ਗਿਆ ਪਾਇਣ। ਦਾਨਿਸ਼ ਸਾਹਿਬ ਕੱਲ ਆਏ ਨੇ, ਦਾਨਿਸ਼ ਸਾਹਿਬ ਆ ਕੇ
ਤੇ ਦਾਨੇ ਸਾਹਿਬ ਨੇ ਇੱਕੋ ਵਾਰ ਸ਼ੋਅ ਕੀਤਾ। ਉਸ ਤੋਂ ਬਾਅਦ ਮੈਨੂੰ ਇੱਕ ਮੈਸੇਜ ਆਇਆ ਦਾਨੇ ਸਾਹਿਬ ਦਾ ਇੱਥੋਂ ਜਾਣ ਤੋਂ ਬਾਅਦ। ਮੈਸੇਜ ਆਇਆ ਕਿ ਸੁਬਹ ਦੀ ਤਬੀਅਤ ਜ਼ਰਾ ਨਾ ਮਤਲਬ ਆਵਾਜ਼ਾਰ ਆ ਨਹੀਂ, ਮਤਲਬ ਜਿਸ ਤਰ੍ਹਾਂ ਸ਼ਕੀਲ ਬਦਾਯੂਨੀ ਸਾਹਿਬ ਦੀ ਤਬੀਅਤ ਖਰਾਬ ਹੋਈ, ਮੇਰੀ ਸੁਬਹ ਦੀ ਤਬੀਅਤ ਨਾ ਖਿਜੀ ਆਵਾਜ਼ਾਰ ਆ ਤੇ ਮੈਂ ਉਸਤਾਦ ਜੀ ਦਫ਼ਤਰੋਂ ਫੁੱਟ ਗਿਆ। ਹਾਏ ਹਾਏ ਕੰਧ ਟੱਪ ਕੇ। ਠੀਕ ਹੈ ਜੀ, ਯਾਨੀ ਚਲਾ ਗਿਆ, ਕੋਈ ਇਜਾਜ਼ਤ ਕੋਈ ਗੱਲਬਾਤ ਕੋਈ ਤਾਂ ਦੱਸਣਾ ਕੋਈ ਚੱਕਰ ਨਹੀਂ, ਇਹ ਵੀ ਉਹ ਵੀ ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਉਹ ਹਾਲੇ ਗਿਆ ਤੇ ਮੈਂ ਸੋਚਿਆ ਕਿ ਚੱਲ ਯਾਰ ਇਹ ਅਬਾਸ ਤੇ ਤੁਸੀਂ ਚਾਰਾਂ ਨਾਲ ਨਾ ਕੋਈ ਅੱਛਾ ਜਿਹਾ ਜੁਗਤਾ ਨਾਲ ਸ਼ੁਰੂ ਕਰ ਲੈਂਦੇ ਆ। ਹਾਲੇ ਮੈਂ ਸੋਚ ਰਿਹਾ ਵਾਂ ਤੇ ਅੰਦਰ ਆ ਕੇ ਭਾਈ ਨੂੰ ਨੇ ਕਹਿੰਦੇ ਉਸਤਾਦ ਜੀ ਮੈਂ ਵੀ ਜਾਵਾਂ। ਇਹ ਭਾਈ ਨੂੰ ਨਹੀਂ, ਮੈਂ ਕਿਹਾ ਯਾਰ ਕੀ ਗੱਲ, ਮੈਂ ਮਹਿੰਦੀ ਤੇ ਜਾਣਾ ਜਾਓ। ਮੈਂ ਕਿਹਾ ਤੁਸੀਂ ਵੀ ਜਾਓ। ਇਹ ਵੀ ਭਾਈ ਨੂੰ ਨਹੀਂ ਚਲੇ ਗਏ। ਤਾਜੀ ਬੋਲ। ਹਾਂਜੀ ਤਾਜੀ ਇਹ ਜਿੰਨਾ ਵੀ ਕੱਲ ਦੀ ਛੁੱਟੀ ਦਾ ਜਿਹੜਾ ਤੁਸੀਂ ਕਹਿ ਰਹੇ ਨਹੀਂ ਨਹੀਂ, ਜਿਹੜੀ ਮੈਂ ਗੱਲ ਕਰ ਰਿਹਾ ਉਹ ਗਲਤ ਹੈ ਕਿ ਸਹੀ ਹੈ? ਉਹ ਸਹੀ ਹੈ। ਸਹੀ ਹੈ। ਹਾਂਜੀ। ਤੁਸੀਂ ਕੱਲ ਆਏ ਹੋ, ਹਾਂਜੀ। ਆਉਣ ਤੋਂ ਬਾਅਦ ਦਾਨਿਸ਼ ਚਲਾ ਗਿਆ, ਦਾਨਿਸ਼ ਤੋਂ ਫੌਰਨ ਬਾਅਦ ਤੁਸੀਂ ਕਿਹਾ ਸਾਜੀ ਮੈਂ ਵੀ ਬਾਹਰ ਹੀ, ਤੂੰ ਕਹਿੰਦਾ ਮੈਂ ਵੀ ਜਾਣਾ। ਇਹਨੇ ਮੈਨੂੰ ਤੇਰੇ ਤੋਂ ਪਹਿਲੇ ਆ ਕੇ ਦੱਸਤਾ ਸੀ ਕਿ ਬਾਸ ਵੀ ਜਾਣ ਦਾ ਕਰ ਰਿਹਾ। ਫਿਰ ਤੂੰ ਕਿਹਾ ਮੈਂ ਮਹਿੰਦੀ ਤੇ ਜਾਣਾ ਹਾਂਜੀ ਹਾਂਜੀ ਉਸਤਾਦ ਤੇ ਮੈਂ ਤੈਨੂੰ ਕਿਹਾ ਚਲਾ ਜਾ, ਤੂੰ ਚਲਾ ਗਿਆ। ਹਾਂਜੀ। ਇਸ ਤੋਂ ਅੱਗੇ ਹੁਣ ਤੂੰ ਕੀ ਦਲੀਲ ਦੇਗਾ, ਕੀ ਬਣਦੀ ਗੱਲ? ਤਾਜੀ ਦਲੀਲ ਨਹੀਂ ਕੋਈ ਦੇਣੀ ਇਹ, ਲੇਕਿਨ ਪਲੈਨਿੰਗ ਦੇ ਨਾਲ। ਚਲੋ ਜੋ ਵੀ ਹੈ ਯਾਰ, ਮੈਂ ਪਲੈਨਿੰਗ ਨੂੰ ਛੱਡੋ, ਮੈਂ ਆਪਣੀ ਗੱਲ ਕਰ ਰਿਹਾ ਤੇ ਆਪਣੇ ਦਫ਼ਤਰ ਦੀ ਤੇਰੀ ਇਕੱਲੇ ਦੀ ਗੱਲ ਕਰ ਰਿਹਾ, ਜੋ ਤੇਰੀ ਜ਼ਿੰਮੇਵਾਰੀ। ਇਹਨਾਂ ਨਾਲ ਪਲੈਨਿੰਗ ਉਹਨਾਂ ਨਾਲ ਪਲੈਨਿੰਗ ਇਹ ਮੇਰਾ ਸਰੋਕਾਰ ਨਹੀਂਗਾ। ਓਕੇ ਹੋ ਗਿਆ? ਓਕੇ ਜੀ। ਅੱਛਾ ਜੀ, ਅੱਛਾ ਜੀ। ਤੁਸੀਂ ਕੋ ਰਹਿੰਦਾ ਹੀ ਇੱਥੇ ਤੂੰ ਤੇ। ਇੱਕ ਮਿਸਾਲ ਹੈ, ਠੀਕ ਹੈ ਜੀ। ਚਲੋ ਨਹੀਂ ਥੋੜੀ ਬਹੁਤੀ ਤਾਂ ਕਰੋ ਉਸਤਾਦ। ਨਹੀਂ ਪਤਾ ਕੀ ਗੱਲ ਹੈ, ਉਹ ਮੇਰੇ ਲਈ ਬੇਕਾਰ ਆ ਕੱਲਾ। ਹਾਂਜੀ, ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਦੀ। ਉਹ ਕੱਲਾ ਮੇਰੇ ਲਈ ਬੇਕਾਰ ਆ, ਉਹਨੂੰ ਤੁਸੀਂ ਹਿਸਾਬ ਚ ਪਾਇਆ। ਕਹਿੰਦਾ ਥੋੜੀ ਬਹੁਤੀ ਤੇ ਕਰੋ ਇਹਦੀ। ਸਾਡੇ ਨਾਲ ਤਾਂ ਰਹਿ ਮਾੜਾ ਮੋਟਾ। ਚਲੋ ਖੈਰ, ਚਲੋ ਠੀਕ ਹੈ ਨਾ। ਅੱਛਾ, ਇਹ ਗੱਲ ਹੋ ਗਈ। ਉਸ ਤੋਂ ਬਾਅਦ ਹੋਰ ਕੌਣ ਸੀ? ਕਾਲੂ ਸਾਹਿਬ। ਹਾਂਜੀ, ਉਹ ਕਾਲੂ ਸਾਹਿਬ ਪਰਸੋਂ ਚੌਥ ਦੋ ਹੇਠ ਉੱਪਰ 2 ਦਿਨ ਛੁੱਟੀਆਂ, ਇੱਕ ਫਲਾਂ ਹੋ ਗਿਆ, ਠੀਕ ਹੋ ਗਿਆ। ਉਦੋਂ ਕੀ ਕਹਿੰਦਾ ਸੀ? ਕੀ ਆ? ਸਿਸਟਰ ਹੈ। ਸਿਸਟਰ ਘਰ ਆਏ ਨੇ ਜੀ। ਠੀਕ ਹੈ ਜੀ, ਮੇਰੇ ਸਿਸਟਰ ਘਰ ਆਏ। ਮੇਰਾ ਉਸਤਾਦ ਜੀ ਮੇਰੇ ਸਿਸਟਰ ਘਰ ਆਏ। ਠੀਕ ਹੈ ਜੀ, ਸਿਸਟਰ ਘਰ ਆਏ, ਨਾਲ ਬੱਚੇ ਵੀ ਲਿਆਏ। ਹਾਂਜੀ, ਕੰਮ ਤੇ ਆਉਣਾ ਮੁਹਾਲ ਨਹੀਂ। ਕੰਮ ਤੇ ਹੋਣਾ ਮੁਹਾਲ ਨਹੀਂ, ਮੇਰੇ ਸਿਸਟਰ ਘਰ ਆਏ। ਠੀਕ ਹੋ ਗਿਆ ਜੀ। ਅੱਛਾ, ਉਹ ਵੀ ਠੀਕ ਆ। ਅੱਛਾ, ਇਹ ਸਾਰਾ ਕੁਝ ਕਰਨ ਦੇ ਬਾਵਜੂਦ ਯਾਨੀ ਮੇਰੀ ਤੁਹਾਡੀ ਨਜ਼ਰ 'ਚ ਇੰਨੀ ਕੁ ਔਕਾਤ ਆ ਕਿ ਤੁਸੀਂ ਨਹੀਂ ਆਏ, ਕੋਈ ਫੋਨ ਨਹੀਂ, ਕੋਈ ਮੈਸੇਜ ਨਹੀਂ। ਦਾਰੇ ਸਾਹਿਬ ਨੂੰ ਨਹੀਂ ਪਤਾ ਕਿ ਮੈਂ ਅੰਦਰ ਇੱਕ ਬੰਦਾ ਬੈਠਾ ਜਿਹਦਾ ਨਾਮ ਸਜਾਦ ਜਾਨੀ ਆ, ਜਿਹੜਾ ਚਲੋ ਅਸੀਂ ਵੈਸੇ ਹੀ ਸਮਝਦੇ ਹਾਂ ਕਿ ਸਾਡਾ ਮਤਲਬ ਵੱਡਾ ਵਾ। ਜੇ ਅਸੀਂ ਦੁਨੀਆ ਨੂੰ ਮਤਲਬ ਇਹ ਦੱਸਿਆ, ਮੈਂ ਇੱਕ ਉਹਦੇ ਕੋਲ ਇਜਾਜ਼ਤ ਲੈ ਲਵਾਂ, ਉਹਨੇ ਕਦੀ ਵੀ ਨਹੀਂ ਨਾ ਕਰਨੀ। ਉਹਨੂੰ ਮੈਂ ਅਗਰ ਜਾ ਕੇ ਕਹਿ ਉਸਤਾਦ ਜੀ ਮੇਰਾ ਦਿਲ ਨਹੀਂ ਕਰ ਰਿਹਾ, ਉਹ ਕਦੇ ਵੀ ਨਹੀਂ ਕਹੇਗਾ ਕਿ ਨਹੀਂ ਜ਼ਬਰਦਸਤੀ ਕਰ। ਉਹ ਕਹੇਗਾ ਚੱਲ ਠੀਕ ਹੈ, ਨਹੀਂ ਕਰ ਰਿਹਾ। ਇੰਨੇ ਵੀ ਨਹੀਂ ਸਮਝਿਆ। ਯਾਨੀ ਮੈਂ ਤੁਹਾਨੂੰ ਔਕਾਤ ਦੱਸ ਰਿਹਾ ਕਿ ਮੈਂ ਫਿਰ ਤਾਂ ਐਂਡ ਤੇ ਦੱਸਦਾ ਤੇਰੀ ਗੱਲ, ਜਿਹੜਾ ਤੂੰ ਕਿਹਾ ਇੱਥੇ ਨਾ ਕੋਈ ਉਹ ਕਰਾਓ ਕੁਰਾਨ ਖਾਨੇ, ਕੋਈ ਅੱਲਾ ਦਾ ਨਾਂ ਰੱਬ ਦਾ, ਉਹ ਮੈਂ ਤਾਂ ਦੱਸਦਾ। ਇਹ ਹੋ ਗਿਆ ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਇਹਨੂੰ ਮੈਂ ਕਿਹਾ, ਮੈਂ ਕਿਹਾ ਤੂੰ ਸਵੇਰੇ ਆ ਜਾਣਾ ਇੱਥੇ। ਨਹੀਂ, ਉਹਨੇ ਨਹੀਂ ਸੋਚਿਆ ਵੀ ਉੱਥੇ ਉਸਤਾਦ ਨੂੰ ਕੋਈ ਲੋੜ ਪੈ ਸਕਦੀ ਆ। ਇੱਕੋ ਹੀ ਮੋਟਰਸਾਈਕਲ ਆ, 12 ਵਜੇ ਤੋਂ ਪਹਿਲੇ ਹੋ ਸਕਦਾ ਮਤਲਬ ਕਿਤੇ ਉਹਨੂੰ ਜਾਣਾ ਪੈ ਜਾਏ, ਜਾਂ ਮੋਟਰਸਾਈਕਲ 12 ਤੋਂ ਬਾਅਦ ਵੀ ਨੋਨੀ ਹੈ ਤਾਂ ਚੀਜ਼। ਉਹ 3:15 ਵਜੇ ਆਇਆ ਮੋਟਰਸਾਈਕਲ ਲੈ ਕੇ ਦਫ਼ਤਰ ਦੀ। ਠੀਕ ਹੋ ਗਿਆ ਭਾਜੀ। ਹੁਣ ਮੈਨੂੰ ਇਹ ਦੱਸੋ, ਮੈਨੂੰ ਨਾ ਕਹੋ ਕੁਰਾਨ ਖਾਨੀ ਕਰਨਾ। ਆਪਣੇ ਘਰਾਂ ਦੇ ਵਿੱਚ 2-2 ਸਾਲ ਪਲੇ ਕਰੋ ਕੁਰਾਨ ਸ਼ੁਰੂ ਤੋਂ ਜੀ ਐਂਡ ਤੱਕ, ਉੱਚੀ ਆਵਾਜ਼ 'ਚ ਡੈਕ ਲਾ ਕੇ। ਇੱਥੇ ਦਾ ਰੌਲਾ ਨਹੀਂਗਾ। ਸਮਝ ਆ ਰਹੀ ਗੱਲ ਦੀ? ਇਹ ਨੇਕ ਕੰਮ ਜਿਹੜਾ ਤੂੰ ਕਹਿ ਰਿਹਾ ਤੂੰ ਕਰ, ਬਲਕਿ ਇਕੱਲੇ ਕੁਰਾਨ ਦਾ ਨਾ ਕਰ, ਹਰ ਮਜ਼ਹਬ ਦੀ ਕੋਈ ਨਾ ਕੋਈ ਚੀਜ਼ ਪਾੜ, ਕਿਉਂਕਿ ਹੋ ਸਕਦਾ ਪਿੱਛੋਂ ਤੁਸੀਂ ਕੋਈ ਹੋਰ ਹੋਵੋ। ਹਾਂ ਵੀ ਅਸਰ ਹੀ ਨਾ ਕਰਦਾ ਹੋਵੇ ਇਹ ਸੈਟਅਪ ਸਾਡੇ ਵਾਲਾ। ਕਿਸੇ 600 ਸਾਲ ਪਹਿਲੇ ਤੂੰ ਹਿੰਦੂ ਹੋਵੇ। ਆਹੋ, ਤੂੰ 600 ਸਾਲ ਪਹਿਲੇ ਹਿੰਦੂ ਹੋਵੇ, ਐਵੇਂ ਮਸਲਾ ਨਾ ਬੜੇ ਰਚੇ ਨਾ। ਹਰ ਮਜ਼ਹਬ ਦੀ ਇੱਕ ਕੇਸਰ ਲੈ ਕੇ ਆ, ਸਾਰੇ ਜਣੇ ਤੁਸੀਂ ਸਾਰੇ ਜਣੇ। ਕਿਉਂਕਿ ਕਿਹਾ ਤੂੰ ਨਾ, ਤੈਨੂੰ ਪਤਾ ਲੱਗਾ ਕਿ ਵੀ ਇੱਥੇ ਆ ਕਰ ਲਈਏ ਸੈਟਅਪ। ਤੂੰ ਕਿਹਾ ਨਾ ਤੇਰੇ ਦਿਲ 'ਚ ਇਹ ਸੀ ਕਿ ਪਤਾ ਨਹੀਂ ਇੱਥੇ ਬੇਬਰਕਤੀ ਹੈ। ਇੱਥੇ ਬੇਬਰਕਤੀ ਨਹੀਂ, ਆਪਣੇ ਘਰਾਂ ਦੇ ਵਿੱਚ ਨਾਤਾਂ ਪਲੇ ਕਰੋ, ਅੱਛੀਆਂ ਪੁਰਾਣੀਆਂ, ਹੁਣ ਵਾਲੀਆਂ ਡੱਫ ਵਾਲੀਆਂ ਨਹੀਂ। ਇਹ ਮਾਰਕੀਟ ਵਾਲੀਆਂ, ਮਾਰਕੀਟਿੰਗ ਵਾਲਾ ਬਾਜ਼ਾਰੀ ਨਿਜ਼ਾਮ ਨਹੀਂ, ਪੁਰਾਣਾ ਜਿਹੜਾ ਅੱਛਾ, ਜਿਹੜਾ ਸੁਬਾਹ ਨਾਸ਼ਤਾ ਕਰਨ ਲੱਗਿਆ ਅੰਮੀ ਨਾਲ ਪਰੌਂਠੇ ਖਾਈਦੇ ਸੀ ਤੇ ਇੱਕ ਲੱਗੀ ਹੁੰਦੀ ਸੀ ਲਾ ਲਾ ਲਾ, ਉਹ ਰਾਤਾਂ ਪਲੇ ਕਰੋ। ਸੂਰਜ ਯਾਸੀਨ ਪਲੇ ਕਰੋ ਉੱਚੀ ਆਵਾਜ਼ ਆਪਣੇ ਘਰਾਂ ਦੇ ਵਿੱਚ। ਹਾਂਜੀ, ਸਮਝ ਆ ਰਹੀ ਗੱਲ ਦੀ? ਔਰ ਨਾਲ ਲੱਗਦੇ ਹੱਥੋਂ ਨਹੀਂ ਕਹਿੰਦਾ, ਉਹ ਕਹਿੰਦਾ ਜੀ ਸਰਕਾਰ ਕਹਿੰਦਾ ਯਾ ਅੱਲਾ, ਤੇ ਤੁਸੀਂ ਵੀ ਆਸਰਾ ਕਰਾ ਦੇਣਾ ਨਾਲ, ਉਹ ਵੀ ਕੰਮ ਕਰੋ ਜੀ। ਹਰ ਮਜ਼ਹਬ ਦੀ
ਛੋਟੀ ਛੋਟੀ ਕੋਈ ਚੀਜ਼ ਕੇਸਟ ਆਡੀਓ ਉਹਨਾਂ ਦੇ ਮੌਲਵੀ ਘਰ 'ਚ ਥੋੜੀ ਥੋੜੀ ਦੇਰ ਪਲੇ ਕਰੋ ਹਰ ਮਜ਼ੇ ਤੇ ਕੋਈ ਪਤਾ ਨਹੀਂ ਕਿਹੜਾ ਅਸਰ ਕਰ ਜਾਵੇ। ਕਿਸੇ ਪਾਸੇ ਤੇ ਸੁਣੀ ਜਾਊਗੀ। ਹਾਂਜੀ ਸਾਰੇ ਤੁਸੀਂ ਸਮਝ ਆ ਨਹੀਂ ਗੱਲ ਦੀ। ਇੱਥੇ ਨਾ ਇਹਨੂੰ ਪਾਓ, ਇਹਨੂੰ ਨਾ ਨੈਸ਼ ਪਾਓ ਕਿ ਵੀ ਇਹ ਪਤਾ ਨਹੀਂ ਏਦਾਂ ਦਾ। ਆਪਣੇ ਘਰਾਂ 'ਚ ਪਲੇ ਕਰੋ, ਛੱਟੇ ਮਾਰੋ ਪਾਣੀ ਦੇ ਸਵੇਰੇ ਸਵੇਰੇ ਉੱਠ ਕੇ ਜੀ। ਬੱਚੇ ਰੱਖੋ ਮਹੀਨੇ ਤੇ ਤੁਸੀਂ ਸਾਰੇ ਰਲ ਕੇ 15 ਬੱਚੇ 5-5 ਹਜ਼ਾਰ ਮਹੀਨੇ ਤੇ ਰੱਖੋ। ਉਹਨਾਂ ਨੂੰ ਇੱਕ ਵੈਗਨ ਲੈ ਕੇ ਦਿਓ। ਉਹ ਰੋਜ਼ ਸਵੇਰ ਇੱਕ ਨਵੇਂ ਮੁੰਡੇ ਦੇ ਘਰ ਜਾ ਕੇ ਉੱਥੇ ਪੜ੍ਹਾਈ ਕਰਕੇ ਆਇਆ ਕਰਨ ਵੀ ਅੱਜ ਮਿੱਠੇ ਵੱਲ ਜਾਣਾ ਜੀ, ਅੱਜ ਸਦੈਣ ਵੱਲ ਜਾਣਾ, ਅੱਜ ਦਾਨਸ਼ ਵੱਲ ਜਾਣਾ, ਅੱਜ ਫਲਾਣੇ ਵੱਲ ਜਾਣਾ। ਮਦਰਸੇ ਦੇ ਬੱਚੇ ਮਹੀਨੇ ਤੇ ਰੱਖੋ। ਉਸਤਾਦ ਜੀ ਆ ਸਾਰੀਆਂ ਗੱਲਾਂ ਨਹੀਂ ਮਹੀਨੇ ਤੇ ਰੱਖੋ ਔਰ ਉਹਨਾਂ ਨੂੰ ਇੱਕ ਵੈਗਨ ਲੈ ਕੇ ਦਿਓ ਕਿਰਾਏ ਤੇ। ਦੂਜਾ ਉਹ ਜਿਹੜੇ ਆਏ ਨਹੀਂ ਸੀ ਭਾਈ ਜਾਤ ਸ਼ੇਰ ਅਲੀ ਆਏ ਸੀ, ਉਹਨਾਂ ਨੂੰ ਕੋਈ ਮਹੀਨਾ ਮੁੱਕੋ ਸਸਤਾ ਜਿਹਾ। ਮੈਂ ਵੀ ਕਹਿ ਦਾਂਗਾ ਉਹਨਾਂ ਨੂੰ ਜੁਮੇਰਾਤ ਘਰ ਦੇ ਵਿੱਚ ਯਾ ਹਯੋ ਯਾ ਕਯੂਮ ਇਹ ਕੁਆਲੀ ਕਰਾਓ ਸਾਰੇ ਜਾਣੇ ਉਸਤਾਦ ਜੀ ਮੇਰੇ ਜੀ। ਔਰ ਦੂਜੀ ਗੱਲ ਆ ਹਰ ਜੁਮੇ ਵਾਲੇ ਦਿਨ ਸਾਰੀਆਂ ਫੈਮਲੀਆਂ ਇੱਕ ਗਰਾਊਂਡ 'ਚ ਇਕੱਠੀਆਂ ਹੋ ਕੇ ਉੱਥੇ ਇਜਤਮਾਈ ਦੁਆ ਕਰਾਓ। ਤੂੰ ਸਾਲਿਆ ਮੇਰੇ ਦਫ਼ਤਰ 'ਚ ਨੁਕਸ ਕੱਢੀ ਜਾ ਰਹੇ। ਉਸਤਾਦ ਜੀ ਮੈਨੂੰ ਤੇ ਬਹੁਤ ਅੱਛਾ ਮਾਹੌਲ ਲੱਗਦਾ ਹੈ। ਉਹ ਟਰਾਈ ਕਰੋ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਹੋ ਸਕਦਾ ਅੱਜ ਤੋਂ 1000 ਸਾਲ ਪਹਿਲੇ ਤੇਰੇ ਪੜਦਾਦੇ ਦਾ ਨਾਮ ਸ਼ੰਕਰ ਹੋਵੇ। ਸ਼ੰਕਰ ਚੈਨੀ। ਹਾਂਜੀ ਚੋਰੀ ਸ਼ੰਕਰ ਦਾ ਮੁੰਡਾ ਹਾਂ ਉਸਤਾਦ ਜੀ ਇਹ ਜ਼ਿਆਦਤੀ ਹੈ, ਜ਼ੁਲਮ ਆ। ਮੈਂ ਸਾਰੀ ਗੱਲ ਸਹੀ ਕਹਿ ਰਿਹਾ। ਤੇਰੇ ਦਾਦੇ ਦੇ ਭਰਾ ਦਾ ਨਾਮ ਅਦਿੱਤੇ ਹੋਵੇ। ਅਦਿੱਤੇ ਬੱਟ। ਨਹੀਂ ਅਦਿੱਤੇ ਕੁਰੈਸ਼ੀ। ਸਮਝ ਆ ਰਹੀ? ਇਹ ਸਾਰੀ ਗੱਲ ਮੇਰੇ ਗੋਡੇ ਨਾਲ ਕਰਕੇ ਇਹ ਕਿਉਂਕਿ ਤੂੰ ਕਿਹਾ ਵਾ, ਤੂੰ ਕਿਹਾ ਕਿ ਸਾਜੀ ਇੱਥੇ ਏਦਾਂ ਕਰ ਲਈਏ। ਇਹ ਇੱਥੇ ਨਾ ਨੈਸ਼ੀ ਪਾ। ਉਸਤਾਦ ਜੀ ਅਸੀਂ ਬੜੇ ਘਟੀਆ ਇਨਸਾਨ ਆ। ਨਹੀਂ ਇਸ ਤੋਂ ਵੀ ਮੈਂ ਤੁਹਾਨੂੰ ਸਹੀ ਕਹਿ ਰਿਹਾ ਬੇਟੇ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਇਸ ਤੋਂ ਵੀ ਘਟ ਗਿਆ। ਕਿਸੇ ਨਾਥ ਖਾਨ ਦਾ ਮਹੀਨਾ ਮੁੱਕੋ, ਕਿਸੇ ਕਾਰੀ ਸਾਹਿਬ ਨਹੀਂ ਹੁੰਦੇ ਕਾਰੀ ਸਾਹਿਬ ਨਾਲ ਮੈਨੂੰ ਕੁਝ ਇੱਥੇ ਸਾਡੇ ਘਰਾਂ ਦੇ ਵਿੱਚ ਬੁਲਾਵਾਂ ਦੇ ਕੋਈ ਅਸਰ ਨਹੀਂ, ਇਹਨਾਂ ਨੂੰ ਖਤਮ ਕਰੋ। ਰੂਪਰਾ ਜਿਹੜਾ ਮੁਕਲ ਹੈ ਰੂਪਰਾ ਜਿਹੜਾ ਮੁਕਲ ਉਹ ਪੜ ਕੇ ਉਸਤਾਦ ਜੀ ਮੈਨੂੰ ਮਾਫ ਕਰ ਦਿਓ, ਉਹ ਗਲਤੀ ਹੋ ਗਈ ਮੇਰੇ ਕੋ। ਮੈਨੂੰ ਕਹਿਣ ਦਿਆ ਕਹਿੰਦਾ ਇੱਥੇ ਜੀ ਇਹ ਕੁਝ ਕਰਾਓ। ਸਹੀ ਗੱਲ ਆ। ਤੇ ਖੈਰਾਂ ਦਾ ਰਿਜ਼ਕ ਕਮਾ ਕੇ ਲੈ ਕੇ ਜਿਹਦੇ ਨੂੰ ਨਹੀਂ ਟਾਈਮ ਨਾ ਆਓ ਟਾਈਮ ਨਾ ਜਾਓ। ਨੂੰ ਕਰਨਾ ਕਰਾਉਣਾ ਕੱਖ ਨਹੀਂ ਨੁਕਰੇ ਪੜ ਪੂਨਾ ਤੇ ਲੱਗਿਆ। ਉਹ ਤੇ ਰੋਜ਼ ਟੀ ਟਾਈਮ ਕਰਾ ਰਹੇ, ਹੋਰ ਕੀ ਕਰਾਉਣਾ ਇੱਥੇ। ਹਾਂਜੀ ਔਰ ਦੂਜੀ ਗੱਲ ਆ ਭਾਈਆ ਨਾ, ਹੁਣ ਸੁਣ ਲਓ ਮੇਰੀ ਗੱਲ ਇਹ ਹੈ ਕਿ ਭਾਜੀ ਨੈਕਸਟ ਜਿਹੜਾ ਇਸ ਤੋਂ ਬਾਅਦ ਟੀ ਟਾਈਮ ਹੋਏਗਾ ਨਾ, ਉਹ ਸਿਰਫ ਜੁਗਤਾਂ ਹੋਇਆ ਕਰਨਗੀਆਂ ਬਸ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਐਵੇਂ ਫਲਾਣਾ ਟੀ। ਔਰ ਦੂਜੀ ਗੱਲ ਭਾਜੀ ਮੇਰੀ ਗੱਲ ਸੁਣੋ, ਉਸਤਾਦ ਜੀ ਜਿਹੜੇ ਕੱਲ ਪਰਸੋਂ 5-6 ਦਿਨ ਪਹਿਲੇ ਸ਼ੋਅ ਚੱਲਿਆ, 3-4-5 ਦਿਨ ਪਹਿਲੇ ਸ਼ੋਅ ਚੱਲਿਆ ਜਿਹੜਾ ਸਰਦਾਰ ਭਾਜੀ ਲੈਜੈਂਡ ਇੰਡੀਆ ਤੋਂ ਆਏ ਸੀ ਭਾਜੀ, ਉਹ ਬਹੁਤ ਲੋਕਾਂ ਨੇ ਪਿਆਰ ਦਿੱਤਾ, ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਵਿੱਚ ਕੋਈ 100-150 ਇਦਾਂ ਦਾ ਕਮੈਂਟ ਵੀ ਆ, ਉਹਨਾਂ ਨੂੰ ਨਹੀਂ ਬੋਲਣ ਦਿੱਤਾ। ਉਹ ਯਾਰ ਜਨਾਬ ਆਪਣਾ ਸੰਜੇ ਲੀਲਾ ਬੰਸਾਰੀ ਸਾਹਿਬ ਘਰੇ ਬੈਠੇ ਬੈਠਕ ਦੇ ਵਿੱਚ ਗੱਲ ਇਹ ਹੈ, ਉਹ ਜਿੰਨਾ ਬੋਲਣੇ ਨਾ ਇਹ ਵੀ ਤੁਸੀਂ ਗਨੀਮਤ ਸਮਝੋ। ਉਹ ਤੇ ਆਏ ਨਹੀਂ ਸੀ ਇੱਥੇ ਬਹਿਣ। ਹਾਂਜੀ ਤੁਸੀਂ ਬਿਠਾਇਆ ਸਰ ਜੀ ਅੰਦਰ ਬੈਠੇ, ਉਹ ਤੇ ਜਾ ਰਹੇ ਸੀ, ਉਹਦਾ ਅਸੀਂ ਲਾਹੌਰ ਜਾਣਾ। ਮੈਂ ਕਿਹਾ ਭਾਜੀ ਥੋੜੀ ਦੇਰ, ਉਹ ਬਹਿ ਗਏ। ਬੜੀ ਗੱਲ ਹੈ। ਬਹਿਣ ਤੋਂ ਬਾਅਦ ਉਹਨਾਂ ਨੂੰ ਮੈਂ 2-4 ਉਹ ਵਿਚਾਰੇ ਮਤਲਬ ਵੀ ਥੋੜਾ ਜਿਵੇਂ ਮਾਸੂਮ ਜਿਹੇ ਹੁੰਦੇ ਨੇ, ਥੋੜਾ ਨਾ ਉਹ ਝਿਜਕ ਮਹਿਸੂਸ ਕਰ ਰਹੇ ਸੀ ਬੋਲਣ। ਹਾਂਜੀ ਠੀਕ ਆ ਜੀ। ਤੇ ਉਹ ਮੈਂ ਉਹਨਾਂ ਨੂੰ ਅਗਰ ਪੁੱਛਿਆ ਵੀ ਆ ਤਾਂ ਇੰਨਾ ਨਹੀਂ ਸੀ ਜਵਾਬ, ਇੰਨਾ ਮਤਲਬ ਉਹ ਥੋੜੇ ਸ਼ਰਮਾ ਰਹੇ ਸੀ। ਗੱਲਬਾਤ ਥੋੜਾ ਐਕਸਾਈਟਿਡ ਬਹੁਤ ਜ਼ਿਆਦਾ ਸੀ। ਹਾਂਜੀ ਠੀਕ ਆ ਜੀ। ਤੇ ਮੈਂ ਅੱਜ ਤੋਂ ਬਾਅਦ ਬਾਈਕਾਟ, ਮੈਂ ਕਮੈਂਟ ਪੜ੍ਹਨਾ ਹੀ ਕੋਈ ਨਹੀਂ। ਹਾਂ ਬਸ ਜੋ ਮਰਜ਼ੀ ਕਹੀ ਜਾਓ, ਮੌਜ ਕਰੋ। ਅੱਜ ਤੋਂ ਬਾਅਦ ਕਮੈਂਟ ਨਹੀਂ ਪੜਾਂਗਾ। ਹਾਂ ਜਿਹਨੇ ਕਰਨਾ ਹੈ ਕਮੈਂਟ ਕੋਈ ਗੱਲਬਾਤ, ਉਹ ਮੈਨੂੰ ਮੇਲ ਕਰ ਦੇ। ਠੀਕ ਹੈ ਨਾ, ਮੇਲ ਕਰ ਦੇਵੇ। ਮੇਲ ਨਹੀਂ ਕਰਨੀ ਤੇ ਸਟਾਰਲੀ ਜੁਆਇਨ ਕਰ ਲਵੇ। ਕਮੈਂਟਸ ਤੇ ਹੁੰਦੇ ਰਾਤ ਨੂੰ ਆਪਾਂ ਸਟਾਰਲੀ ਤੇ ਕੀ ਮਜ਼ਾ ਆਉਂਦਾ ਯਾਰ, ਕੀ ਰਿਸਪੈਕਟ, ਕੀ ਪਿਆਰ ਆ, ਖੁਦਾ ਦੀ ਕਸਮ। ਅੱਛੇ ਲੋਕ 4-4 ਘੰਟੇ ਸਟਾਰਲੀ ਦੇ ਬੈਠੇ ਸੀ। ਉਹ ਸ਼ੂਗਰ ਲਾਈਦਾ, ਕੋਈ ਉੱਥੇ ਬਦਤਮੀਜ਼ੀ ਨਹੀਂ, ਕੋਈ ਉੱਥੇ ਗੱਲਬਾਤ ਨਹੀਂ, ਕੋਈ ਉੱਥੇ ਚੱਕਰ ਨਹੀਂ। ਬਿਲਕੁਲ ਵੀ ਸੁਭਾਨ ਅੱਲਾਹ। ਰਾਤੀ ਵੀ ਗਾਣੇ ਵੀ ਗਾਈਦੇ ਨੇ ਟਰੈਕਾਂ ਦੇ ਉੱਤੇ, ਕੋਈ ਕਾਪੀਰਾਈਟ ਵੀ ਨਹੀਂ ਆਉਂਦਾ। ਉਸ ਤੋਂ ਬਾਅਦ ਵਿੱਚ ਸੀਰੀਅਸ ਗੱਲ ਸ਼ੁਰੂ ਹੋ ਗਈ, ਵਿੱਚ ਪਿਆਰ ਨੂੰ। ਇੱਥੇ ਸਿਰਫ ਭੰਡ ਪੂਣਾ ਪਾਇਆ। ਸਟਾਰਲੀ iOS 'ਚ ਵੀ ਬਣਾ ਦਿਓ। ਅਸੀਂ iOS ਆ ਰਹੀ ਹੈ ਜਲਦੀ। ਤਾਂ ਜੀ ਮੈਨੂੰ ਵੀ ਨਾਲ ਐਡ ਕਰੋ ਉਹਦੇ ਵਿੱਚ। ਹਾਂ ਤੂੰ ਹੈਗਾ ਤਾਂ ਹੈ ਸਟਾਰ ਵਿੱਚ। ਉਹ ਮੈਨੂੰ ਰਾਤ ਨੂੰ ਝਟਕੇ ਲੱਗਦੇ ਰਹਿੰਦੇ। ਮੈਂ ਵੀ ਕੋਈ ਚੱਲ ਘੰਟਾ 2 ਬੰਦਾ ਵਿੱਚ ਐਕਟਿਵ ਰਹਿੰਦਾ ਵਾ, ਫਰੈਸ਼। ਆਪਣੇ ਅੰਦਰ ਨੂੰ ਕਹਿ ਪਿੱਛੋਂ ਤੈਨੂੰ ਬੰਦ ਕਰ ਦਿਆ ਕਰ। ਨਾ ਹਾਂਜੀ। ਕੰਨ ਦੇ ਨਾਲ ਲੱਗ ਕੇ ਸੋਇਆ ਕਰ, ਤੇ ਨਹੀਂ ਲੱਗਣਗੇ। ਤਾਜੀ ਕੰਧ ਦੇ ਨਾਲ ਵੀ ਲੱਗਦੇ ਆ। ਉਹ ਤਾਂ ਕਿ ਤੂੰ ਡਿੱਗਣ ਲੱਗੇ ਤੇ ਕੰਨ ਨਾਲ ਸਟਿਚ ਸਾਰਾ 2-2:30 ਵਜੇ ਤਾਜੀ ਉਹ ਮੈਂ ਨਾਲੇ ਬੋਰ ਹੋਣਾ। ਤੈਨੂੰ ਝਟਕੇ ਲੱਗਣੇ, ਤੇਰਾ ਤਿਆਬ ਬਦਲਣ ਵਾਲਾ ਹੋਇਆ। ਉਹਨੇ ਇੰਤਜ਼ਾਮ ਬਿਠੇ ਉਹ ਕਰਾਓ, 3700 ਰੁਪਇਆ ਮੰਗਦੇ ਆ ਉਸਤਾਦ ਜੀ। ਨਹੀਂ ਤੂੰ ਇਸ ਲਈ ਦਾ ਨਾ, ਇਸ ਲਈ ਨਾ। ਮੇਰੀ ਗੱਲ ਸੁਣ ਨਾ, ਸਟਾਰਲੀ ਦਾ ਯਾਰ ਜਾਨੂ ਰੋਲਾ ਇਹ ਆ। ਮੇਰੀ ਗੱਲ ਸੁਣੋ, ਰੋਲਾ ਇਹ ਸਟਾਰ। ਅੱਛਾ ਵਿੱਚ ਬਹੁਤ ਲੋਕਾਂ ਨੇ ਪਿਆਰ ਵੀ ਕੀਤਾ। ਹਾਂਜੀ ਬਹੁਤ ਲੋਕਾਂ ਨੇ, ਬਹੁਤ ਵੀ ਕਮਾਲ।
ਐਪਰੀਸ਼ੀਏਟ ਕੀਤਾ, ਠੀਕ ਹੈ। ਤੁਸੀਂ ਉਹਨਾਂ ਨੂੰ ਦੇਖਿਆ ਕਰੋ ਨਾ ਜਿਹੜੇ ਉਹਨਾਂ ਨੂੰ ਮੈਂ ਦੇਖਦਾ ਹਾਂ ਨਾ, ਮੈਂ ਦੂਜਿਆਂ ਨੂੰ ਕਹਿੰਦਾ ਸ਼ਾਇਦ ਉਹਨਾਂ ਨੂੰ ਅਕਲ ਆ ਜਾਏ ਕਿ ਤੂੰ ਆਪਣੇ ਆਪ ਨੂੰ ਸੰਜੇ ਲੀਲਾ ਬੰਸਾਰੀ ਸਮਝਣ ਤੋਂ ਹਟ ਜਾਣ। ਨਹੀਂ ਆਉਣੀ ਠੀਕ ਹੈ ਨਾ, ਮੈਂ ਇਸ ਤੋਂ ਕਹਿ ਰਿਹਾ ਕਿ ਉਹਨਾਂ ਨੂੰ ਹਕੀਕਤ ਦਾ ਪਤਾ ਹੀ ਨਹੀਂ ਕਿ ਮੈਂ ਉਹਨਾਂ ਨੂੰ ਬੁਲਾ ਕੇ ਤਰ੍ਹਾਂ ਜਿੰਨਾ ਵੀ ਬੋਲੇ ਨੇ। ਹਾਂਜੀ ਜਦੋਂ ਸਾਨੂੰ ਮਿਲਿਆ ਨਾ ਅੰਦਰ ਆਏ ਤੇ ਉਸਤਾਦ ਜੀ ਉਹ ਸੀਰੀਅਸਲੀ ਕਹਿੰਦੇ ਮਿੱਠੇ ਭਾਈ ਸਾਡੇ ਕੋਲ ਸ਼ਬਦ ਯਾਰ ਉਹ ਵਿਚਾਰੇ ਇੰਨੇ ਐਕਸਾਈਟਡ ਬੋਲਦੇ ਥੋੜਾ ਜਿਹਾ ਨਾ, ਉਹ ਬੰਦਾ ਹੁੰਦਾ ਨਾ ਕਿ ਮੈਂ ਸ਼ੋਅ ਦੇ ਵਿੱਚ ਉਹਨਾਂ ਦੇ ਹੱਥ ਗੱਲ ਫੜਾ ਦਾਂਗਾ ਕੋਲ ਉਹ ਕੋਈ ਗੱਲ ਤੂੰ ਮੈਂ 3 4 5 ਵਾਰੀ ਟਰਾਈ ਕੀਤੀ ਆ, ਉਹ ਬੜਾ ਮੁਨਾਸਬ ਜਿਹਾ ਜਵਾਬ ਦਿੰਦੇ। ਉਸ ਤੋਂ ਬਾਅਦ ਮੈਂ ਕਿਹਾ ਓਕੇ ਠੀਕ ਹੈ ਨਾ, ਲੇਕਿਨ ਉਹ ਅੱਲਾ ਖੈਰ ਕਰੇ ਬਸ। ਇੱਕ ਗੁਜ਼ਾਰਿਸ਼ ਕਰਨੀ ਜੀ, ਮਿਹਰਬਾਨੀ ਅੱਜ ਤੱਕ ਤੁਸੀਂ ਮੇਰੀ ਕੋਈ ਡਿਮਾਂਡ ਨਹੀਂ ਪੂਰੀ ਕੀਤੀ। 2 ਤਸਵੀਰਾਂ ਪਿੱਛੇ ਲਾਉਣੀਆਂ ਵੱਡੀਆਂ ਕਰਕੇ। ਕਿਹਦੀਆਂ ਭਾਜੀ? ਇੱਕ ਤਮੰਨਾ ਭਾਟੀਆ ਦੀ, ਇੱਕ ਨੂਰਾ ਫਾਤੀ ਦੀ। ਲੱਗ ਗਈ ਸਮਝ। ਪਰਲੀ ਸਾਈਡ ਨੂੰ ਲਾਉਣੀ ਐਨ ਲਾਉਣੀਆਂ ਐਨ ਲਾ ਦਿਆਂ, ਐਨ ਸਪਾਈਏ। ਹਾਂ ਲਾ ਦੇ। ਉਧਰ ਕੀ ਤਲਕਾ ਆਪਣਾ ਵੀ? ਹਾਂਜੀ ਉਧਰ ਕੀ ਤਲਕਾ ਆਪਣਾ? ਪਸੰਦ ਕਰਦੇ ਲਾਈਕ ਕਰਦੇ ਆਰਟਿਸਟ। ਅਸਲ ਜੋ ਤਮੰਨਾ ਜਾਟੀਆ ਵਾ ਉਸਤਾਦ ਜੀ ਨਹੀਂ ਹੈ ਨਹੀਂ ਮੈਂ ਚਮਨਜ਼ਾਰੀਆ ਪਾ ਲਓ। ਹਾਂ ਫਿਰ ਕੀ ਬਣੇ? ਮੈਂ ਉੱਡਿਆ ਪਿਆ ਉਦੋਂ ਦਾ ਹੀ। ਨਹੀਂ ਉੱਡਿਆ ਨਹੀਂ ਪਿਆ ਮੈਂ, ਤੁਸੀਂ ਆਪਣੇ ਤੇ ਕਰਾਓ ਦੰਦਰੂਦ। ਉਸਤਾਦ ਜੀ ਨੇ ਬਿਲਕੁਲ ਮੈਨੂੰ ਨਹੀਂ ਲੋੜ ਹੈਗੀ। ਉਸਤਾਦ ਜੀ ਮੇਰੀ ਨਾ ਵਾਲਦਾ ਨੇ ਕਿਹਾ ਸੀ ਰੋਟੀ ਖਾ ਕੇ ਜਾਈ, ਮੈਂ ਇਸ ਤੋਂ ਲੇਟ ਹੋਇਆ, ਗੈਸ ਨਹੀਂ ਆਉਂਦੀ। ਰੋਟੀ ਤੈਨੂੰ ਨਿੱਕੇ ਨਿੱਕੇ ਭੋਰੇ ਕਰਕੇ ਪਾਉਂਦੇ 7 ਘੰਟੇ ਲੱਗ ਜੀ ਗਏ। 2 ਵਜੇ ਤੋਂ ਪਹਿਲੇ ਗੈਸ ਨਹੀਂ ਆਉਂਦੀ। ਮਾਂ ਜੀ ਨੇ ਬੜਾ ਕਿਤੇ ਘੁੰਨਾ ਬਣਾਇਆ ਸੀ, ਬਤਾਉਂ ਹੀ ਹੁਣੇ ਤੂੰ ਛੱਡ ਕੇ ਇੱਥੇ ਆ ਜਾਂਦਾ। ਓਏ ਮੈਂ ਤੇਰੇ ਕੋ ਸੁਣਨਾ ਮਾਰਨਾ। ਇੱਥੇ ਆ ਜਾਂਦਾ, ਇੱਥੇ ਆ ਖਾ ਲੈਂਦਾ। ਆਹੋ ਅਸੀਂ ਵੀ ਇੱਥੇ ਆ ਕੇ ਖਾਈਦੀ ਜਦੋਂ ਨਾ ਘਰ ਬਣੇ। ਉਸਤਾਦ ਜੀ ਮਾਂ ਦੇ ਹੱਥ ਦੀ ਰੋਟੀ ਦਾ ਤੇ ਫਿਰ ਸਵਾਦ ਨਹੀਂ। ਓਏ ਕੀ ਕਹਿੰਦੇ ਸਾਡੀਆਂ ਮਾਵਾਂ ਨੇ ਦਸਤਾਨੇ ਪਾਏ ਹੁੰਦੇ ਆ, ਅਸੀਂ ਨਹੀਂ ਛੱਡ ਕੇ ਆਈਦਾ। ਤੂੰ ਤੇ ਵੈਸੇ ਹੀ ਭਰਾ ਨਾ ਬੇਦਖਲ ਕਰਤਾ। ਕਿ ਅਸੀਂ ਵੀ ਦੇਖਣਾ 2 ਦਿਨ ਸੋਚ ਅਸਤਾਈ ਜਿੰਨੀ ਕਾਰੀ ਦਰਦ ਰਹੀ ਹੈ। ਉਹ ਕੀ ਬਣਿਆ ਤੂੰ ਡਾਕਟਰ ਕੋ ਗਿਆ ਸੀ? ਅੱਲਾ ਦਾ ਸ਼ੁਕਰ ਆ 2 ਦਿਨ ਹੋ ਗਏ। ਉਹਨੇ ਕਿਹਾ ਇਲਾਜ ਲਾ ਜਾ। ਨਹੀਂ ਤੇ ਕੰਨ ਚ ਪਾ ਲਾ ਅੱਜ। ਉਸਤਾਦ ਜੀ ਮੈਂ ਨਾਲ ਗਿਆ ਤੇ ਮੈਂ ਦੇਖਿਆ ਉਹ ਜਿਹੜਾ ਰਿਸੈਪਸ਼ਨ ਤੇ ਬੈਠਾ ਹੈ ਨਾ, ਉਹਦਾ ਮਾਸ਼ਾਅੱਲਾ 4 ਫੁੱਟ ਦਾ ਕੱਦ ਸੀ ਉਹਦਾ। ਉਸਤਾਦ ਜੀ ਉਹਨਾਂ ਨੇ ਉਸਤਾਦ ਜੀ 4000 ਫੀਸ ਲਈ ਆ, ਉਹਨੇ ਹਰ ਸ਼ੈ ਦੱਸੀ ਆ। ਉਹਨੇ ਕਿਹਾ ਬੜਾ ਸੰਗੀਨ ਮਸਲਾ। ਝੂਠ। 2000 ਫੀਸ 4000 ਦੇ ਕੇ ਸਕ 2000 ਦਿੱਤੀ, ਉਹ ਵੀ ਬਹਿਸ ਕਰਕੇ। ਤੂੰ ਜ਼ਿੰਦਗੀ ਮੌਤ ਵਾਲੇ ਮਸਲੇ 'ਚ 3200 ਨਹੀਂ ਸੀ ਖਰਚਿਆ। ਤੂੰ ਕੱਲੇ ਕੰਨ ਦੇ ਪਰਦੇ ਤੇ 4000 ਕਿੱਦਾਂ ਖਰਚਣਾ? ਮੈਂ ਐਡਾ ਥੱਬਾ ਬਣਵਾ ਲਿਆ ਲਾਇਸੈਂਸਾਂ ਦਾ, ਹਰ ਮਹੀਨੇ ਦਾ ਲਾਇਸੈਂਸ ਦਿਖਾਉਣਾ। ਉਥੋਂ ਉਹ ਤਾਂ ਪ੍ਰਿੰਟਰ ਤੋਂ ਕਢਾ ਲਏ ਜਿਹੜੇ ਲੱਗੇ ਪਏ ਸੀ ਨਾ ਸਾਰੇ ਨੇ। ਬਸ ਠੀਕ ਹੋ ਗਿਆ। ਅੱਛਾ ਤੂੰ ਹੁਣੇ ਵੀ ਨਹੀਂ ਦਿਖਾ ਸਕਦਾ, ਇੱਕ ਵੀ ਦਿਖਾ ਦੇ ਤੂੰ ਥੱਬੇ ਤਾਂ ਕਿ ਇਦਾਂ ਦੇ ਲੌਂਗ ਪਰਸ ਰੱਖੇ ਆ। ਅੱਛਾ ਲੌਂਗ ਪਰਸ ਜਿਹੜਾ ਲੈਦਰ ਦਾ ਉਹ ਚ ਰੱਖੇ ਹੋਏ ਆ। ਚਲੋ ਜੀ, ਲੈਦਰ ਦਾ ਪਰਸ ਵੀ ਜਿਹੜਾ 2500 ਦਾ ਹੁੰਦਾ ਉਹ ਵੀ ਕਿੱਥੋਂ ਲੈਣਾ? ਚਲੋ ਅੱਗੇ। ਤੇ ਉਹ ਕਹਿੰਦਾ ਇਨਸ਼ਾਅੱਲਾ ਹਫਤਾ ਪੂਰਾ ਮੈਡੀਸਨ ਖਾਣੀ ਆ। ਪਰਦਾ ਤੇ ਸਾਨੂੰ ਰੈਟ ਆ, ਨੱਕ ਵੀ ਟੇੜਾ ਵਾ। ਨਹੀਂ ਪਰਦਾ ਮਿੱਟੀ ਹੋ ਗਿਆ ਉਹਨੇ ਕਿਹਾ। ਪਰਦਾ ਹੈ ਹੀ। ਓਏ ਹੋਏ ਹੋਏ, ਤੇ ਫਿਰ ਉੱਥੇ ਕੀ ਲਾਉਣਾ? ਕਹਿੰਦਾ 5 ਸਾਲ ਹੋ ਗਏ ਆ ਪਰਦਾ ਮਿੱਟੀ ਹੋਏ ਨੂੰ, ਆ ਨੱਕ ਦੀ ਵਜ੍ਹਾ ਤੋਂ ਨਾ ਇੱਥੇ ਕੇਰਾ ਜਮਾ ਹੋ ਗਿਆ, ਇਨਫੈਕਸ਼ਨ ਹੈ ਇਹਦੇ। ਉਹ ਕਹਿੰਦੇ ਤੈਨੂੰ ਇੱਕ ਛੋਟਾ ਲੈਂਸ ਦੇਾਂਗੇ ਅੱਖ ਵਾਲਾ, ਉਹ ਤੂੰ ਅੰਦਰ ਪਾ ਲਾ। ਨਹੀਂ ਉਹ ਪਰਦਾ ਜੋ ਨਹੀਂ ਹੈਗਾ, ਹਾਂਜੀ। ਤੂੰ ਜਿਹੜੀ ਡਸਟ ਵਗੈਰਾ ਜਾਂਦੀ ਉਹਦਾ ਕੀ ਕਰਨਾ? ਹਾਂਜੀ ਉਹਦਾ ਹੱਲ ਇਹ ਆ, ਕਹਿੰਦੇ ਤੁਸੀਂ ਨਹਾਉਣ ਲੱਗੇ ਆ ਜਾਂ ਸੌਣ ਲੱਗੇ ਆ ਜਾਂ ਗਾਉਣ ਲੱਗੇ ਆ, ਕਾਟਨ ਰੱਖਣੀ ਵਿੱਚ। ਹਾਂ ਇੱਕ ਨਾਰਮਲ ਮਿੱਟੀ ਚਾਹੀਦੀ ਵੀ ਉਹਦਾ ਕੋਈ ਡਰ ਰੋਲ ਨਹੀਂ, ਉਹ ਸਾਫ਼ ਕਰ ਲੈਣਾ। ਹਾਂਜੀ ਉਹਨਾਂ ਨੇ ਕਿਹਾ ਹਫਤਾ ਤੁਸੀਂ ਮੈਡੀਸਨ ਖਾਣੀ ਆ, ਜ਼ਖਮ ਤੇਰਾ ਖੁਸ਼ਕ ਹੋ ਜਾਏਗਾ, ਟੌਨਸਿਸ ਫੁੱਲੇ ਹੋਏ ਆ, ਇਧਰੋਂ ਸਾਰਾ ਸਿਸਟਮ ਜਿਹੜਾ ਨੱਕ ਦੀ ਹੱਡੀ ਵਿੰਗੀ ਆ ਵੇਖੋ। ਹਾਂ ਉਹ ਤਾਂ ਸਾਰੇ ਦੇ ਤੁਮਰੇ ਵਿੱਚ ਨਹੀਂ ਕੋਈ ਰੋਲ। ਇਧਰ ਅੰਦਰ ਹਲਕਾ ਜਿਹਾ ਗਦੂ ਟੈਪ ਆ, ਇਹ ਸਿਸਟਮ ਜਾਂਦਾ ਸੀ। ਉਹ ਤਾਂ ਤੁਹਾਡੇ ਘਰ 'ਚ ਵੀ ਕਾਫੀ ਨਗਦੀਆਂ ਗਦੂਦਾਂ ਕਾਫੀ ਨੇ। ਅੱਛਾ ਮੈਂ ਦੇਖੀਆਂ। ਆਹ ਤੇ ਉਹ ਫਿਰ ਇਨਸ਼ਾਅੱਲਾ ਹਫਤਾ ਮੈਡੀਸਨ ਖਾਵਾਂਗੇ, ਸੈੱਟ ਹੋ ਜਾਏਗਾ, ਫਿਰ ਅਗਲਾ ਹਫਤਾ ਵੀ ਖਾਵਾਂਗੇ। ਸਾਜੇ ਭੀੜ ਵੀ ਅੱਗੇ ਆ ਗਿਆ ਨਾ, ਇਹ ਗੱਲਾਂ ਕੰਨ ਢਿੱਲਾ ਹੋ ਗਿਆ, ਖੁੱਲ ਗਿਆ ਇੱਥੋਂ ਦਾ। ਇਹ ਐਕਸਰਸਾਈਜ਼ ਗਲਤ ਕਰਦਾ ਰਿਹਾ, ਮੂੰਹ ਦੀ ਐਕਸਰਸਾਈਜ਼ ਕਰਦਾ। ਉਹਨੇ ਕਿਹਾ ਤੇਰੇ ਵਾਸਤੇ ਪਰਫੈਕਟ ਵਾ, ਸੀਰੀਅਸਲੀ ਉਹਨੇ ਕਿਹਾ ਸਹੀ ਕਰਨੀ ਆ। ਹੁਣ ਮੈਂ ਆ ਕਰ ਰਿਹਾ ਆ, ਇਹਦਾ ਸਿਸਟਮ ਹੋਣਾ ਆ। ਤਾਂ ਜੀ ਇਹਦੇ ਕੰਨਾਂ ਦੇ ਪਰਦੇ ਹੈ ਹੀ ਨਹੀਂਗੇ। ਇਧਰੋਂ ਤੁਸੀਂ ਭੇਂਟਾ ਪਾ ਕੇ ਫੂਕਾ ਮਾਰੋ ਨਾ, ਉਧਰੋਂ ਦੀ ਨਿਕਲ ਜਾਂਦਾ। ਇਧਰੋਂ ਅੱਛਾ ਗੇਮ ਆ ਇਹ, ਫੰਕਸ਼ਨ ਕਰਾਇਆ ਲੱਖ ਰੁਪਏ ਲਾ ਕੇ। ਇਹ ਮੈਂ ਤੁਹਾਨੂੰ ਦੱਸਦਾ, ਜੇ ਇਧਰਲਾ ਪਰਦਾ ਨਹੀਂ ਨਾ ਹੈਗਾ ਤੇ ਉਧਰਲਾ ਵੀ ਘਟਾ ਦੇ, ਕਿਉਂਕਿ ਇਧਰੋਂ ਮਾਲ ਜਾ ਕੇ ਉਧਰਲੇ ਪਰਲੇ ਦੇ ਪਿੱਛੇ ਜਮਾ ਹੋਈ ਜਾਣਾ। ਨਹੀਂ ਇਧਰੋਂ ਮੈਂ ਜਦੋਂ ਕਾਟਨ ਬਰਡ ਮਾਰਨੀ ਹੈ ਨਾ, ਉਧਰਲਾ ਆਪੇ ਨਿਕਲ ਜਾਣਾ। ਨਹੀਂ ਪਰਲਾ ਕੰਨ ਗੈਰਤਮੰਦ ਆ ਪਰਦੇ ਵਾਲਾ। ਅੱਛਾ ਸ਼ੁਕਰ ਹੈ ਬਗੈਰ ਦੁਕਾਨ ਤੇ ਬੈਠਾ ਗੈਰਤ ਵਾਲੇ ਤੇ ਤਲੇ ਕੀ ਕੋਈ ਨਹੀਂ। ਬਾਹਰ ਦੁਆ ਕਰ ਦੇਣੀ ਇਨਸ਼ਾਅੱਲਾ ਸਹੀ ਸੱਤੇ ਕਰਾਂਗੇ। ਸਵੈਲ ਘਟ ਗਈ ਹੁਣ ਵੇਖੋ ਨਾ। ਹਾਂਜੀ ਮੂੰਹ ਢਿੱਲਾ। ਗੁੱਡ ਸ਼ਾਬਾਸ਼। ਲੋ ਜੀ ਤੇ ਭਾਜਨ ਅਸੀਂ ਨਾ ਹੁਣ ਸ਼ੋਅ ਤੋਂ ਬਾਅਦ ਇੱਕ ਦਿਨ ਛੱਡ ਕੇ ਇੱਕ ਦਿਨ ਟੀ ਟਾਈਮ ਕਰਿਆ ਕਰਨਾ। ਇੱਕ ਦਿਨ ਜਿਹੜਾ ਛੱਡਣਾ ਨਾ ਸੀ ਉਹਦੇ ਸਾਡਾ ਦਿਲ ਕਰਿਆ ਕਰਾਂਗੇ ਮੈਂ ਲਾਈਵ ਆ ਜਾ ਕਰਾਂਗਾ, ਜੇ ਕੁਝ ਕਰ ਲਿਆ ਕਰਾਂਗਾ। ਟੀ ਟਾਈਮ ਜਿਹੜਾ ਨਾ ਉਹ ਇੱਕ ਦਿਨ ਛੱਡ ਕੇ ਇੱਕ ਦਿਨ ਪਾਈ। ਜੂਨ ਨੇ ਤੁਹਾਨੂੰ ਇਦਾਂ ਕਰਨ ਦੇਣਾ ਹੀ ਨਹੀਂ ਅਸੀਂ ਕਰ ਲਾਂਗੇ। ਅੱਜ ਟੀ ਟਾਈਮ ਡੇਲੀ ਅਪਲੋਡ ਹੋਣਾ। ਨਹੀਂ ਕਰ ਲਾਂਗੇ ਭਾਈ, ਕਰ ਲਾਂਗੇ। ਉਹ ਯਾਰ ਜੁਗ ਨੂੰ ਉਸਤਾਦ ਜੀ ਰਹਿ ਕਿਹੜੇ ਗਏ ਆ, 50-60 ਹਜ਼ਾਰ ਵਿਊ ਪੈਂਦਾ ਵਾ, 8 ਲੱਖ 12 ਹਜ਼ਾਰ ਸਬਸਕ੍ਰਾਈਬਰ ਆ। ਉਹ ਬਾਕੀ ਜੁਗ ਨੂੰ ਉਹ ਸਾਰੇ ਨਾਲ ਏਦਾਂ ਹੀ ਹੁੰਦਾ ਵਾ, ਓਏ ਉਹ ਟੈਨਸ਼ਨ ਨਾ ਲੈ। ਇਹ ਹੁਣ ਮੁਖਲਸ ਰਹਿ ਗਏ ਸਾਰੇ ਨਾਲ। ਨਹੀਂ ਸਾਰੇ ਹੀ ਮੁਖਲਸ ਨੇ, ਅੱਲਾ ਦਾ ਸ਼ੁਕਰ ਆ। ਅਗਰ ਮੈਂ ਵਿੱਚ ਇਹਨਾਂ ਨੂੰ ਆ ਬੋਲਦਾ ਵੀ ਹੈ ਨਾ, ਉਹ ਵੀ ਮੈਂ ਕਿਸੇ ਮਾਨ ਨਾਲ ਪਿਆਰ ਨਾਲ ਬੋਲਦਾ, ਬਾਅਦ ਚ ਮੈਂ ਠੀਕ ਹੋ ਜਾਣਾ। ਇਹੀ ਤਾਂ ਰੌਲਾ ਵਾ।
ਹਾਂਜੀ ਜਾਓ ਜੀ ਹਾਂ, ਇਹ ਨਹੀਂ ਕਿ ਵੀ ਮੈਂ ਹੁਣ ਅੱਗੇ ਮੈਂ ਉਹਨਾਂ ਨੂੰ ਬੋਲਿਆ ਵੀ ਤੁਹਾਨੂੰ ਸਮਝ ਨਹੀਂ ਹੈਗੀ, ਤੁਸੀਂ ਮੈਸੇਜ ਕਰਦੇ ਤੁਹਾਨੂੰ ਪਤਾ ਨਹੀਂ, ਤੇ ਉਸ ਤੋਂ ਬਾਅਦ ਮੈਂ ਦਿਲ 'ਚ ਰੱਖੀ ਇਹ ਗੱਲ। ਨਹੀਂ, ਉਹ ਵੀ ਰੱਖਣਗੇ ਨਾ ਤੇ ਫਿਰ ਉਹ ਵੀ ਮੁਨਾਫਕਤ ਆ। ਮੈਸੇਜ ਸੁਣੀ ਇਧਰੋਂ ਕੱਢ ਦਿਓ, ਮੈਂ ਨਹੀਂ ਸੁਣ ਕੇ ਕੱਢੀ। ਇਹਨੂੰ ਮੈਸੇਜ ਜੁਮੇਰਾਰ ਕਿੰਨੇ ਬੱਚੇ ਚਾਹੀਦੇ ਇਹਦੇ ਉਹ ਮੈਸੇਜ ਮਸ਼ਹੂਰੀ ਕਾਰੀ ਸਾਹਿਬ ਦਾ ਮੈਸੇਜ ਆਇਆ। ਹੋਰ ਕੋਈ ਤੇਰੇ ਦੇਣ 'ਚ ਕੋਈ ਦਫ਼ਤਰ ਦਾ ਹਿਸਾਬ ਕਿਤਾਬ ਨਵਾਂ? ਮੈਂ ਤੇ ਆ ਸੁਣ ਕੇ ਪਰੇਸ਼ਾਨ ਆ, ਲੇਕਿਨ ਤੁਸੀਂ ਇਹ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਤੁਸੀਂ ਵੱਡੇ ਬੰਦੇ ਜੇ, ਐਵੇਂ ਬੰਦਾ ਗੱਲ ਕਰਕੇ ਫਸਦਾ ਵਾ, ਤੁਸੀਂ ਵੀ ਸਦਕਾ ਵੀ ਕਰੋ। ਹਾਂ, ਅੱਛਾ ਸਦਕਾ ਕਰਕੇ ਵੇਖੋ, ਅੱਛਾ ਖੁੱਲ ਜਾਏਗਾ। ਇਹ ਕੱਲੀ ਤਨਖਾਹ ਨਾਲ ਨਹੀਂ ਗੁਜ਼ਾਰਾ ਹੋ ਰਿਹਾ। ਨਹੀਂ, ਉਹ ਕਹਿ ਰਿਹਾ ਵਾ ਕਿ ਬਾਹਰੋਂ ਦਫ਼ਤਰ ਤੋਂ ਆਹੋ ਹੀ ਬਾਹਰ ਕੇ ਤਨਖਾਹ ਥੋੜੀ ਆ, ਸਦਕਾ ਕਰੋ ਨਾਲ ਨਹੀਂ, ਮਤਲਬ ਆਪਣੇ ਦੋਸਤਾਂ ਦਾ ਜਿਹੜੇ ਤੁਹਾਡੇ ਨਾਲ ਕੰਮ ਦੋਸਤ ਜਿਹੜੇ ਕੰਮ ਕਰਦੇ ਨੇ। ਹਾਂਜੀ ਅੱਛਾ ਅੱਛਾ। ਤੂੰ ਸਿੱਧਾ ਹੀ ਕਹਿੰਦੇ ਸਾਜੀ ਘਰ ਦੀ ਕੋਈ ਸ਼ੈ ਕਰ। ਇਹਨੇ ਕਹਿਣਾ ਅੰਮੀ ਜੀ ਤਨਖਾਹ ਦੇ ਕਮੇਟੀ ਦੇ ਲੋ, ਸਦਕੇ 'ਚ ਆਪਾਂ ਘਰ ਦਾ ਰਾਸ਼ਨ ਲਿਆ ਵਾ। ਉਸਤਾਦ ਜੀ ਸਾਡੇ ਘਰ ਕਮੇਟੀ ਕੋਈ ਨਹੀਂ ਪਈ, ਅੱਜ ਤੱਕ ਸੀ ਕਮੇਟੀ ਨਹੀਂ ਪਈ। ਤੁਹਾਡੇ ਘਰ ਤੇ ਮੰਜੀ ਵੀ ਕੋਈ ਨਹੀਂ ਪਈ। ਯਾਰ ਕਮੇਟੀ ਕਿੱਦਾਂ ਤੂੰ ਪਾਉਣੀ ਹੈ? ਕਮੇਟੀ ਹਰ ਮਹੀਨੇ ਦੇਣੀ ਪੈਂਦੀ ਹੈ। ਹਾਂਜੀ ਹਾਂ, ਤੇ ਦੂਸਰੀ ਗੱਲ ਆ, ਸਾਡੇ ਦੂਜੀ ਕਮੇਟੀ ਚੋਂ ਨਿਕਲ ਆਈ, ਬਾਕੀ 8 ਦੇਣ ਲੱਗਿਆ ਤੇ ਮੌਤ ਪੈਂਦੀ। ਸਾਡੇ ਅਸੀਂ ਤੇ ਉਹ ਨਸਲ ਆ ਕਿ ਜਦੋਂ ਇੱਕ ਵਾਰੀ ਸਾਡੀ ਕਮੇਟੀ ਨਿਕਲ ਆਈ ਤੇ ਹੁਣ ਦੁਬਾਰਾ ਉਹ ਦੇਣੇ ਨੇ, ਕਿਉਂਕਿ ਉਹ ਕਰਜ਼ਾ ਤੇ ਉਹ ਦੇਣ ਲਈ ਤੇ ਅੱਲਾ ਮਾਫੀ ਦੇਵੇ, ਤੇਰੀ ਸੋਚ ਆ। ਹਾਂਜੀ ਨਾਲੇ ਅਸੀਂ ਸਿੱਧੇ ਲੱਭਣਾ ਹੀ ਨਹੀਂ। ਸਿੱਧੇ ਨੋਟ ਤੇ ਤੇਰੇ ਘਰ ਵੜਦੇ ਨਹੀਂ, ਮੁਚੋੜ ਕੇ ਅੱਜ ਜਿਹਨੇ ਕਮੇਟੀਆਂ ਪਾਉਣ ਵਾਲੇ ਆ ਉਹਨਾਂ ਨੂੰ ਪਤਾ ਇਹ ਭਾਰੂ ਜ਼ਰਾ ਠੀਕ ਨਹੀਂ ਹੈਗਾ, ਉਹਨੂੰ ਕਹਿਣਗੇ ਨਹੀਂ ਭਾਈ 9ਵੀਂ ਮਿਲਣੀ ਹੈ। ਅੰਮੀ ਨੇ ਕਮੇਟੀ ਪਾਈ ਆ, ਉਹ ਤੇਰੇ ਘਰ ਅਚਾਰ ਪਵੇ ਤੇ ਜਗ੍ਹਾ ਮੁੱਕ ਜਾਂਦੀ, ਕਮੇਟੀ ਕਿੱਥੇ ਪੈਣੀ ਪਿੱਛੇ? ਇਹਦੀ ਅੰਮੀ ਨੇ ਅੱਧਾ ਕਿਲੋ ਅਚਾਰ ਪਾਇਆ, ਪੂਰੇ ਮੁਹੱਲੇ 'ਚ ਬੋ ਫੈਲੀ ਪਈ, ਘਰ ਦੇ ਅੰਦਰ ਵੜੇ ਇਹਨਾਂ ਨੇ ਤੇਲ ਦੇ ਵਿੱਚ, ਬੈਠਕ 'ਚ ਇੱਕ ਇੰਜ ਪਹੁੰਚੇ ਚੁੱਕ ਕੇ ਤੇਲ ਲੰਘਣ ਦੇ ਨੂੰ ਕਹੇ ਭਾਜੀ ਅੰਦਰ ਅਚਾਰ ਪੈ ਰਹੇ, ਇੰਨਾ ਕਿਤੇ ਘਰ ਅੱਲਾ ਮਾਫੀ ਦਾ। ਇਹਨਾਂ ਨੇ ਕਮਰੇ ਨੂੰ ਛੱਤ ਨਹੀਂ ਪਵਾਈ, ਤੋਂ ਢੱਕਣ ਲਵਾਇਆ ਹੋਇਆ। ਯਾਰ ਅਚਾਰ ਪਾਉਣ ਤੋਂ ਪਹਿਲੇ ਜਦੋਂ ਉਹ ਫਾੜੀਆਂ ਨਹੀਂ ਕੱਟਦੇ, ਹਾਂਜੀ ਕਿੰਨੀ ਦੇਰ ਉਹ ਸਿਰ ਥੱਲੇ ਸਰਾਣਾ ਟੈਬ ਰੱਖ ਕੇ ਸੌਂਦੇ ਰਹੇ, ਫਿਰ ਮਾਂ ਨੇ ਕਿਹਾ ਉੱਠ ਪਿਆ ਮੈਂ ਅਚਾਰ ਪਾਉਣਾ ਇਹਦਾ। ਬਾਅਦ 'ਚ ਕਿੰਨੇ ਪਰੌਣੇ ਨੂੰ ਮਸਾਲੇ ਵਾਲਾ ਸਰਾਣਾ ਦਿਓ ਬਈ, ਆਹੋ। ਲੈ ਕੇ ਬੇਟਾ। ਇੱਕ ਭਰਾ ਇਹਦਾ ਫੋਮ ਵਾਲੀ ਜੈਕਟ ਪਾ ਕੇ ਵਿੱਚ ਫਿਰਨ ਦਿਆ, ਕਹਿੰਦਾ ਮੈਂ ਅਲਸੂਰੇ ਲੱਭਣ ਡਿਆ ਵੀ। ਅੱਛਾ ਉਹ ਇੰਜ ਕਰਕੇ ਅਚਾਰ ਦੇ ਵਿੱਚੋਂ। ਅੰਮੀ ਨੇ ਕਮੇਟੀ ਪਾਈ ਆ, ਮੈਂ ਕਿਹਾ ਅੰਮੀ 20 ਕਮੇਟੀਆਂ ਕਰ ਲਓ ਨੋਨੀ ਜਵਾਲ ਦਾ, ਕਹਿੰਦੀ ਪੁੱਤ ਨਹੀਂ ਅੰਦਰ 20 ਆਉਣਗੀਆਂ ਨੇ, 10 ਠੀਕ ਆ। ਭਾਜੀ ਮੈਂ ਇਹ ਕਹਿੰਦਾ ਸਦਕਾ ਕਰੋ ਸੀਰੀਅਸ। ਲੋਕੀ 10 ਕਮੇਟੀਆਂ ਪਾਈਆਂ, ਲੋਕੀ ਬੂਹਾ ਖੜਕਾ ਉਹ ਬਾਜੀ ਆ ਤੁਹਾਡੀ 9ਵੀਂ ਕਮੇਟੀ ਬਾਹਰ ਡਿੱਗੀ ਆ। ਲੋਕੀ ਕਮੇਟੀਆਂ ਜੇ ਰੱਖ ਕੇ ਨਾ ਬੂਹੇ ਦੇ ਦੋਵੇਂ ਕੁੰਡੇ ਫੜ ਕੇ ਅੰਦਰ ਕਰਦੇ ਕਮੇਟੀਆਂ, ਓਏ ਕਮੇਟੀ ਅੰਦਰ ਕਰੋ ਆਪਣੀ। ਮਾਂ ਜੀ ਨੇ ਅੰਦਰ ਕਮਰੇ 'ਚ ਪਰਚੀਆਂ ਰਲਾ ਕੇ ਬਾਹਰ ਗਲੀ 'ਚ ਸੁੱਟੀਆਂ, ਅੰਦਰ ਪਰਚੀਆਂ ਡਿੱਗਣੀ। ਹਾਂ ਵਿਚਾਰਾ ਤਨਖਾਹ ਘਰ ਹਜ਼ਾਰ ਕਰਕੇ ਜਾਂਦਾ, ਕਹਿੰਦਾ ਕੱਟੀ ਤਨਖਾਹ ਹੁੰਦੀ ਨਹੀਂ ਸਾਡੇ ਘਰ। ਯਾਰ ਇਹ ਹੋਰ ਸੀ ਨਾ ਉਸਤਾਦ ਜੀ, ਸੀਰੀਅਸ ਸਦਕਾ ਕਰੋ, ਮਜ਼ਾਕ ਨਹੀਂ ਕਰਦਾ। ਅੱਛਾ ਚਲੋ ਇਹ ਤਾਂ ਅੱਛਾ ਦੱਸ। ਮਜ਼ਾਕ ਸਦਕਾ ਹੁੰਦਾ, ਕਿਦਾਂ ਦੀ ਗੱਲ ਕਰਨੀ ਆ? ਅੱਛਾ ਚੱਲ ਨਹੀਂ ਇਹ ਤਾਂ ਦੱਸ ਨਾ ਕਿ ਇਹ ਇੱਕ ਮਿਸਾਲ ਆ ਕਿ ਤੂੰ ਇੱਥੇ ਕੰਮ ਕਰਦਾ ਹੈ, ਇੱਥੇ ਸਿਸਟਮ ਆ ਤੇਰਾ, ਲੰਗਰ ਤੇਰਾ ਇੱਥੋਂ ਲੱਗਾ, ਇੱਥੋਂ ਤੂੰ ਖਾਣਾ ਪੀਣਾ ਸਾਰਾ ਕੁਝ ਇੱਥੇ ਕਰਦਾ, ਇਹਦਾ ਇੱਕ ਤੇਰੇ ਦਿਮਾਗ ਦੇ ਵਿੱਚ ਇਹ ਨਹੀਂ ਹੈਗਾ ਇੱਕ ਇਹਦਾ ਇੰਨਾ ਭਾਰ ਇਸ ਦਫ਼ਤਰ ਦਾ, ਮੇਰਾ ਇੱਥੇ ਦੇ এনवायरमेंट ਦਾ, ਡਿਊਟੀ ਦਾ, ਕਿ ਤੂੰ ਇੱਕ ਵਾਰ ਛੁੱਟੀ ਕਰਨੀ ਭਾਵੇਂ ਬਿਮਾਰ ਆ, ਤੂੰ ਇੱਕ ਮੈਸੇਜ ਨਹੀਂ ਕਰ ਸਕਦਾ? ਇਹ ਤੁਹਾਡੀ ਪਰਵਰਿਸ਼ ਇਦਾਂ ਦੀ, ਮਤਲਬ ਕਦੀ ਜ਼ਿੰਦਗੀ 'ਚ ਇਦਾਂ ਦੇ ਅਦਾਰੇ 'ਚ ਕੰਮ ਨਹੀਂ ਕੀਤਾ ਜਾਂ ਇਦਾਂ ਦਾ ਕਦੀ ਹੋਇਆ ਨਹੀਂ? ਇਹ ਰੌਲਾ ਨਾ। ਇਹੀ ਰੌਲਾ ਉਸਤਾਦ। ਤੇ ਹੁਣ ਜਦੋਂ ਮੈਂ ਤੈਨੂੰ ਦੱਸ ਦਿੱਤਾ ਤੇ ਹੁਣ ਸਮਝਣ ਲੱਗਿਆ, ਮਤਲਬ ਹੁਣ ਸਮਝ ਨਹੀਂ ਸਕਦਾ, ਹੁਣ ਫਿਕਸ ਹੋ ਗਿਆ ਸਾਰਾ ਕੁਝ। ਹੁਣ ਤੁਸੀਂ ਆ ਸਮਝਾਤਾ ਕਿ ਨਹੀਂ, ਮੈਂ ਅੱਗੇ ਵੀ ਕਈ ਵਾਰੀ ਕਿਹਾ ਤੈਨੂੰ, ਹਾਂ ਮੇਰੇ ਸਾਹਮਣੇ ਯਾਦ ਕਰ ਕਿ ਯਾਰ ਇੱਕ ਮੈਸੇਜ ਨੂੰ ਨਹੀਂ ਕਰ ਦਿੰਦਾ। ਕਿੰਨੀ ਵਾਰੀ ਤੈਨੂੰ ਇਹ ਕਿਹਾ? ਸਾਜੀ ਉਹ ਤੇ ਪਹਿਲੇ ਵਾਲਾ ਵਾਕਿਆ, ਉਹ ਪਹਿਲੇ ਵਾਲੇ ਵਾਕਿਏ ਤੋਂ ਬਾਅਦ ਨਹੀਂ ਨਾ ਸਮਝਿਆ, ਤੇ ਇਹ ਕਿੱਦਾਂ ਸਮਝੇਗਾ? ਆ ਤੇ ਇੱਕ ਸੀ, ਉਹ 12 ਉਹ 3-4 ਸੀਗੀਆਂ, ਆ ਇੱਕ ਛੁੱਟੀ ਇਹਦੀ ਥੋੜੀ ਸਮਝ, ਉਹਦੀ ਬਹੁਤੀ ਸੀ। ਇਹ ਸਮਝ ਆ ਗਈ ਸੀ? ਉਸਤਾਦ ਜੀ ਮੇਰੇ ਨਾਲ ਜਾਂਦਾ ਆਉਂਦਾ, ਉਹਨੂੰ ਪੁੱਛੋ, ਮੈਂ ਕਿਹਾ ਤੂੰ ਉਸਤਾਦ ਜੀ ਨੂੰ ਕਹੇਗਾ ਉਸਤਾਦ ਜੀ ਮੈਂ ਉਸਤਾਦ ਜੀ ਭਾਵੇਂ ਜਿੰਨਾ ਮਰਜ਼ੀ ਕੰਮ ਛੇੜਾ ਹੋਵੇ ਉਸਤਾਦ ਜੀ ਮੈਂ ਘਰ ਜਾਣਾ, ਮੈਂ ਕਿਹਾ ਤੈਨੂੰ ਰੋਕਣਗੇ ਨਹੀਂ, ਲੇਕਿਨ ਤੁਸੀਂ ਆਪ ਦੇਖਣਾ ਕੋਈ ਖਿਜੇ ਤਾਂ ਨਹੀਂ, ਕੰਮ ਦਾ ਟਾਈਮ ਆ, ਕੋਈ ਸ਼ੋਅ ਦੇਣ ਵਾਲਾ ਪਿੱਛੇ ਕੋਈ ਨਹੀਂ, ਇਹ ਤੁਸੀਂ ਆਪ ਦੇਖਣਾ। ਮੈਂ ਆਹੋ, ਬਿਲਾ ਕਿਹਾ ਇਹ ਟਾਈਮਾਂ ਜਾ ਕੇ ਨਹੀਂ, ਮੈਂ ਕੱਲ ਸੀਰੀਅਸਲੀ ਉਹ ਤਾਂ ਮੈਨੂੰ ਆਪ ਟੈਨਸ਼ਨ ਸੀ ਕਿ ਯਾਰ ਦਾਨਸ਼ ਚਲਾ ਗਿਆ, ਮੇਰੇ ਨਾਲ ਹੀ ਮਗਰੇ ਆ ਕੇ ਬਿੰਗਾ ਜਿਹਾ ਲੱਗ ਗਿਆ, ਸਾਰੀ ਮੈਂ ਛੁੱਟੀ ਕਰਨਾ ਐ ਆ ਗਿਆ, ਤੂੰ ਤਾਂ ਸਭ ਕਰਨਾ। ਇੱਥੇ ਉਸਤਾਦੀ ਆ ਹੁਣ ਕਹਿੰਦੇ ਆ, ਇਹ ਸਾਰੀ ਪਲੈਨਿੰਗ ਜਿੰਨੀ ਵੀ ਉਸਤਾਦੀ ਇਹਦੀ ਸੀ। ਹਾਂਜੀ ਇਹ ਜਦੋਂ ਮੈਂ ਆਇਆ ਨਾ ਉਸਤਾਦੀ, ਹਾਂਜੀ ਉਦੋਂ ਹੀ ਇਹ ਸ਼ਾਨ ਆ ਰਹੀ ਸੀ ਮੈਨੂੰ ਛੁੱਟੀ ਦੀ, ਕਾਦੀ ਛੁੱਟੀ ਦੀ। ਉਹ ਵੀਡੀਓ ਮੈਂ ਸ਼ਾਨ ਆਉਣੇ, ਮੈਂ ਚਾਂਦੇ ਵਾਲਾ ਬਿਠਾ ਵਾਂ। ਅੱਛਾ ਤੁਸੀਂ ਚੈੱਕ ਕਰਨਾ ਵੀ ਉਸਤਾਦ, ਕਹਿੰਦਾ ਉਹਨੇ ਕਿੱਡੀ ਅੱਛੀ ਸ਼ਰਟ ਪਾਈ ਹੈ, ਲੇਕਿਨ ਥੱਲੇ ਉਹਨੇ ਇੱਕ ਜਰਸੀ ਜੀ ਪਾ ਕੇ ਉਹਦਾ ਬੇੜਾ ਗਰਕ ਕੀਤਾ। ਅਦਾਈ ਦਰ ਤਾਂ ਕਰੀ, ਇਹਨੇ ਕਿੱਡੀ ਅੱਛੀ ਸ਼ਰਟ ਤੇ ਕੋਟ ਪਾਇਆ, ਲੇਕਿਨ ਥੱਲੇ ਜਿਹੜਾ ਨਜ਼ਰ ਆ ਰਿਹਾ ਉਹਦਾ। ਅੱਛਾ ਹੁਣ ਮੈਨੂੰ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਤੂੰ ਮੈਨੂੰ ਕੀ ਤਰਬੀਅਤ ਨਹੀਂ ਜਾਨੀ ਕਰਤੇ ਯਾਰ ਇनको? ਮੈਂ ਕਿਹਾ ਤਰਬੀਅਤ ਇਹਨਾਂ ਨੇ ਮੇਰੀ ਖਰਾਬ ਕਰਤੀ, ਮੈਂ ਦੇਖੋ ਟਰੂਜ਼ਰ ਨਾਲ ਸ਼ਰਟ ਪਾ ਕੇ ਸ਼ੋਅ ਕਰਨੇ। ਉਸਤਾਦ ਜੀ ਇਹ ਬਿਲਕੁਲ ਉਹ ਤਾਂ ਹੁਣ ਥੱਲੋਂ ਪਾਈ ਆ, ਉਹਨੂੰ ਕਹਿੰਦੇ ਟਾਈਟਸ, ਸਕਿਨ ਟਾਈਟ ਕਹਿੰਦੇ। ਸਕਿਨ ਟਾਈਟਸ, ਉਹ ਥੱਲੋਂ ਜਿਹੜਾ ਸਰਦੀ ਨਾਲ ਲੱਗੇ ਜਿਹੜਾ ਜਗਲਮਾਨ ਟੈਪ। ਨਾਲੇ ਤੁਸੀਂ ਬਾਹਰ ਨਹੀਂ ਨਿਕਲਣਾ ਹੁੰਦਾ, ਅਸੀਂ ਬਾਹਰੋਂ ਅੰਦਰੋਂ ਬਾਹਰ ਜਾਣਾ ਹੁੰਦਾ। ਤੁਸੀਂ ਤੇ ਭਾਵੇਂ ਮਤਲਬ ਬਨੈਨੀ ਸ਼ਰਟ ਪਾ ਕੇ ਸ਼ੋਅ ਕਰ ਲਓ,
ਨਹੀਂ ਨਹੀਂ, ਮੈਂ ਜਦੋਂ ਬਹੁਤ ਬਾਹਰ ਵੀ ਨਿਕਲਦਾ ਹੁੰਦਾ ਸੀ ਨਾ ਧੁੰਦਾਂ 'ਚ, ਮੈਂ ਉਦੋਂ ਵੀ ਇਦਾਂ ਦਾ ਨਹੀਂ ਸੀ ਹੁੰਦਾ ਜੀ। ਤੁਸੀਂ ਹਾਈ ਨੈਕ ਪਾਉਣੀ ਨਾ, ਹਾਈ ਨੈਕ ਦੇ ਉੱਤੇ ਜਰਸੀ ਪਾ ਲਓ, ਜਿਹੜਾ ਇੱਕ ਤਰੀਕਾ ਵਾ। ਇਹ ਨਹੀਂ ਮੈਂ ਕਹਿ ਰਿਹਾ ਕਿ ਤੂੰ ਕਿਉਂ ਪਾਈ ਆ, ਲੇਕਿਨ ਇਹ ਬਣਦਾ ਨਹੀਂ ਆਪਸ। ਉਹ ਸਕਿਨ ਟਾਈਟ ਜਾਣਾ, ਹਾਈ ਨੈਕ ਪਾਉਣ ਦਾ ਇਸ਼ੂ ਆ। ਮੈਂ ਪਿੱਛੇ ਦੇਖ ਸਕਿਨ ਟਾਈਟ ਦਾ ਕਲਰ ਚੈੱਕ ਕਰੋ ਉਸਤਾਦ ਜੀ ਥੱਲੋਂ। ਉਹ ਮੈਂ ਦੂਜੀ ਲਈ ਹਾਈ ਨੈਕ ਦਾ ਕੀ ਇਸ਼ੂ ਆ? ਉਹ ਵੀ ਮੇਰੇ ਕੋ ਪਿੱਛੇ ਦੇਖ ਨਹੀਂ ਹੁੰਦਾ, ਧੌਣ ਨਹੀਂ ਮੁੜਦੀ। ਅੱਛਾ, ਇਹਦੀ ਧੌਣ ਨਹੀਂ ਮੁੜਦੀ ਉਸਤਾਦ ਜੀ। ਹੁਣ ਉਦਾਂ ਤਾਂ ਚੱਲ ਜਾਓ, ਨਾਲੇ ਉਹ ਤੁਸੀਂ ਉਸ ਬੱਚੇ ਨੂੰ ਕੀ ਉਹਨੇ 3 ਈਦਾਂ ਬੰਦ ਘੜੀ ਨਾਲ ਵੇਖ ਲਈਆਂ ਉਹਨੂੰ ਤੁਸੀਂ ਕੀ ਤਰਬੀਅਤ ਕਰਦੇ? ਲੇਕਿਨ ਇਹ 24 ਘੰਟਿਆਂ 'ਚ 2 ਵਾਰੀ ਇਹ ਵੀ ਸਹੀ ਟਾਈਮ ਦੱਸਦੀ। ਉਸਤਾਦ ਜੀ ਭਲਾ ਕਿਦਾਂ 2 ਵਾਰੀ ਕਿਦਾਂ ਸੀ? 2 ਵਾਰੀ ਸਹੀ ਟਾਈਮ ਦੱਸਦੀ ਨਾ, ਬੰਦ ਘੜੀ ਵੀ 24 ਘੰਟਿਆਂ 'ਚ 2 ਵਾਰੀ ਸਹੀ ਟਾਈਮ ਦੱਸਦੀ। ਇੱਕ ਵਾਰੀ ਤੇ ਬੜੇ ਗਲਤ ਟਾਈਮ ਤੋਂ ਸਹੀ ਟਾਈਮ ਲੰਘਣਾ ਹੀ ਹੈ ਨਾ। ਉਸਤਾਦ ਜੀ ਇਹ ਬਰੀਕ ਗੱਲ ਹੈ, ਮੈਂ ਹੀ ਸਮਝ ਸਕਦਾ ਵਾਂ। ਤੁਸੀਂ ਆਪਣੀ ਸਦਾਰਤ ਮੈਨੂੰ ਦਿਓ ਤੇ ਰੈਸਟ ਕਰੋ ਮੈਨੂੰ। ਨਹੀਂ ਨਹੀਂ, ਮੈਂ ਕਹਿਤਾ ਭਾਈ, ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਟੀ ਟਾਈਮ ਕਰਨਾ, ਉਹਦੇ ਦਰਮਿਆਨ 'ਚ ਇਹ ਭਾਵੇਂ ਕਰੀ ਜਾਣ ਜਿੱਦਾਂ ਮਰਜ਼ੀ, ਉਹ ਇਹਨਾਂ ਦਾ ਰੌਲਾ। ਭਾਜੀ ਟੀ ਟਾਈਮ ਨਹੀਂ ਬੰਦ ਹੋਣਾ। ਨਹੀਂ ਨਹੀਂ, ਉਹ ਮੈਂ ਕਰਾਂਗਾ, ਲੇਕਿਨ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ। ਅੱਜ ਮੈਂ ਬੈਠਾ ਨਾ, ਹੁਣ ਕੱਲ ਤੋਂ ਬਾਅਦ ਪਰਸੋਂ ਮੈਂ ਆਵਾਂਗਾ ਵਜ੍ਹਾ ਕੀ ਹੈ? ਤੇ ਕਰਾਂਗੇ ਵੀ ਜੁਗਤਾਂ। ਉਹ ਕੋਈ ਦੂਜੀਆਂ ਨਹੀਂ ਪਾਉਂਗਾ ਬੁੰਗਸਤਾਨ। ਉਹ ਜਿਹੜਾ ਦੂਜਾ ਮੇਰਾ ਸੈਟਅਪ ਆ, ਜਿਹੜਾ ਐਵੇਂ ਮੇਰੇ ਅੰਦਰ ਇੱਕ ਜਾਗ ਪੈਂਦਾ ਵਾ, ਐਵੇਂ ਸ਼ੈਕਸਪੀਅਰ ਜਾਗ ਪੈਂਦਾ, ਕਦੀ ਮੰਟੋ ਜਾਗ ਪੈਂਦਾ ਫਿੱਕਾ ਜਿਹਾ ਐਵੇਂ ਕਦੀ। ਉਹ ਮੇਰੇ ਸਟਾਰਲੀ ਤੇ ਜਿਹੜੇ ਮੇਰੇ ਦੋਸਤ ਨੇ, ਉਹਨਾਂ ਨਾਲ ਬਹੁਤ ਮਜ਼ਾ ਆ ਰਿਹਾ। ਉਹ ਵਿਚਾਰੇ ਮੇਰਾ ਦਿਲ ਰੱਖੀ ਰੱਖਦੇ ਨੇ, ਜੋ ਮੈਂ ਕਹੀ ਜਾਂਦਾ ਵਿਚਾਰੇ ਮੰਨੀ ਜਾਂਦੇ ਨੇ, ਮੇਰੀਆਂ ਝਿੜਕਾਂ ਵੀ ਸੁਣ ਲੈਂਦੇ ਨੇ ਵਿਚਾਰੇ ਉਹਨਾਂ 'ਚ। ਲੇਕਿਨ ਉਸਤਾਦ ਜੀ ਸਾਦਾ ਜੁਗਤਾਂ ਦਾ ਵੀ ਉਚਾਸ ਨਹੀਂ ਹੁੰਦਾ, ਆਵਾਮ ਆਪਣੀ ਗੱਲਾਂ ਦਾ। ਨਹੀਂ ਨਹੀਂ ਨਹੀਂ, ਮੈਂ ਪਤਾ ਕੀ ਦੱਸਾਂ, ਇਹ YouTube ਆ। ਹਾਂਜੀ, ਦੇਖੋ ਭਾਵੇਂ 3 ਸਾਲ 4 ਸਾਲ ਬਾਅਦ ਮੈਨੂੰ ਸਮਝ ਆਈ, ਲੇਕਿਨ ਮੈਨੂੰ ਹੁਣ ਸਮਝ ਆਈ ਹੈ ਉਸਤਾਦ ਜੀ। ਦੇਖੋ ਜਿਹੜੇ ਇਹ ਮਾਰਕੀਟ ਆ ਪੂਰੀ, ਠੀਕ ਹੈ ਨਾ, ਪੂਰੀ ਮਾਰਕੀਟ ਦੇ ਵਿੱਚੋਂ ਜਿਹੜੇ ਤੁਹਾਡੇ ਪਿਆਰ ਵਾਲੇ ਜੀ ਨੇ, ਜਿਹੜੀ ਤੁਹਾਡੀ ਸੈਟਅਪ, ਉਹਨੂੰ ਲੈਦਾ ਇੱਕ ਬੈਠਕ 'ਚ ਲੈ ਕੇ ਬਹਿ ਜਾਓ, ਉੱਥੇ ਆਪਣਾ ਬਕਵਾਸ ਕਰਨਾ ਜਿਹੜੀ ਕਰਨੀ। ਯਾਨੀ ਕਿ ਸ਼ੋਅ ਨਵਾਂ ਕੋਈ ਹੋਰ। ਹਾਂ, ਹੁਣ ਤੁਸੀਂ 10 ਬੰਦਿਆਂ ਦੇ ਨਾਲ ਇੱਕ ਮੁਹੱਬਤ ਕਰਨੀ, ਉੱਥੇ 90 ਦੂਜੇ ਵੀ ਨੇ ਜਿਹੜੇ ਮਤਲਬ ਨਹੀਂ ਸੁਣਨਾ ਚਾਹੁੰਦੇ, ਉਹਨਾਂ ਨੂੰ ਵੀ ਸੁਣਾਈ ਜਾਣਾ। ਆ ਗਈ ਨਾ ਮੇਰੇ ਜ਼ਿਹਨ 'ਚ ਗੱਲ? ਗੁੱਡ। ਉਸਤਾਦ ਜੀ ਮੈਂ ਆਪੇ ਸਮਝ ਜਾਣਾ ਨਾ, ਥੋੜਾ ਡਿਲੇ ਕਰ ਲਿਆ ਕਰੋ, ਮੈਂ ਆਪੇ ਸਮਝ ਜਾਂਦਾ ਹੁੰਦਾ। ਇਹ ਭਾਜੀ ਤੇ ਸੁਣਿਓ, ਓਵਰਲੈਪ ਨਾ ਕਰਿਆ ਕਰੋ ਉਸਤਾਦ ਜੀ, ਗੱਲ ਸੁਣਿਆ ਕਰੋ ਇੱਧਰ। ਉਸਤਾਦ ਜੀ ਤੁਸੀਂ ਹਲਕੀ ਜੀ ਨਹੀਂ ਨਹੀਂ, ਕੋਈ ਸਹੀ ਕਹਿ ਰਿਹਾ ਉਸਤਾਦ ਜੀ, ਤੁਸੀਂ ਹਲਕੀ ਜੀ ਵਾਸੀ ਲੈਂਦੇ ਨਾ ਤੇ ਸਾਡੇ ਸਾਰਿਆਂ ਦਾ ਮੂਡ ਹੋ ਜਾਂਦਾ ਵੀ ਛੁੱਟੀ ਹੈ, ਤੇ ਉਹ ਬੰਦੇ ਕਹਿਣ ਦੇ ਕਿ ਨਹੀਂ ਜੀ ਟੀ ਟਾਈਮ ਨਹੀਂ ਬੰਦ ਹੋਣ ਦੇਣਾ ਜੀ, ਇਹ ਨਹੀਂ ਹੋਣ ਤਾਜੀ ਦੇਣਾ ਟੀ ਜੀ, ਟਾਈਮ ਦੇ ਪਿੱਛੇ ਬੜੀ ਮਿਹਨਤ ਆ ਤਾਜੀ। ਟੀ ਟਾਈਮ ਜੇ ਬੰਦ ਨਾ ਅੱਬਲ ਹੋਵੇ, ਇਹਦੀ ਜਗ੍ਹਾ ਤੇ ਕੋਈ ਸ਼ੋਅ ਹੋਰ ਹੋਵੇ। ਉਹ ਬੇਟੇ ਮਿਹਨਤ ਮਾਲਕਾਂ ਦੀ ਆ, ਤੂੰ ਤਾਂ ਘੰਟਾ ਸੌਂ ਕੇ ਵੀ ਟੀ ਟਾਈਮ ਕੱਢ ਲੈਂਦਾ ਵਾ। ਮਿਹਨਤ ਤਾਂ ਮਾਲਕ ਕਰਦੇ ਆ। ਘੰਟਾ ਲੰਘ ਜਾਂਦਾ ਵਾ, ਸੌ ਕੇ ਨਹੀਂ ਲੰਘਦਾ। ਇਹੀ ਗੱਲ ਵਾ, 100 ਕੇ 3 ਘੰਟੇ ਲੰਘਦੇ, ਤੈਨੂੰ ਐ ਠੁੱਡਾ ਕਰਾ ਕੇ ਠਾਉਣਾ ਪੈਂਦਾ ਕਿਸ ਨਹੀਂ ਨਹੀਂ, ਮੈਂ ਉਹਦੇ 'ਚ ਲਾਈਵ ਵਾਲਾ ਜਿਹੜਾ ਸੈਟਅਪ ਨਹੀਂ ਕਰ ਰਿਹਾ, ਉਹ ਮੈਂ ਕਰ ਰਿਹਾ ਇਸ ਤਰ੍ਹਾਂ। ਜਿਹੜੀ ਮੈਂ ਤੁਹਾਨੂੰ ਕਿਹਾ ਸੀ, ਮੈਂ ਲਾਈਵ ਵਾਸਤੇ ਇੱਕ ਡਿਵਾਈਸ ਲਈ, ਬੜੀ ਮਜ਼ੇਦਾਰ। ਉਹਦੇ 'ਚ ਮੈਂ ਨਾਲ ਗਾਣੇ ਵੀ, ਠੀਕ ਹੈ ਨਾ, ਮੈਂ ਆਪਣੇ ਪਲੇ 'ਚ ਵਕਫਾ ਵੀ ਕਰਿਆ ਕਰਾਂਗੇ, ਬ੍ਰੇਕ ਦਾ ਟਾਈਮ ਹੁਆ ਬ੍ਰੇਕ ਵੀ ਲਿਆ ਕਰਾਂਗੇ, ਉਹਦੇ 'ਚ ਨਿਜ਼ਾਮ ਕਰ ਲਿਆ ਕਰਾਂਗੇ, ਠੀਕ ਹੈ ਨਾ। ਮੈਂ ਕੱਪੜੇ ਸਹੀ ਪਾਏ ਨਾ। ਹਾਂ, ਟੀ ਟਾਈਮ 'ਚ ਉਹਦੇ 'ਚ ਲਾਈਵ 'ਚ ਇਹ ਆ ਕਿ ਜਦੋਂ ਮੈਂ ਲਾਈਵ ਉਹਨਾਂ ਨੂੰ ਉਹਦੇ ਪੈਸੇ ਨਹੀਂ ਦਿੰਦਾ YouTube, ਬਹੁਤ ਥੋੜੇ ਦਿੰਦਾ, 4-5 ਹਜ਼ਾਰ ਰੁਪਈਆ ਬਸ। ਕਿਉਂ? ਹਾਂ, ਨਹੀਂ ਦਿੰਦੇ ਨੇ ਉਹ ਲਾਈਵ ਵਾਲਾ, ਪਤਾ ਨਹੀਂ ਕੀ ਹਿਸਾਬ ਆ, ਉਹਦੀ ਨਹੀਂ ਬਣਦੀ ਗੱਲਬਾਤ। ਉਹਦੇ 'ਚ ਤੁਸੀਂ ਮੈਨੂੰ ਸੈਂਡ ਕਰ ਦਿਆ ਕਰੋ ਬਸ, ਐਵੇਂ ਲੱਖ ਰੁਪਈਆ ਨਾ ਰੋਜ਼ ਦਾ ਕੱਟਦੇ। ਹਾਂ, ਮੈਂ ਹੈਪੀ ਇਹਨੇ 'ਚ ਬਸ ਮਾੜਾ ਮੋਟਾ ਕਿਚਨ ਚੱਲਦਾ ਰਵੇ ਬਸ, ਬਹੁਤ ਠੀਕ। ਉਸਤਾਦ ਜੀ ਲੱਖ ਨਾ ਮਾੜਾ ਕਿਚਨ ਥੋੜਾ ਚੱਲਦਾ। ਚੱਲਿਆ ਇਹਦੇ ਨਾਲ ਤਾਂ ਚਨੇਟ ਪਕਵਾਨ ਵਾਲਾ ਕਿਚਨ ਚੱਲ ਜਾਣਾ ਲੱਖ। ਉਹ ਚਿਕਨ ਤੇ ਉਸਤਾਦ ਜੀ ਇੰਨਾ ਚੱਲਦਾ ਵਾ, ਸਵੇਰ ਤੋਂ ਲੈ ਕੇ 1000 ਰੁਪਇਆ ਟੁੱਟਦਾ ਵਾ, ਤੁਹਾਨੂੰ ਬਾਕੀ ਪੈਸੇ ਹੁੰਦੇ ਹੀ ਨਹੀਂ। ਫਿਰ ਅਗਲੇ ਟਾਈਮ ਤੇ ਉਸਤਾਦ ਜੀ 1000 ਆਹੋ, ਰੁਪਇਆ ਮੈਨੂੰ ਕੱਲ ਕਿਹਾ ਮੈਂ 1000 ਦਿੰਦਾ ਵਾ, ਅੱਧੇ ਘੰਟੇ ਬਾਅਦ ਮੈਂ ਫੇਰ 1000 ਦੇਣਾ। ਉਹ ਪਿੱਛੇ ਇਦਾਂ ਚਲੋ। ਉਸਤਾਦ ਜੀ ਨੂੰ ਏਦਾਂ ਲੱਗਦਾ ਜੀ ਪਾਕਿਸਤਾਨ 'ਚ ਸਿਰਫ 1000 ਦਾ ਨੋਟ ਚੱਲ ਰਿਹਾ, ਬਾਕੀ ਨੋਟ ਹੀ ਕੋਈ ਨਹੀਂ। ਆਹੋ, ਸਹੀ ਗੱਲ। ਤੇ ਸਿਰਫ ਭਾਂਡੇ ਹੀ ਚੱਲ ਰਹੇ। ਹਾਂ, ਸਹੀ ਗੱਲ। 2 ਆਂਡੇ ਵੀ ਲੈਣੇ ਹੁੰਦੇ 1000 ਚੱਲਦਾ। ਤੇ ਉਸਤਾਦ ਜੀ ਟੀ ਟਾਈਮ ਤੁਸੀਂ ਬੰਦ ਨਹੀਂ ਕਰਨਾ, ਤੇ ਮਤੋਬਾਦਲ ਇਹਦੇ ਨਹੀਂ ਮੈਂ ਕਿਦੋਂ ਕਿਹਾ ਬੰਦ ਕਰਨਾ? ਇਹ ਅੱਡੇ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਮੈਂ ਆਇਆ ਕਰਾਂ, ਤੁਸੀਂ ਕਰ ਲਓ। ਸਹੀ ਹੈ ਯਾਰ। ਆ ਤੇਰੀ ਤਸਵੀਰ ਇੱਕ ਨਾ ਮੈਨੂੰ ਭੇਜੀ, ਤੌਬਾ, ਤੈਨੂੰ ਮੈਂ ਦਿਖਾਉਣਾ। ਆ ਦੇਖਣਾ ਜ਼ਰਾ ਮਿੱਠੀ ਤਸਵੀਰ, ਆ ਦੇਖਣਾ, ਆ ਜਿਹੜਾ ਨੇ ਮੂੰਹ ਬਣਾਇਆ ਸੀ ਨਾ, ਇਹ ਤਸਵੀਰ ਵੇਖਣਾ ਸੀ। ਆ ਦੇਖੋ ਜ਼ਰਾ, ਤੋਬਾ, ਅੱਲਾ ਮਾਫੀ, ਚੈੱਕ ਕਰ। ਫਿਰ ਤੇ ਇਦਾਂ ਦੀ ਫੋਟੋ ਇਸ ਲੱਗਦਾ ਇੱਛਾਦਾਰੀ ਬੰਦ ਨੂੰ। ਆਹੋ ਕਸਮ। ਤੇ ਉਹ ਇਹ ਬੜੀ, ਮੈਂ ਤੁਹਾਨੂੰ ਸਹੀ ਗੱਲ ਕਰ ਰਿਹਾ ਕਿ ਸਾਜੀ ਇਹ ਮੇਰੀ ਗਲਤੀ ਸੀ। ਬੰਦੇ ਨੂੰ ਮੰਨ ਲੈਣਾ ਚਾਹੀਦਾ ਯਾਰ, ਬੰਦਾ ਇਦਾਂ ਦਾ ਹੋਵੇ ਕਿ ਵੀ ਮੰਨ ਲਵੇ ਫੌਰਨ। ਅੜੀ ਨਹੀਂ ਪਾਉਣੀ ਚਾਹੀਦੀ ਕਿ ਵੀ ਮੈਂ ਬਹੁਤ ਵੱਡੀ ਚੀਜ਼ ਆ। ਬਸ ਉਹਦੇ 'ਚ ਇਹ ਆ ਕਿ ਇਹ ਮੇਰੀ ਗਲਤੀ ਹੈ ਕਿ ਵੀ ਮੈਂ ਬਾਜ਼ਾਰ 'ਚ ਇੱਕ ਮਾਰਕੀਟ ਦੇ ਵਿੱਚ ਹੀ, ਮਤਲਬ ਮੈਂ ਕਹਿਤਾ ਉਹਦੇ ਜਿਹੜੇ ਉਹਦੇ 'ਚ ਮੇਰੇ ਪਿਆਰ ਵਾਲੇ ਜੀ ਨੇ, ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ, ਉਹ ਬਾਕੀ ਜਿਹੜੇ ਉਹਨਾਂ ਨੂੰ ਨਹੀਂ ਸਰੋਕਾਰ, ਉਹ ਅਗਲੇ ਜੁਗਤਾਂ ਵੇਖਣ ਆਏ ਨੇ, ਉਹ ਅਗਲੇ ਮਤਲਬ ਕੋਈ ਨਹੀਂ ਗਾਣੇ ਸੁਣਨ ਆਏ, ਨਹੀਂ ਫਲਾਣਾ ਇੱਕ ਬਾਜ਼ਾਰ। ਉਹ ਮੈਂ ਸਟਾਰ ਲਈ ਤੇ ਨਾਲੇ ਸਿਸਟਮ ਠੀਕ ਹੋ ਜਾਏਗਾ। ਨਾਲੇ ਆਪਣਾ ਨਹੀਂ, ਆਪਾਂ ਸਾਰੇ ਫਲੇਵਰ ਦੇਣੇ ਆ, ਮਸ਼ਹਿਰੇ ਵੀ ਆਈ ਜਾਣੇ ਆ ਟੀਮ ਵਾਲੇ। ਹਾਂ, ਮਸ਼ਹਿਰੇ ਵੀ 2 ਨੇ ਨਾ ਹਫਤੇ ਦੇ। ਹਾਂਜੀ, ਉਹ ਤੇ ਕਰ ਲਾਂਗੇ ਅਸੀਂ। 2 ਕੀਤੇ ਇੱਕ ਦਿਨ 'ਚ, ਮਸ਼ਹਿਰੇ ਹਫਤਾ ਪੂਰਾ ਸਾਡਾ ਓਕੇ ਹੋ ਗਿਆ। ਮੈਂ 3 ਟੀ ਟਾਈਮ ਕੀਤੇ, ਮੇਰਾ ਹਫਤਾ ਪੂਰਾ ਹੋ ਗਿਆ।
ਤੁਸੀਂ ਜਾਣੇ ਕੀ ਚਾਹ ਕਰ ਲਓ, ਓਕੇ ਬਸ ਇਹ ਠੀਕ ਆ ਸੈਟਅਪ। ਨਹੀਂ ਅਸੀਂ ਸਾਰਾ ਕੁਝ ਕਰਿਆ ਕਰਾਂਗੇ, ਲੇਕਿਨ ਤੁਹਾਨੂੰ ਰਿਲੈਕਸੇਸ਼ਨ ਦੀ ਲੋੜ ਆ ਹਾਂ ਤੇ ਤੁਸੀਂ ਥੋੜਾ ਤੁਹਾਡੀ ਮਿਹਰਬਾਨੀ ਆ। ਮੈਂ ਇੱਕ ਸ਼ੋਅ ਤੋਂ ਬਾਅਦ ਆਇਆ ਕਰਾਂਗਾ। ਤੁਹਾਡੀ ਉਮਰ ਵੀ ਹੋ ਗਈ ਨਾ ਉਸਤਾਦ। ਹਾਂ ਇਹ ਬਿਲਕੁਲ ਸਹੀ ਗੱਲ ਆ, ਸਹੀ ਗੱਲ ਆ। ਨਹੀਂ ਇਹ ਸਹੀ ਗੱਲ ਆ। ਉਮਰ ਦਾ ਤਕਾਜ਼ਾ ਨਹੀਂ ਉਸਤਾਦ ਜੀ, ਹਲੇ ਵੀ ਸਾਡੇ ਸਾਰੇ ਨਾਲੋਂ ਬਸ ਕਰ ਦੇ ਤੂੰ। ਮੈਂ ਕਰ ਦੇਣਾ। ਇਹ ਹੁਣ ਤਸਵੀਰਾਂ ਲਾਈਆਂ ਨੇ ਨਾ, ਹਾਂਜੀ ਠੀਕ ਹੈ ਜੀ, ਇਹ ਤਸਵੀਰਾਂ ਸਾਰੀਆਂ ਲੱਗ ਜਾਣਗੀਆਂ। ਹਾਲਾਂਕਿ ਇਹ ਮੇਰੇ ਨਾ ਮੈਨੂੰ ਬਿਮਾਰੀ ਆ, ਮੇਰੇ ਜਜ਼ਬਾਤੀ ਫੈਸਲੇ ਬੜੇ ਹੁੰਦੇ। ਹਾਂਜੀ ਹੁਣ ਕੀ ਬਣਿਆ? ਮੈਨੂੰ ਅੱਛਾ ਉਹ ਹੁੰਦੀ ਮੁਹੱਬਤ ਸੱਚੀ ਆ, ਮਤਲਬ ਇਹ ਨਹੀਂ ਉਹ ਚ ਕੋਈ ਰੌਲਾ ਹੁੰਦਾ, ਲੇਕਿਨ ਉਹ ਜਜ਼ਬਾਤੀ ਫੈਸਲੇ ਹੁੰਦੇ। ਮੈਨੂੰ ਇੱਕਦਮ ਮੈਨੂੰ ਨਾ ਅੰਦਰੋਂ ਉੱਠਦੀ ਆ ਕੋਈ ਚੀਜ਼, ਜੋਸ਼ ਔਰ ਉਹ ਜੈਨੂਨ ਮੁਹੱਬਤ ਹੁੰਦੀ ਆ। ਉਹ ਮੈਂ ਕਿਹਾ ਮੈਂ ਲਾਉਣਾ ਵਾ। ਹੁਣ ਉਹ ਸਾਡਾ ਜਿਹੜਾ ਕੈਮਰਾਮੈਨ ਉਹ ਕਹਿੰਦਾ ਭਾਜੀ ਇੱਥੇ ਲਾਈਟ ਪੈਂਦੀ ਆ ਤੇ ਇਹ ਨਾ ਰਿਫਲੈਕਟ ਕੰਮ ਖਰਾਬ ਹੁੰਦਾ। ਬਾਅਦ ਚ ਮੈਨੂੰ ਯਾਦ ਆਇਆ ਮੈਂ ਇਹਨੂੰ ਫਲੈਕਸ ਤੇ ਹੀ ਛਪਵਾ ਲੈਂਦਾ। ਬਾਅਦ ਚ ਮੈਨੂੰ ਯਾਦ ਆਇਆ ਉਹ ਇੱਕ ਡਲ ਇੱਕ ਹੁੰਦਾ ਵਾ ਉਹ ਕੀ ਉਹਨੂੰ ਕਹਿੰਦੇ ਨੇ ਮੈਟ ਤਾਂ ਉਹ ਬਣਵਾ ਲੈਂਦਾ ਤਾਂ ਕਿ ਲਾਈਟ ਰਿਫਲੈਕਟ ਨਾ ਕਰਦੀ। ਲੇਕਿਨ ਹੁਣ ਮੈਂ ਕਰ ਲਿਆ ਵਾ। ਨਹੀਂ ਉਸਤਾਦ ਜੀ ਉਹ ਇੱਕ ਪੇਪਰ ਮਿਲਦਾ ਮੈਟ ਪੇਪਰ। ਉਹ ਲੇਕਿਨ ਇਹਨਾਂ ਦਾ ਕੀ ਕਰਨਾ, ਇਹਨਾਂ ਦੇ ਵਿੱਚ ਹੁਣ ਕਿੱਦਾਂ ਲਾਵਾਂ? ਨਹੀਂ ਉਹ ਬਟਰ ਪੇਪਰ ਵਾਂਗੂ ਮੈਟ ਪੇਪਰ ਆ, ਉੱਤੇ ਆਪਾਂ ਲਾ ਦਾਂਗੇ, ਲਾਈਟ ਰਿਫਲੈਕਟ ਨਹੀਂ ਹੋਏਗੀ। ਫਿਰ ਤੇ ਜਾਂ ਇੱਕ ਹੋਰ ਹੱਲ ਹੈਗਾ ਉਸਤਾਦ ਜੀ ਦਾ ਬਿਹਤਰੀਨ, ਇਹ ਪਿਛਲੀ ਲਾਈਟ ਤੁਸੀਂ ਬੰਦ ਕਰ ਦੇਣੀ, ਉਹ ਥੋੜੀ ਡਲ ਹੋ ਜਾਏਗੀ। ਹਾਂ ਇਹਦਾ ਕੋਈ ਸੈਟਿੰਗ ਕਰਨਾ। ਨਹੀਂ ਉਹ ਉਸਤਾਦ ਜੀ ਇੱਕ ਹੱਲ ਮੈਂ ਦੱਸਾਂ, ਮਾਜ਼ਰਤ ਹਾਂ ਸਦਕਾ ਕਰੋ ਸੀਰੀਅਸ। ਸਦਕਾ ਬਲਾਮ ਘਟਾਲਤਾ। ਸਦਕਾ ਕਮਾ ਕੇ ਨਾ ਮੰਡੀ ਕੁਆਟਰ ਨੂੰ ਸੁੱਟਣਾ, ਇਹਦੇ ਘਰ ਆਪੇ ਪਹੁੰਚ ਜਾਏਗਾ। ਚੀਲ ਛੱਡ ਆਉਂਦੀ ਹੈ, ਚੀਲ ਰੱਖੀ ਇਹਨਾਂ ਨੇ। ਜਿਹਦੇ ਆਪਣੀ ਜਿਹੜੀ ਅੱਛਾ ਇਹਨਾਂ ਨੇ ਆਪਣੀ ਚੀਜ਼ ਰੱਖੀ ਆ ਕਿ ਜਾ ਵੀ ਉੱਥੋਂ ਸਦਕਾ ਫੜ ਲਿਆ। ਔਰ ਜਿਹੜੇ ਸਦਕਾ ਸੁੱਟਦੇ ਨੇ ਰੋਡ ਤੇ, ਉਹ ਆਪ ਸਿਰੇ ਕਹਿਣ ਹਨੋਨੀ ਚੀਲ ਨਹੀਂ ਆਈ ਅੱਜ ਵਿੱਚ। ਨਹੀਂ ਉਸਤਾਦ ਜੀ ਸੀਰੀਅਸ ਕਰੋ ਸਦਕਾ, ਐਰ ਕੀ ਥੋੜਾ ਜਿਹਾ ਭਰਮਾ ਕਰਨਾ। ਸਾਈ ਤੁਸੀਂ ਖੱਬੇ ਹੱਥ ਨਾਲ ਸਦਕਾ ਕਰੋ, ਸੱਜਿਆਂ ਨੂੰ ਪਤਾ ਨਾ ਲੱਗਣ ਦੇਈਓ। ਆਹ ਨਹੀਂ ਯਾਰ ਉਸਤਾਦ ਜੀ ਕਰਨਾ ਚਾਹੀਦਾ ਸਦਕਾ। ਲੈ ਨਹੀਂ ਯਾਰ ਉਸਤਾਦ ਨਹੀਂ ਯਾਰ ਉਸਤਾਦ ਜੀ ਇਹ ਅਕੀਦ ਚ ਪਾਗਲ ਹੋ ਜਾਂਦਾ। ਹਾਂ ਇਹਨੇ ਰਿਆਲਦੀ ਦਾ ਸੂਟ ਪਾਇਆ ਅੱਜ ਕਹਿ ਹਾਂ ਠੀਕ ਹੋ ਗਿਆ ਭਾਈ। ਇੱਕ ਦਿਨ ਛੱਡ ਕੇ ਇੱਕ ਦਿਨ, ਬਾਕੀ ਤੁਸੀਂ ਜਿਹੜਾ ਉਹ ਇੱਕ ਦਿਨ ਨਹੀਂ ਨਾ ਹੋਣਾ ਉਸ ਦਿਨ ਤੁਸੀਂ ਕਰੀ ਜੋ। ਠੀਕ ਹੈ ਜੀ, ਉਹ ਤੁਹਾਡੇ ਕਰੋ ਨਾ ਕਰੋ ਤੁਹਾਡੇ ਤੇ ਅੱਲਾਹ ਇਨਸ਼ਾਅੱਲਾ ਜੀ ਕਰਾਂਗੇ। ਕਰਨਾ ਕਿਉਂ ਨਹੀਂ? ਜੋ ਨਹੀਂ ਮੈਂ ਗੱਲ ਕਰ ਰਿਹਾ ਨਾ, ਕੋਈ ਉਹ ਭਾਵੇਂ ਤੁਸੀਂ ਅੱਧੇ ਘੰਟੇ ਦਾ ਵੀ ਕਰ ਲਿਆ ਕਰੋ। ਜੁਗਤਾਂ ਕਰੋ ਯਾਰ, ਉਹ ਲੋਕੀ ਜ਼ਿਆਦਾ ਪਸੰਦ ਕਰਦੇ। ਉਹ ਜਿਹੜਾ ਇੱਕ ਦਿਨ ਸਾਜੀ ਬ੍ਰੇਕ ਹੋ ਚ ਇਤਵਾਰ ਬਾਜ਼ਾਰ ਕਰ ਲਿਆ ਕਰੀ। ਹਾਂ ਇੱਥੇ ਹੀ ਕਰ ਲਿਆ ਕਰੋ। ਤੇ ਜਿਹੜੀ ਦੂਜੀ ਗੱਲ ਆ ਜਿਹੜੇ ਮੇਰੇ ਵਰਗੇ ਵਿਚਾਰੇ ਠੀਕ ਹੈ ਨਾ, ਜਿਹੜੇ ਮੇਰੀਆਂ ਉਹ ਗੱਲਾਂ ਸੁਣਦੇ ਜਾਂ ਮੇਰੇ ਉਹਨਾਂ ਨੂੰ ਮੈਂ ਲੈਦਾ ਕਰ ਲਾਂਗਾ ਸੈਟ। ਸਟਾਲੀ ਦੇ ਉਹ ਸਦਰ ਬਹੁਤੇ ਓਵਰਸੀਜ਼ ਹੀ ਆ ਸਾਰੇ। ਚਲੋ ਅੱਛਾ ਉਸਤਾਦ ਜੀ ਜੇ ਗੱਲ ਮੇਰੇ ਤੇ ਆਈ ਆ ਤੇ ਮੈਂ ਸਿੱਧੀ ਸਾਫ਼ ਗੱਲ ਕਰਾਂਗਾ। ਇੱਕ ਦਚਕਾ ਦਿਓ ਇਹਨਾਂ ਨੂੰ ਸਰਪ੍ਰਾਈਜ਼ ਟੈਪ। ਸਰਪ੍ਰਾਈਜ਼ ਇੱਕ ਸਰਪ੍ਰਾਈਜ਼ ਕਰ ਦਿਓ, ਸਰਪ੍ਰਾਈਜ਼ ਟਾਈਮ। ਸਰਪ੍ਰਾਈਜ਼ ਚ ਥੋੜਾ ਨਿੰਬੂ ਨਹੀਂ ਮੈਂ ਤੈਨੂੰ ਬਹੁਤ ਮਿਸ ਕਰਾਂਗਾ ਯਾਰ। ਕਿੱਥੇ ਉਹਨੇ ਲਫ਼ਜ਼ ਕੈਸਾ ਚੁਣਿਆ? ਇੱਕ ਦਚਕਾ ਦਿਓ ਇਹਨਾਂ ਨੂੰ, ਕਹਿੰਦਾ ਲੈ ਦਚਕਾ। ਵਾਹ ਜੀਵਨ ਨੂੰ ਨਹੀਂ ਜੈਨੂਅਨ ਬੜਾ ਰਿਚ ਲਫ਼ਜ਼ ਕੱਢਿਆ ਉਰਦੂ ਦਾ। ਕਹਿੰਦਾ ਇਹਨਾਂ ਨੂੰ ਇੱਕ ਦਚਕਾ ਦਿਓ, ਸਰਪ੍ਰਾਈਜ਼ ਟੈਪ ਜੀ ਸਰਪ੍ਰਾਈਜ਼ ਟੈਪ ਕਹਿੰਦਾ। ਕੋਕ ਸਰਪ੍ਰਾਈਜ਼। ਵਾਹ ਵਾਹ ਨਹੀਂ ਇਹਨਾਂ ਦਾ ਬਣਦਾ ਵਾ। ਮਤਲਬ ਕਿੱਦਾਂ ਦਾ? मतलब कोई ऐसा मतलब काम होना चाहिए कि जिससे सजाद जानी ऐसे खिल के आए हैं ऊपर से, और यानी पूरी इंडस्ट्री ਨੂੰ ਇੱਕ ਵਾਰੀ ਉਹ ਤਲ ਪੈ ਗਈ। ਹਾਂ ਉਹ ਮੈਂ ਦੇ ਦਾਂਗਾ। ਮੈਂ ਤੈਨੂੰ ਦੱਸਿਆ ਨਾ ਮੈਂ ਸ਼ੋਅ ਕਰਨ ਲੱਗਾ ਸ਼ੁਰੂ ਇੱਕ ਇਨਸ਼ਾਅੱਲਾ। ਸ਼ੋਅ ਵੱਡਾ ਸ਼ੁਰੂ ਕਰਨ ਲੱਗਾ ਮੈਂ ਇਨਸ਼ਾਅੱਲਾ। ਅੱਲਾਹ ਪਾਕ ਕਾਮਯਾਬੀ ਦੇ। ਉਹਦੇ ਚ ਨਵੀਆਂ ਚੀਜ਼ਾਂ ਦੇਣੀਆਂ ਆਪਾਂ ਇਨਸ਼ਾਅੱਲਾ ਤਾਲਾ। ਆਪਾਂ ਜੋਲੀਵੁੱਡ ਵੀ ਬਣਾਉਣਾ ਉਸਤਾਦ ਜੀ। ਫਿਲਮਾਂ ਜੋਲੀਵੁੱਡ। ਹਾਂ ਉਸਤਾਦ ਜੀ ਚੁੱਪ ਕਰਕੇ ਇੱਕ ਫਿਲਮ ਤਿਆਰ ਕਰੋ, ਕਿਸੇ ਨੂੰ ਪਤਾ ਵੀ ਨਾ ਲੱਗੇ। ਲੈ ਚੁੱਪ। ਹਾਂ ਮਜ਼ਾਕ ਨਹੀਂ ਕਰ ਰਿਹਾ ਮੈਂ, ਸੀਰੀਅਸ। ਮੇਰੀਆਂ ਸਲਾਹਾਂ ਵੱਡੀਆਂ ਹੁੰਦੀਆਂ ਨੇ। ਤੇ ਫਿਲਮ ਵੀ ਸਾਰੀ ਚੁੱਪ ਜੀ ਲੰਘ ਜਵੇ। ਸਾਜੀ ਲੁਕੋ ਕੇ ਰਿਲੀਜ਼ ਕਰਨੀ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਕਿਸੇ ਸੈਟ ਵਿੱਚ ਨਾ ਲੱਗੇ, ਪਿਛਲੇ ਕਮਰੇ ਲੱਗੀ ਹੋਵੇ ਬਾਹਰ ਆਪਾਂ ਹੀ ਪਾਸਾ ਦੇਖੀਏ। ਐਵੇਂ ਨਜ਼ਰ ਲੱਗਦੀ ਉਸਤਾਦ ਜੀ ਕਿਤੇ। ਉਸਤਾਦ ਜੀ ਜੈਨੂਅਨ ਦਾ ਮੈਂ ਇੱਕ ਵਾਕਿਆ ਸੁਣਾਉਣਾ। ਸਾਡੇ ਮਹੱਲੇ 'ਚ ਇੱਕ ਬੰਦੇ ਨੇ ਫਿਲਮ ਤਿਆਰ ਕੀਤੀ ਤੇ ਮੈਨੂੰ ਕਹਿੰਦਾ ਨੋਨੀ ਜੀ ਸੈਲਮੇ 'ਚ ਲੱਗੀ ਆ ਫਿਲਮ ਤੇ ਤੁਸੀਂ ਭਰਾ ਨੇ ਸ਼ਾਮ ਨੂੰ 7 ਵਜੇ ਉੱਥੇ ਸੈਲਮੇ ਆ ਜਾਣਾ। ਮੈਂ ਠੀਕ ਆ ਜਾਾਂਗੇ। ਅਸੀਂ 2-3 ਮੁੰਡੇ ਨਾਲ ਰਲ ਕੇ ਗਏ ਤੇ ਹੁਣ ਜਿਹਦੀ ਫਿਲਮ ਆ ਉਹ ਮੇਨ ਹੀਰੋ ਆ ਤੇ ਉਹ ਫਿਲਮ ਦੇ ਸਟਾਰਟ ਤੇ ਸੁੱਤਾ ਆ ਕੁਰਸੀ ਤੇ। ਮੈਂ ਕਿਹਾ ਇਹਨੂੰ ਉਠਾਏ ਦੀ ਫਿਲਮ ਲੱਗੀ ਹੈ ਤਾਂ ਉਹਨੂੰ ਉਠਾਇਆ ਤੇ ਵਾਪਸੀ ਤੇ ਅਸੀਂ ਫਿਲਮ ਦੇਖ ਕੇ ਨਿਕਲੇ ਤੇ ਉਹ ਚੁੱਕ ਕੇ ਆਉਣ ਗਿਆ ਹੀਰੋ। ਲੱਗੀ ਕਿੱਥੇ ਸੀ? ਉਹ ਇੱਥੇ ਕਿਤੇ ਲੱਗੀ ਸੀ ਝਾੜਦਾਰ ਵਾਲੀ ਸਾਈਡ ਤੇ। ਉਹ ਕਿਤੇ ਉਹ ਚਾਹ ਦੇ ਹੋਟਲ ਤੇ ਸੈਲਮੇ 'ਚ ਉਹ ਸਿਨੇਮਾ 10 ਬੰਦੇ ਦਾ ਸੀਗਾ, ਜਿਹੜਾ ਬੈਠ ਕੇ ਨਹੀਂ ਬਣਾਇਆ ਹੁੰਦਾ ਵੀ ਥੱਲੇ ਦਰੀ ਵਿਛੀ ਵੀ ਸਾਰੇ ਲੰਮੇ ਪੈ ਕੇ ਫਿਲਮ ਤੇ ਉਹ ਸਿਨੇਮਾ ਸੀਗਾ। ਜੈਨੂਅਨ ਆਪ ਹੀ ਗਾਣੇ ਨਗਾ ਰਿਹਾ ਹੀਰੋ ਉਸਤਾਦ ਜੀ। ਆਹ ਨਹੀਂ ਇਹ ਗਿਆ 3 ਵਜੇ ਫਿਲਮ ਲੱਗੀ। ਉਹਨੇ ਕਿਹਾ ਜੀ ਨੋਨੀ ਅੱਜ 3 ਵਜੇ ਫਿਲਮ ਸ਼ੁਰੂ ਹੋ ਜਾਣੀ ਹੈ 7 ਵਜੇ ਤੱਕ। ਇਹ ਗਿਆ ਵਾ ਤਕਰੀਬਨ 5 ਵਜੇ ਤੇ ਉੱਥੇ ਫਿਲਮ ਹੀ ਕੋਈ ਨਹੀਂ। ਉਹਨੇ ਕਿਹਾ ਭਾਜੀ ਇੱਥੇ 3 ਵਜੇ ਫਿਲਮ ਲੱਗਣੀ ਸੀ। ਉਹਨੇ ਕਿਹਾ ਭਾਜੀ ਉਹ 3:45 ਵਜੇ ਲੱਥ ਗਈ ਸੀ।
ਉਹ ਹੀਰੋ ਵਿਚਾਰਾ ਆਪ ਹੀ ਟਿਕਟਾਂ ਦੇਣ ਡਿਆ, ਆਪ ਹੀ ਅੰਦਰ ਸਮੋਸੇ ਵੇਚਣ ਡਿਆ, ਆਪ ਹੀ ਵਿੱਚ ਹੀਰੋ ਆ। ਫਿਲਮ ਚੋਂ ਨਿਕਲ ਕੇ ਫੜਾ ਕੇ ਬੋਤਲ ਵੀ ਦੇ ਦਿੰਦਾ, ਹਿਲਾ ਭਾਵੇਂ ਬੋਤਲ ਪੀਓ। ਫਿਲਮ ਤਿਆਰ ਕਰ ਲਓ ਉਸਤਾਦ ਜੀ, ਮਜ਼ਾਕ ਨਹੀਂ ਕਰਦਾ। ਤੁਸੀਂ ਹੀਰੋ ਆ, ਅਸੀਂ ਤੁਹਾਡੇ ਚੇਲੇ ਆਵਾਂਗੇ ਉੱਥੇ। ਫਿਲਮ ਤਿਆਰ ਕਰਕੇ ਤਾਂ ਸੁਰਮਾ ਪਾਉਣਾ ਫਿਲਮ ਤੇ ਯਾਰ, ਚੀਜ਼ ਕੱਢਣਾ ਫਿਲਮ ਦਾ। 6 ਤਿਆਰ ਕਰਤੇ ਰਹੇ ਆ ਫਿਲਮਾਂ, ਤੂੰ ਮੈਂ ਆ ਜੀ ਫਿਲਮਾਂ ਬਹੁਤ ਆਉਣਗੀਆਂ, ਆਪਣੇ ਬੁੱਗੇ ਕਲੀਅਰ ਕਰੋ। ਇਹ ਫਿਲਮੀ ਫੇਸ ਆ ਜੀ ਆ ਹੀਰੋ ਫੇਸ ਹੈ ਕਿ ਨਹੀਂ ਮੇਰਾ? ਹਾਂ ਤੇਰਾ ਬਿਲਕੁਲ ਇਹ ਬਸ ਆਗਾ ਤਾਲਿਬ ਸਾਹਿਬ ਨਹੀਂ ਲੱਗ ਰਿਹਾ ਹੈ ਆਗਾ ਖਾਲਜ। ਉਸਤਾਦ ਜੀ ਤੁਸੀਂ ਕਿਸੇ ਇੱਕ ਬੰਦੇ ਦੀ ਤਾਰੀਫ ਵੀ ਨਹੀਂ ਕਰ ਸਕਦੇ, ਤੁਸੀਂ ਫਸੇ ਹੁੰਨੇ। ਨਹੀਂ ਮੈਂ ਸਾਰੇ ਤਾਰੀਫ ਕਰਦਾ ਯਾਰ, ਮੈਂ 70,000 ਵਾਰੀ ਕਰਦਾ। ਥੋੜੇ ਦਿਨ ਪਹਿਲੇ ਮੁਸ਼ਾਇਰੇ 'ਚ ਮੈਂ ਇੱਕ ਗੱਲ ਕਹੀ ਆ, ਮੈਂ ਕਿਹਾ ਨਹੀਂ ਕਿ ਆਪਣਾ ਕਿ ਬਹੁਤ ਕੋਈ ਸ਼ਾਇਦ ਮੇਰੇ ਜਿੰਨਾ ਖੁਸ਼ਕਿਸਮਤ ਬੰਦਾ ਹੋਏਗਾ ਜਿਹਨੂੰ ਇਦਾਂ ਦੀ ਟੀਮ ਮਿਲੀ। ਮੁਸ਼ਾਇਰੇ 'ਚ ਮੈਂ ਕਿਹਾ ਨਹੀਂ, ਇਦਾਂ ਹੀ ਗਿਆ ਸਰ। ਤਬੀਅਤ ਤੇਰੀ ਹੁਣ ਕਿੱਦਾਂ ਵਾ? ਉਸਤਾਦ ਜੀ ਉਹ ਨਹੀਂ ਦੱਸ ਸਕਦਾ। ਪਰ ਉਹਨੂੰ ਤੂੰ ਛੱਡ, ਤੇ ਮਤਲਬ ਦੱਸ ਨਹੀਂ ਸਕਦਾ ਇਹ ਆ ਕਿ ਵੀ ਬਾਰ-ਬਾਰ ਵਾਸ਼ਰੂਮ ਹਾਂਜੀ ਠੀਕ ਹੈ ਨਾ। ਉਹ ਖੈਰ ਆ। ਅੱਛਾ ਉਹਦਾ ਇਹ ਕਿ ਤੂੰ ਆਪਣਾ ਉਹ ਕਰਾ, ਟੈਸਟ ਉਸ ਕਰਾ, ਐਕਸਰੇ ਕਰਾ। ਬਲਕਿ ਤੂੰ ਐਕਸਰੇ ਨਾ ਕਰਾ, ਤੂੰ ਐਕਸਰੇ ਦੇ ਪੈਸੇ ਲੱਗਣਗੇ, ਤੂੰ ਕਿਸੇ ਪੈਂਟਰ ਕੋਲ ਐਕਸਰੇ ਬਣਵਾ ਲਿਆ। ਬੁਰਸ਼ ਨਾ, ਉਹਨੂੰ ਕਹ ਬੁਰਸ਼ ਨਾ ਮੇਰਾ ਐਕਸਰੇ ਬਣਾਓ। ਉਹ ਕਿਦਾਂ ਉਹ ਵਿਚਾਰਾ 100 ਰੁਪਏ ਲੈ ਕੇ ਬਣਾ ਦੂਗਾ, ਐਕਸਰੇ ਤੇ 1000-1200 ਲੱਗਣਾ। ਇੱਥੇ ਦਰਦ ਉੱਥੇ ਹੱਥ ਰੱਖ ਕੇ ਖੜਾ ਰੱਖਿਆ ਹੋਵੇ ਕਿ ਆਵੇਂ ਆਹੋ ਉਹਨੂੰ ਕਹ ਮੈਨੂੰ ਆਪਣੇ ਹਿਸਾਬ ਨਾਲ ਮੇਰੀ ਤਬੀਅਤ ਦੇਖ ਲਾ, ਥੋੜਾ ਜਿਹਾ ਵਿੱਚ ਪਸਲੀਆਂ ਜੇ ਮਸਲਾ ਕਰ ਦੇਂਗੀ ਉਹ ਬਣਾ ਦੇ, ਤੇ ਮਾੜੇ ਜਿਹੇ ਬੁਰਸ਼ ਨਾਲ ਉਹਨੇ ਬਣਾ ਦੇਣਾ। ਮੁੜ ਕੇ ਡਾਕਟਰ ਐਕਸਰਾ ਵੇਖੋ ਕਹੇ ਭਾਜੀ ਤੁਹਾਡੀਆਂ ਪਸਲੀਆਂ ਦੇ ਉੱਤੇ ਵਾਲ ਵੀ ਆ ਰਹੇ ਬੁਰਸ਼ ਦੇ। ਨਹੀਂ ਐਕਸਰਾ ਕਰਾ ਕੇ ਗਿਆ ਤੇ ਚੈੱਕ ਕਰਾਉਣ ਡਿਆ, ਉਹ ਡਾਕਟਰ ਜੀ ਵੇਖ ਕਹਿੰਦਾ ਯਾਰ ਚਿਕਨਾਈ ਬਹੁਤ ਹੋਈ। ਕਹਿੰਦਾ ਚਿਕਨਾਈ ਨਹੀਂ, ਇਹ ਤੇ ਮੈਂ ਤਲਿਆ ਨਾ ਰੱਖ ਕੇ ਖਾ ਕੇ ਟਿਆ। ਡਾਕਟਰ ਦਾ ਐਕਸਰਾ ਨਹੀਂ ਦੇਖਿਆ ਉਹਨੇ ਕਿ ਯਾਰ ਪਸਲੀਆਂ ਮਤਲਬ ਕਿ ਇੰਜ ਕਰਕੇ ਪਸਲੀਆਂ ਹੁੰਦੀਆਂ ਨੇ, ਇਹ ਇੰਜ ਕਿਉਂ ਨੇ? ਕਹਿੰਦਾ ਜੀ ਪਸਲੀਆਂ ਨਹੀਂ, ਮੈਂ ਨਾ ਐਕਸਰਾ ਖਿਚਾਉਣ ਗਿਆ ਕੀਤਾ। ਤਾਜੀ ਐਕਸਰਾ ਕਰਾਉਣ ਗਿਆ ਤੇ ਉਹਨੂੰ ਕਹਿੰਦਾ ਵਾਲ ਵਾਲਾ ਭਾਜੀ। ਆਹੋ ਡਾਕਟਰ ਇੰਜ ਕਰਕੇ ਐਕਸਰਾ ਚੈੱਕ ਕਰਾਇਆ, ਡਾਕਟਰ ਦੇਖ ਦੂ ਕੇ ਕਹਿੰਦਾ ਭਾਈ ਜਾਲੀ ਨੀਲੀ ਲੈਟ ਕੇ ਲੈ ਨਹੀਂ ਆਉਂਦੀ ਵਿੱਚ, ਤਾਰ ਨਹੀਂ ਆਉਂਦੀ ਕਿਤੇ ਵਿੱਚ, ਕਹਿੰਦਾ ਅੱਛਾ ਵਿੱਚ ਤਾਰ ਨਹੀਂ ਆਉਂਦੀ, ਨੋਟ ਅੱਛਾ ਜਾਲੀ ਆ। ਤਾਜੀ ਐਕਸਰਾ ਕਰਾਉਣ ਗਿਆ ਤੇ ਲੈਬਾਰਟਰੀ ਵਾਲੇ ਨੂੰ ਕਹਿੰਦਾ ਯਾਰ ਮੇਰੀ ਹੱਡੀਆਂ ਦੀ ਸੀਵੀ ਬਣਾ ਦੇ। ਆਹੋ ਉਸਤਾਦ ਜੀ ਐਸਰਾ ਕਰਾਉਣ ਗਿਆ ਤੇ ਉਹ ਵੇਖ ਕੇ ਕਹਿੰਦਾ ਇਹ ਤਾਂ ਬੰਦ ਨਹੀਂ ਹੋ ਗਏ। ਯਾਰ ਕਿੱਡੀ ਅੱਛੀ ਗੱਲ ਉਹਨੇ ਕੀਤੀ ਸੀ। ਕਹਿੰਦਾ ਮੈਂ ਕਿਹਾ ਭਾਜੀ ਇੱਥੇ ਕਬਰਸਤਾਨ ਜਾ ਕੇ, ਕਹਿੰਦਾ ਭਾਜੀ ਤੇ ਗਫੂਰ ਦੀ ਕਬਰ ਕਿਹੜੀ? ਕਹਿੰਦਾ ਜੀ ਉਹ ਛੱਡ ਗਏ ਨੇ। ਇਹ ਵੀ ਐਸਰਾ ਖਿਚਾਉਣ ਗਿਆ ਤੇ ਨਾਲ ਇੱਕ ਬੱਚਾ ਵੀ ਆਇਆ। ਉਹ ਕਹਿੰਦਾ ਯਾਰ ਇਹ ਬੱਚਾ ਕਿੱਧਰੋਂ ਆਇਆ? ਕਹਿੰਦਾ ਨਾਲ ਕੁਛੜ ਚੁੱਕ ਕੇ ਲੋ। ਅੱਛਾ ਬੱਚਾ ਚੁੱਕਿਆ ਜੀ, ਇੰਜ ਦੀਆਂ ਤੇ ਬਹੁਤ ਨੇ। ਐਕਸਰਾ ਖਿਚਾਉਣ ਗਿਆ, ਉਹਨੇ ਇਹਦਾ ਐਕਸਰਾ ਦੇਖਿਆ ਡਾਕਟਰ ਨੇ, ਉਹਨੇ ਕਿਹਾ ਯਾਰ ਇਹ ਪਸਲੀਆਂ ਆ ਰਹੀਆਂ ਨੇ, ਲੇਕਿਨ ਇਹ ਵਿੱਚ ਇੱਕ ਇੰਜ ਚੀਜ਼ ਕੀ ਹੈ ਕੱਲੀ, ਇਹ ਕੀ ਹੈ? ਕਹਿੰਦਾ ਭਾਜਨ ਕੋਈ ਨਹੀਂ, ਅਸਲ ਨਾ ਮੈਂ ਐ ਕੀਤਾ ਨਾ ਤੇ ਉਹ ਪਸਲੀਆਂ ਦੇ ਵਿੱਚ ਇਹ ਵੀ ਆ ਗਿਆ। ਇੰਜ ਦੀਆਂ ਤੇ ਫਿਰ ਬਹੁਤ ਗੱਲਾਂ ਨੇ। ਘਰ ਦੇ 5-7 ਜੀ ਇੱਕੋ ਵਾਰੀ ਐਕਸਰਾ ਕਰਾ ਕੇ ਗਏ ਆ, ਤੇ ਉਹ ਸਵੇਰੇ ਜਾ ਕੇ ਨਾ ਸਾਡਾ ਗਰੁੱਪ ਐਕਸਰਾ ਦੇ ਦਿਓ ਜੀ। ਅੱਛਾ ਡਾਕਟਰ ਨੇ ਐਕਸਰਾ ਦੇਖਿਆ, ਉਹਨੇ ਕਿਹਾ ਯਾਰ 4-4 5-5 6-6 7-7 ਪਸਲੀਆਂ ਨਹੀਂ ਤੇਰੀਆਂ 4-4 ਨੇ। ਕਹਿੰਦਾ ਜੀ ਪੈਸੇ ਥੋੜੇ ਸੀ, ਮੈਂ ਉਹਨੂੰ ਕਿਹਾ ਯਾਰ ਤੂੰ ਪਸਲੀਆਂ 2 ਘਟਾ ਦੇ। ਉਸਤਾਦ ਜੀ ਇਹਨਾਂ ਨੂੰ ਐਕਸਰੇ ਕਰਾਉਣ ਦੀ ਇੰਨੀ ਆਦਤ ਸੀ, ਇਹਨਾਂ ਨੇ ਆਪਣੀ ਸ਼ਾਦੀ ਦਾ ਐਲਬਮ ਵੀ ਐਕਸਰੇ 'ਚ ਕਰਾਇਆ। ਉਸਤਾਦ ਜੀ ਨੇ ਉਹ ਐਂਦੇ ਨਹੀਂ ਕਰਕੇ ਵੇਖ ਲਿਓ ਯਾਰ ਲਾੜਾ ਦੇਖਿਆ। ਉਸਤਾਦ ਜੀ ਨੇ ਵੀ ਐਕਸਰਾ ਚ ਖਿਚਾਇਆ। ਉਹ ਕਹਿੰਦੇ ਉਸਤਾਦ ਜੀ ਇੱਕ ਬੰਦੇ ਤੇ ਇੱਕ ਦਿਲ ਹੁੰਦਾ ਵਾ, ਤੁਹਾਡੇ ਦੋ ਕਿਉਂ? ਕਹਿੰਦਾ ਮੈਂ ਐ ਕੀਤਾ। ਆਹੋ ਐਜ ਕੀਤਾ ਸੀ। ਦਾੜ ਦਾ ਐਕਸਰਾ ਕਰਾਉਣਾ ਸੀ ਤੇ ਨਾਲ ਹੱਥ ਦਾ ਵੀ ਕਰਾਉਣਾ ਸੀ, ਪੈਸੇ ਘੱਟ ਸੀ। ਉਹ ਜਦੋਂ ਦਾੜ ਦਾ ਐਕਸਰਾ ਖਿੱਚ ਲੈਣਾ, ਕਹਿੰਦਾ ਨਾ ਕਰੀ, ਦੋਵਾਂ ਦਾ ਹੀ ਆ ਗਿਆ। ਉਹ ਇਹਦਾ ਵੀ ਚੈੱਕ ਕਰ ਲਿਓ। ਉਸਤਾਦ ਜੀ ਇਹਨੇ ਐਕਸਰਾ ਕਰਾ ਕੇ ਲਗਾਇਆ ਇਹਦੇ ਨਾਲ ਐਨ ਸ਼ਿਕ ਇੰਜ ਕਰਕੇ ਕਰਾ ਲਿਆ। ਐਕਸਰਾ ਕਰਾਉਣ ਗਿਆ, ਉਹਦੇ ਚ ਇੰਨਾ ਪਿਆ। ਉਹ ਬਾਤ ਬੋਲਿਆ ਯਾਰ ਬਾਤ ਸਾਹਿਬ। ਹਾਲਾਂਕਿ ਮੈਂ ਤੁਹਾਨੂੰ ਸੱਚੀ ਦੱਸਾਂ, ਇਹ ਐਕਸਰੇ ਵਾਲਾ ਟਰੈਕ ਇਹਨੇ ਭਾਈ ਨੇ ਮੈਨੂੰ ਕਿਹਾ ਤੇ ਮੈਂ ਕਿੱਡੇ ਘੁਮਾ ਕੇ ਲੈ ਕੇ ਗਿਆ ਕਿ ਨੋਨੀ ਤੇਰੀ ਤਬੀਅਤ ਕਿੱਦਾਂ ਖਰਾਬ ਹੋ ਗਈ, ਆਪਣਾ ਐਕਸਰਾ ਕਰਾ। ਤੇ ਅਸੀਂ 40 ਗੱਲਾਂ ਕਰ ਲਈਆਂ ਤੇ ਇਹਨੇ ਸ਼ੁਰੂ ਕਰਾਉਣ ਵਾਲਾ, ਇਹ ਕਿਉਂ ਮੈਨੂੰ ਇਹ ਦੇਣ ਵਾਲਾ ਤੇ ਅਸੀਂ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਉਦੋਂ ਬੋਲਿਆ। ਤਾਜੀ ਐਕਸਰਾ ਕਰਾ ਕੇ ਲਿਆਇਆ ਤੇ ਡਾਕਟਰ ਨੇ ਲਿਆ ਹੀ ਨਹੀਂ, ਪਾਸਪੋਰਟ ਸਾਈਜ਼ ਕਰਾ ਲਿਆ। ਸਾਡੀ ਕਿਚਨ ਦੇ ਬਾਹਰ ਉਹ ਲਾਲ ਰੂਟਰ ਲਾਇਆ ਐਂਬੂਲੈਂਸ ਵਾਲਾ। ਹਾਂ ਅਨੋਨੀ ਰੈਸਲਰ ਸੀ ਇੱਕ, ਫੌਜ ਨੂੰ ਛਿੱਤਰ ਖਾ ਲੇ। ਕਿਉਂ? ਉੱਥੇ ਵੀ ਕੱਛਾ ਪਾ ਕੇ ਫਿਰੀ ਜਾਂਦੇ। ਉਹਦਾ ਕੀ ਕੰਮ ਆ? ਹੈ ਇਹ ਵੀ ਰੈਸਲਰ ਸੀ ਤੇ ਬਹੁਤ ਕਿਤੋਂ ਕੁੱਟ ਖਾ ਲਈ। ਪੁੱਛੋ ਕਿਉਂ? ਕਿਉਂ? ਉਥੇ ਨਾਲੇ ਰੋਂਡੇ ਨਾਲੇ ਡੰਮਰ ਲਾਉਣਾ, ਚੰਗਾ ਪਤਾ ਸੀ ਯਾਰ। ਕਵਾਲ ਸੀ, ਕਰਾਟੇ ਸਿੱਖਣ ਲੱਗ ਗਿਆ ਤੇ ਆਪਣਾ ਨਾਂ ਰੱਖਿਆ ਸਾਈਂ ਬਰੂਸ ਲੀ।
ਅੱਛਾ ਕਹਿੰਦਾ ਬਾਡੀ ਬਿਲਡਰ ਸੀ ਤੇ ਫੌਜ ਕਿਤੇ ਚਲਾ ਗਿਆ ਤੇ ਉੱਥੇ ਕਹਿ ਰਿਹਾ ਯਾਰ ਰਾਤੀ ਤੇ ਚੰਗਾ ਭਲਾ ਸੀ। ਮੇਰੇ ਨਾਲ ਗੱਲ ਹੋਈ ਇਹਦੀ 15-20 ਮਿੰਟ। ਤਾਜੀ ਇਹਨਾਂ ਕਹਿੰਦਾ ਮੈਂ ਹੁੰਨਾ ਤਾਜੀ ਬਾਡੀ ਬਿਲਡਰ ਸੀ, ਦਾਦਾ ਫੌਤ ਹੋ ਗਏ ਤਾਂ ਸਾਰੀ ਬਰਾਦਰੀ ਨੂੰ ਕਹਿੰਦਾ ਰੋਟੀ ਖਾ ਕੇ ਜਾਏ। नहीं अब मेरे दिमाग चाहिए नहीं ताजी मौत की तो एक दिन बाद गया उन्होंने घर कहता और सारे दुआ कर ਕੀ ਕਹਿੰਦਾ और सारे दुआ कर ਤਾਜੀ ਇਹ ਰੈਸਲਰ ਸੀ ਤੇ ਫੌਤ ਕੀ ਤੋਂ ਮਾਰ ਖਾ ਲਈ ਕਿਉਂ ਉਹ ਜਿਹੜਾ ਭਾਈ ਮਰਿਆ ਉਹਦੇ ਮੁੰਡੇ ਨਾਲ ਅਫਸੋਸ ਕਰਦੇ ਕਰਦੇ ਉਹਨੂੰ ਘੁਮਾ ਕੇ ਰੱਸਿਆਂ 'ਚ ਮਾਰ ਦਿੱਤੀ ਕਮਾਲ ਸੀ, ਕਰਾਟੇ ਸਿੱਖਣ ਲੱਗ ਗਿਆ ਤੇ ਆਪਣੇ ਉਸਤਾਦ ਨੂੰ ਗੋਡੀ ਹੱਥ ਲਾ ਕੇ ਨਾ ਤੁਹਾਨੂੰ ਕੁੰਗ ਫੂ ਸੁਣਾਵਾ। ਅੱਛਾ ਕੰਗਫੂ ਸੁਣਾਵਾ। ਤਾਜੀ ਇਹ ਐਕਸਟਰਾ ਅੱਛਾ ਇਹ ਜਦੋਂ ਐਕਸਰਾ ਕਰਾਏਗਾ ਕੀ ਆਏਗਾ ਸਰ? ਕੱਖ ਵੀ ਨਹੀਂ ਆਏਗਾ ਉਸਤਾਦ ਜੀ, ਪਿਛਲੇ ਬੰਦੇ ਦਾ ਹੋ ਜਾਏਗਾ। ਤਾਜੀ ਤਾਜੀ ਨੇ ਇਸ ਤਰ੍ਹਾਂ ਕਰਾਉਣਾ 2 ਵਾਰੀ, ਇੱਕ ਵਾਰੀ ਇੱਧਰ ਪੈ ਕੇ ਥੋੜਾ ਜਿਹਾ, ਇੱਕ ਵਾਰੀ ਇੱਧਰ ਪੈ ਕੇ ਫਿਰ ਪੂਰਾ ਹੁਣ ਤਾਜੀ ਐਕਸਟਰਾ ਕਰਾਉਣ ਗਿਆ ਤੇ ਐਕਸਟਰਾ ਕਰਨ ਵਾਲੇ ਨੂੰ ਕਹਿੰਦਾ ਯਾਰ ਬੈਕਗ੍ਰਾਉਂਡ ਬਲਰ ਕਰ ਦੇ ਯਾਰ ਬੜੇ ਸ਼ਿਆਰ ਆ ਇਹਨਾਂ ਨੇ ਇਸ ਤਰ੍ਹਾਂ ਪੂਰਾ ਯਾਦ ਕੀਤਾ ਹੈ। ਨਹੀਂ ਜਿਹੜੀ ਉਹ ਹੈ ਨਹੀਂ ਉਹਨੀ ਮਸ਼ੀਨ ਜੀ ਚ ਬੰਦਾ ਵਾੜਦੇ ਆ, ਇਹਨੂੰ ਵੜ ਲੈਂਗੇ ਉਹ ਚ ਵੀ ਸਰਾਣਾ ਲੈ ਕੇ ਵੜਨ ਦੇ ਆ। ਆਹੋ ਉਹ ਐਕਸਰਾ ਕਰਨ ਦੇ ਅੰਦਰੋਂ ਖਰਾਟਿਆਂ ਦੀ ਆਵਾਜ਼ ਆ ਰਹੀ। ਸਾਜੀ ਉਹਨਾਂ ਨੇ ਮਸ਼ੀਨ 'ਚ ਵਾੜਿਆ ਨੇ ਅੰਦਰ ਵੜ ਕੇ ਕੁੰਡੀ ਲਾ ਲਈ। ਐਕਸੀਡੈਂਟ 6 ਦਿਨ ਬਾਅਦ ਹੈ 6 ਦਿਨ ਬਾਹਰ ਆਇਆ। ਨਹੀਂ ਉਹ ਹੁੰਦਾ ਵਾ, ਉਹ ਐਕਸਰਾ ਨਹੀਂ ਹੁੰਦਾ, ਉਹ ਹੁੰਦਾ ਸਿਟੀ ਸਕੈਨ। ਸਿਟੀ ਸਕੈਨ, ਸਿਟੀ ਸਕੈਨ ਦੇ ਵਿੱਚ ਨਾ ਉਹ ਅੰਦਰ ਵੜਦੇ, ਪੂਰਾ ਬੰਦਾ ਅੰਦਰ ਚੱਲ ਜਾਂਦਾ। ਠੀਕ ਹੈ ਤਾਜੀ ਸਿਟੀ ਉਹਨਾਂ ਨੇ ਕਿਹਾ ਅੰਦਰ ਵਾਲੇ ਸਿਟੀ ਸਕੈਨ ਕਰਕੇ ਉਹਨਾਂ ਨੇ ਕਿਹਾ ਜਿਵੇਂ ਤੇ ਉੱਤੇ ਨੂੰ ਵੇਖ ਕਹਿੰਦਾ ਭਾਜੀ ਕੋਈ ਹੋਰ ਲਾਓ, ਇਹ ਮੈਂ ਵੇਖੀ ਆ। ਸਿਟੀ ਸਕੈਨ ਵਾਲੀ ਮਸ਼ੀਨ 'ਚ ਲੰਮੇ ਪਾਇਆ, ਥੋੜੀ ਦੇਰ ਬਾਅਦ ਉਹਨਾਂ ਨੇ ਕਿਹਾ ਆ ਨਹੀਂ ਰਿਹਾ ਦਿਮਾਗ 'ਚ, ਦੇਖੇ ਤੇ ਪਾਸਾ ਲਿਆ। ਪਾਸਾ ਲੈ ਕੇ ਮੋਬਾਈਲ ਰੱਖਿਆ ਤੇ ਫਿਲਮ ਵੇਖ ਦੱਸ। ਤਾਜੀ ਨੂੰ ਸਿਟੀ ਸਕੈਨ ਵਾਲੀ ਗੱਡੀ ਦੇ ਵਿੱਚ ਅੰਦਰ ਵਾੜਿਆ, ਉਹ ਉਹਨਾਂ ਨੇ ਥੋੜਾ ਜਿਹਾ ਸਰਫ ਵੀ ਸਿੱਟ ਦਿੱਤਾ। ਉਹ ਸੀਟ ਅੱਛਾ ਪਹਿਲੇ ਇਹਨੂੰ ਸਮਝਾ ਸਿਟੀ ਸਕੈਨ ਹੁੰਦਾ ਕੀ। ਯਾਰ ਸਿਟੀ ਸਕੈਨ ਇੱਕ ਇਹਦੇ ਦਿਲ 'ਚ ਇਹ ਆ ਕਿ ਪਤਾ ਨਹੀਂ ਕੋਈ ਬੈਠਕ ਆ ਵਿੱਚ, ਤੂੰ ਉੱਠ ਕੇ ਵੀ ਬਹਿ ਗਿਆ, ਸਰਫ ਵੀ ਸਿੱਟ ਦਿੱਤਾ। ਉਹ ਬੈੱਡ ਆ ਸੇਮ ਲੰਮੇ ਪੈ ਕੇ, ਸਿਰਫ ਬੈੱਡ ਛੋਟੀ ਜਿਹੀ ਮਸ਼ੀਨ ਹੁੰਦੀ ਹੈ, ਨਹੀਂ ਗੋਲ ਜੀ, ਉਹਦੇ ਅੰਦਰ ਇੰਨਾ ਕੁ ਚੱਲ ਜਾਂਦਾ ਬੰਦਾ, ਬਸ ਇੰਨਾ ਕੁ ਉਹਦੇ ਅੰਦਰ ਹੁੰਦਾ ਸਿਰ, ਬਾਕੀ ਸਾਰਾ ਬਾਹਰ ਹੀ ਹੁੰਦਾ। ਉੱਥੇ ਕਿਤੇ ਉੱਠ ਕੇ ਬਹਿ ਗਿਆ, ਉੱਥੇ ਕਿਤੇ ਸਰਫ ਪਾਤਾ ਉਹਨਾਂ ਨੇ। ਸਿਟੀ ਸਕੈਨ ਚ ਉਹਨਾਂ ਟੈਸਟ ਕਰਾ ਕੇ ਆਇਆ, ਡਾਕਟਰ ਕਹਿੰਦਾ ਤੇਰੇ ਗਿੱਟਿਆਂ ਚੈੱਕ ਲਾ। ਬਾਅਦ ਚ ਪਤਾ ਲੱਗਾ ਪਹਿਲੇ ਗਿੱਟੇ ਅੰਦਰ ਵਾੜੇ ਨੇ, ਲੱਤਾਂ ਉਧਰ ਕੀਤੀਆਂ ਸੀ। ਆਹੋ ਕਹਿੰਦੇ ਤੇਰੇ ਗਿੱਟਿਆਂ ਚ ਗੱਲ। ਸਿਟੀ ਸਕੈਨ ਉਹਨਾਂ ਨੇ ਕੀਤਾ, ਬਾਹਰ ਆ ਨਰਸਾਂ ਇਹਦੇ ਕੋਲ ਪਰਦਾ ਕਰਕੇ ਸਾਈਡਾਂ ਤੇ ਫਿਰ ਰਹੀਆਂ। ਜਦੋਂ ਉਹਨਾਂ ਨੇ ਦੇਖਿਆ ਸਾਹਬ ਪਤਾ ਨਹੀਂ ਕੀ ਸੋਚ ਰਿਹਾ ਸੀ, ਉਹਨਾਂ ਨੇ ਡਾਕਟਰ ਨੇ ਫੜਿਆ, ਉਹਨਾਂ ਨੇ ਚਪੇੜਾ ਮਾਰੀਆਂ। ਉਹਨਾਂ ਨੇ ਕਿਹਾ ਭਾਜੀ ਜਦੋਂ ਸਿਟੀ ਸਕੈਨ ਕਰਾਉਣਾ ਕਮ ਸੇ ਕਮ ਉਦੋਂ ਅੱਛਾ ਸੋਚੀਦਾ ਹੁੰਦਾ। ਨੋਨੀ ਸਿਟੀ ਸਕੈਨ ਕਰਾਉਣ ਗਿਆ, ਉਹਨੇ ਕਿਹਾ ਯਾਰ ਤੇਰੇ ਵਾਲ ਵੱਡੇ, ਪਹਿਲੇ ਵਾਲ ਕੱਟਣੇ ਪੈਣੇ। ਇੰਝ ਕਰਕੇ ਵਾਲ ਨੂੰ ਕੱਟੇ ਤੇ ਬਾਹਰ ਆ ਗਿਆ, ਕਹਿੰਦਾ ਬਸ ਮੈਂ ਕਟਿੰਗ ਕਰਾਉਣੀ ਸੀ। ਤਾਜੀ ਇਹਨੂੰ ਹੈ ਨਾ ਉਹ ਡਾਕਟਰਾਂ ਨੇ ਝਟਕੇ ਲਾਉਣੇ ਸੀ। ਇਹ ਤੋਂ ਪਹਿਲੇ ਇੱਕ ਬੰਦੇ ਨੇ ਲਾਉਣ ਦੇ, ਕਹਿੰਦੇ ਤੇ ਮੈਨੂੰ ਬਿਜਲੀ ਦੇ ਨਾਲ ਲਾਉਣਾ, ਮੈਨੂੰ ਗੈਸ ਤੇ ਝਟਕੇ ਲਾ। ਆਹੋ ਅੱਛੀ ਗੱਲ, ਕਹਿੰਦਾ ਮੈਨੂੰ ਬਿਜਲੀ ਦੇ ਨਾਲ ਲਾਉਣਾ, ਮੈਨੂੰ ਗੈਸ ਤੇ ਲਾ। ਅੱਛਾ ਆ ਤੇ ਮਿੱਠੇ ਨੂੰ ਝਟਕੇ ਲਾਉਣ ਤੇ ਮਿੱਠੇ ਨਹੀਂ ਝਟਕੇ ਲੱਗਦੇ। ਮਿੱਠੇ ਨੂੰ ਉਹਨਾਂ ਨੇ ਝਟਕੇ ਲਾਏ ਨਾ ਤੇ ਜਦੋਂ, ਕਿਉਂਕਿ ਉਹ ਝਟਕਾ ਲੱਗਦਾ ਹੀ ਨਹੀਂ ਸੀ, ਉਹ ਝਟਕਾ ਲਾ ਕੇ ਨਾਲ ਠੁੱਡ ਮਾਰਦੇ ਸੀ ਐ ਕਰਕੇ। ਉਹ ਬਾਹਰੋਂ ਐ ਲੱਗਦਾ ਸੀ ਝਟਕੇ ਲੱਗ ਰਹੇ, ਕਿਉਂਕਿ ਇਹਨੂੰ ਉਹਦੇ ਨਾਲ ਕੁਝ ਵੀ ਨਹੀਂ ਸੀ ਹੁੰਦਾ। ਅਬਾਸ ਨੇ ਝਟਕੇ ਲਾਏ, ਇਹਨੂੰ ਪਤਾ ਨਹੀਂ ਲੱਗੇ। ਬਾਅਦ ਚ ਕਹਿੰਦਾ ਭਾਈ ਕਹਿੰਦਾ ਝਟਕੇ ਲਾਉਣਾ ਮੈਨੂੰ ਕਿਉਂ ਕਹਿਣਾ, ਕਹਿੰਦਾ ਕਿਉਂ ਕਰਿਆ ਕਰ। ਉਹ ਬਹੁਤ ਬੁਰੀ ਚੀਜ਼ ਹੁੰਦੀ। ਨੋਨੀ ਨੂੰ ਉਹਨਾਂ ਨੇ ਝਟਕੇ ਲਾਏ, ਹਿੱਲੇ ਨਾ, ਉਹ ਬਾਅਦ ਚ ਚੁੰਡੀਆਂ ਵੱਢਣ ਦੇ ਕਦੇ। ਉਹਨਾਂ ਨੇ ਝਟਕੇ ਉਹਨਾਂ ਨੇ ਲਾਏ ਨੋਨੀ ਨੂੰ, ਉਹਨੇ ਉਹ ਅੱਗੋਂ ਲਾ ਕੇ ਨਾ ਸਿੱਧੀ ਤਾਰ ਹੀ ਛੇੜ ਲਈ, ਸਿੱਧੀ ਬੱਤੀ ਚ ਨੈਗੇਟਿਵ ਪੋਜ਼ਿਟਿਵ ਵਿੱਚੋਂ ਇਹ ਧੂਆਂ ਜਿਹਾ ਨਿਕਲਿਆ ਬਾਹਰ, ਨੋਨੀ ਦਾ ਪਟਾਕਾ ਪੈ ਗਿਆ, ਚੱਲ ਗਿਆ। ਇਸੇ ਲਈ ਮੈਂ ਕਹਿੰਦਾ ਉਸਤਾਦ ਜੀ ਕੰਮ ਬੜਾ ਚੰਗਾ ਹੋਣ ਡਿਆ, ਸਦਕਾ ਦੋ। ਤਾਂ ਜੀ ਸਾਹ ਵਾਲਾ ਕੋਲਾ ਪਾਇਆ ਉਹਨਾਂ ਨੇ, ਉਹਦੇ ਚ ਬੰਡੀ ਦੀ ਖੀਰ ਪਾ ਕੇ ਖਾਂਦੇ ਆ। ਸਾਰਾ ਕੋਲਾ ਭਲਾ ਕਿਹੜਾ ਉਹ ਨਹੀਂ ਪਤਾ ਲੱਗ ਗਿਆ। ਮੈਂ ਉਹੀ ਸੋਚ ਰਿਹਾ ਸਾਹ ਵਾਲਾ ਕੌਲਾ। ਯਾਰ ਸ਼ਾਬਾਸ਼, ਉਹ ਸਾਲ ਇਹ 2025 ਆ ਗਿਆ ਸਾਹ ਵਾਲਾ ਕੌਲਾ। ਸਾਜੀ ਤਰਬੀਅਤ ਹੀ ਨਹੀਂ ਸਾਡੀ ਹੈ ਉਹ ਨਾਮਾਂ ਵੀ। ਸਾਹ ਵਾਲਾ ਕੌਲਾ ਆਕਸੀਜਨ ਵਾਲਾ ਮਾਸਕ ਨਹੀਂ ਹੋਣਾ ਹੁੰਦਾ ਮਸ਼ੀਨ, ਉਹ ਉੱਪਰ ਰੱਖੀ, ਫੇਰ ਸਾਹ ਰੁਕ ਆਉਣ ਡਿਆ। ਡਾਕਟਰ ਮੂੰਹ ਅੜ ਕੇ ਦੇਖਿਆ ਵਿੱਚ ਚੀਕਾਂ ਪਾਈ, ਉਹ ਪ੍ਰੋਬਲਮ ਕਹਿੰਦਾ ਬੇਟੇ ਉਹ ਭਗਾਨਾ ਪਲਾਇਆ ਅੰਦਰ। ਉਸਤਾਦ ਜੀ ਇਹਨੇ ਪਹਿਲੇ ਕੰਪਾਊਂਡਰ ਹੁੰਦਾ ਤੇ ਕੁੱਟ ਖਾਲੀ ਮੇਨ ਡਾਕਟਰ ਕੋ, ਕਿਉਂ ਉਹਨਾਂ ਨੇ ਆਪਰੇਸ਼ਨ ਕਰਨ ਵਾਸਤੇ ਦਿਲ ਕੱਢ ਕੇ ਬਾਹਰ ਦੀ ਪਲੇਟ 'ਚ ਰੱਖਿਆ, ਸੀ ਚ ਫਿਰੋਗੇ ਤੇ ਪਨਾ ਲੱਗ ਗਿਆ। ਤਲਣ ਡਿਆ ਦਿਲ, ਆਪੇ ਤਲਣ ਡਿਆ। ਨਹੀਂ ਇਹਦਾ ਡਾਕਟਰ ਨੇ ਦਿਲ ਬਾਹਰ ਕੱਢ ਕੇ ਰੱਖਿਆ, ਯਕਦਮ ਹੋਸ਼ ਤੇ ਕਹਿੰਦਾ ਇੱਥੇ ਮੇਰਾ ਦਿਲ ਪਿਆ ਸੀ। ਲੈ ਅੱਖਾਂ ਦਾ ਤਾਂ ਬੰਦ ਨਹੀਂ, ਦਿਲ ਕੱਢਣ ਲੱਗਿਆ ਨਾ ਇਹਨਾਂ ਬੰਦਾ।
ਬੇਹੋਸ਼ੀ ਇਹ ਨੋਨੀ ਡਾਕਟਰ ਸੀ, ਇੱਕ ਮਰੀਜ਼ ਦਾ ਦਿਲ ਬਾਹਰ ਕੱਢਿਆ ਤੇ ਚੋਰੀ ਉਹਦੇ ਕਮਰੇ 'ਚ ਜਾ ਕੇ ਨਾ ਕੱਲਾ ਦਿਲ ਕੰਨ ਨੂੰ ਲਾਇਆ। ਮੈਂ ਕਿਹਾ ਇਹ ਕਰ ਰਿਹਾ, ਕਹਿੰਦਾ ਮੈਂ ਦੇਖਣਾ ਇਹ ਦਿਲ 'ਚ ਕੀ ਸੋਚਣ ਦਿਆ। ਇਹਦਾ ਦਿਲ ਨਾ ਬਾਹਰ ਤੇ ਦਿਲ 'ਚ ਸੋਚ ਕੇ ਨਾ ਆਇਆ ਕਰਕੇ ਸੋਚ ਕੇ ਜਿਹੜਾ ਇਹ ਨਹੀਂ ਹੋਣਾ, ਮੈਂ ਤੈਨੂੰ ਦੱਸਦਾ। ਉਸਤਾਦ ਜੀ ਸ਼ਰਮ ਕਰ ਕੁਛ, ਤੇਰੀਆਂ ਭੈਣਾਂ ਕੀ ਹੈ। ਉਸਤਾਦ ਜੀ ਇਹਦਾ ਵੀ ਦਿਲ ਕੱਢ ਕੇ ਉਹਨਾਂ ਨੇ ਬਾਹਰ ਰੱਖਿਆ ਤੇ ਉਹ ਨਾ ਵਾਪਸ ਜਦੋਂ ਪੈਕ ਕੀਤਾ ਕਹਿੰਦਾ ਮੇਰੇ ਦਿਲ 'ਚ ਗੱਲਾਂ ਵੀ ਸੀ। ਆਹੋ ਕਹਿੰਦਾ ਮੇਰੇ ਦਿਲ 'ਚ ਗੱਲਾਂ ਵੀ ਸੀ, ਉਹ ਨਹੀਂ ਹੈਗੀਆਂ ਯਾਰ। ਨੋਨੀ ਯਾਰ ਵਾਹ ਗੋਡੀ ਯਾਰ, ਨੋਨੀ ਆ ਹਾਂ। ਕਹਿੰਦਾ ਭਾਜੀ ਮੇਰੇ ਦਿਲ 'ਚ ਗੱਲਾਂ ਵੀ ਸੀ, ਉਹ ਕਿੱਥੇ ਆ। ਅਬਾਸ ਦਾ ਉਹਨੂੰ ਦਿਲ ਕੱਢ ਕੇ ਸਾਈਡ ਤੇ ਰੱਖਿਆ। ਡਾਕਟਰ ਬਾਹਰ ਜਾਣ ਕੇ ਪਿੱਛੋਂ ਆਵਾਜ਼ ਦਿੱਤੀ, ਕਹਿੰਦਾ ਬੁਲਾਇਆ, ਕਹਿੰਦਾ ਨਹੀਂ ਦਿਲ ਦੀ ਆਵਾਜ਼ ਸੀ ਭਾਜੀ। ਓਏ ਹੋਏ ਹੋਏ ਯਾਰ, ਇਹ ਵੀ ਬੜਾ ਸੈਟਅਪ ਆ, ਦਿਲ ਬਾਹਰ ਰੱਖ ਦਿੱਤਾ। ਹੁਣ ਸਾਰੀ ਉਹ ਭਾਵਨਾएं ਦਿਲ ਕੀ ਉਧਰ ਆ ਰਹੀਆਂ ਨੇ, ਹਨਾ? ਕਿਉਂ ਭਾਈ ਬਾਅਦ ਚ ਇਦਾਂ ਹੀ ਕਰਦੇ। ਹਾਂ ਬਾਈਪਾਸ ਨਹੀਂ ਅੱਗੇ, ਦੂਜਾ ਮੇਨ ਅੱਡੇ ਤੇ ਵੀ ਇਦਾਂ ਕਰਦੇ ਆ। ਯਾਰ ਸਾਜੀ ਉਹ ਐ ਸ਼ਿਕੰਜਾ ਪਾਉਂਦੇ। ਆਹੋ ਏਦਾਂ ਹੀ ਕਰਦੇ ਨਾ, ਆ ਸੁਧਾਰ ਭਾਈ ਵਾਸਤੇ ਵੀ ਏਦਾਂ ਹੀ ਕਰਦੇ। ਹਾਂ ਸਾਜੀ ਮੈਂ ਦੇਖਿਆ, ਆਪਣੀ ਅੱਖੀ ਦੇਖਿਆ ਬਾਈ। ਉਸਤਾਦ ਜੀ ਇਹਨੂੰ ਕਿਸੇ ਨੇ ਕਿਹਾ ਤੇਰਾ ਬਾਈਪਾਸ ਹੋਣਾ, ਕਹਿੰਦਾ ਯਾਰ ਕੋ ਵਿੱਚੋਂ ਵਿੱਚ ਵਾਲਾ ਚੱਕਰ ਚਲਾਓ। ਕਹਿੰਦਾ ਜੀਟੀ ਰੋਡ ਕਰ ਦੋ। ਜੀਟੀ ਰੋਡ ਵੱਲੋਂ ਕਰ ਦਿਓ, ਕਹਿੰਦਾ ਬਾਈਪਾਸ ਰਿਹਾ ਸੀ। ਨਹੀਂ ਨੋਨੀ ਦਾ ਦਿਲ ਉਹਨਾਂ ਨੇ ਬਾਹਰ ਰੱਖਿਆ। ਨੋਨੀ ਦਾ ਦਿਲ ਇੰਜ, ਨੋਨੀ ਦਾ ਦਿਲ ਕੱਢ ਕੇ ਨਾ ਉਹਨਾਂ ਨੇ ਬਾਹਰ ਰੱਖਿਆ ਤੇ ਉਹਨਾਂ ਨੇ ਨਾ ਇੰਜ ਕਰਕੇ ਕਨੈਕਸ਼ਨ ਕੱਟੇ ਨੇ ਨੋਨੀ ਤੇ। ਨੋਨੀ ਨੇ ਇੰਜ ਹੱਥ ਫੜ ਲਿਆ, ਕਹਿੰਦਾ ਭਾਜੀ ਠਹਿਰ ਜਾਓ, ਇਹ ਇੱਕ ਗੱਲ ਜਿਹੜੀ ਆ ਰਹੀ ਨਾ ਦਿਲ 'ਚ ਪੂਰੀ ਹੋ ਲੈਂਦਾ ਮਤਲਬ ਇਹ ਕੱਟਣਾ ਨਾ ਕਹਿੰਦਾ, ਠਹਿਰ ਜਾਓ। ਅੱਛਾ ਉਹ ਦਿਲ ਦੇ ਅੰਦਰ ਨਾੜ ਆ, ਇੱਕ ਨਾੜ ਉਹ ਆ ਜਿਹੜੀ ਦੋ ਨਾੜਾਂ ਨੇ, ਇੱਕ ਉਹ ਜਿਹੜੀ ਨਹੀਂ ਕਹਿੰਦਾ ਮੈਂ ਇੱਕ ਦਿਲ ਕਰਦਾ ਇੰਜ ਕਰ ਲਵਾਂ, ਇੱਕ ਦਿਲ ਕਰਦਾ ਇੰਜ ਕਰ ਲਵਾਂ, ਉਹ ਇੱਕ ਨਾੜ ਉਹਨੇ ਕੱਟਦੇ। ਉਹ ਸਾਰੀ ਜ਼ਿੰਦਗੀ ਦਾ ਸਿਰਫ ਇੱਕੋ ਪਾਸੇ ਦਿਲ ਚੱਲਦਾ। ਹੁਣ ਇੱਕੋ ਹੀ ਦਿਲ ਕਰਦਾ। ਹੁਣ ਇਹਦਾ ਦਿਲ ਕਰਦਾ ਯਾਰ ਇਧਰੋਂ ਦੀ ਜਾਵਾਂ ਕਿ ਇਧਰੋਂ ਦੀ ਵਾਲਾ ਆਪਸ਼ਨ ਹੀ ਖਤਮ ਕਰ। ਉਹਨੇ ਸੋਚਦਾ ਯਾਰ ਇਧਰੋਂ ਦੀ ਜਾਵਾਂ ਕਿ ਇਧਰੋਂ ਦੀ ਚਲਾ ਜਾਣਾ ਵਾ, ਹਨਾ? ਇਹ ਕਹਿੰਦਾ ਅੱਛਾ ਯਾਰ ਹੁਣ ਮੈਂ ਵਿਆਹ ਤੇ ਆਇਆ, ਇੱਥੇ ਗਜਰੇਲਾ ਵੀ ਆ, ਛੋਟਾ ਗੋਸ਼ਤ ਵੀ ਆ, ਇੱਥੇ ਚਿਕਨ ਵੀ ਆ, ਬਿਰਿਆਨੀ ਵੀ ਆ। ਅੱਛਾ ਯਾਰ ਇੱਕ ਦਿਲ ਕਰਦਾ ਬਿਰਿਆਨੀ ਖਾ ਲਵਾਂ, ਤੇ ਫਿਰ ਬਿਰਿਆਨੀ ਖਾ ਲਾਂ। ਹਾਂ ਯਾਨੀ ਆਪਾਂ ਹੀ ਦੂਜਾ ਹੋ ਗਿਆ ਨਹੀਂ ਮੌਕਾ, ਉਹਨੇ ਨਾਲ ਕਨੈਕਸ਼ਨ ਕੱਟਦਾ ਇਹਦਾ। ਆਹ ਅਬਾਸ ਦਾ ਡਾਕਟਰ ਦਿਲ ਕੱਢਿਆ ਤੇ ਬਾਹਰ ਆ ਕੇ ਲੋਕਾਂ ਨਾਲ ਗੱਲਾਂ ਕਰਨ, ਯਾਰ ਬੜੇ ਛੋਟੇ ਦਿਲ ਦਾ ਮਾਲਕ ਆਹੋ ਵੀ ਇਹਦਾ ਬਾਸ ਦਾ ਦਿਲ ਕੱਢਿਆ, ਉਹਨਾਂ ਨੂੰ ਕਹਿ ਰਿਹਾ ਭਾਜੀ ਜਰਾ ਪੈਕ ਕਰਨ ਤੋਂ ਪਹਿਲਾਂ ਦਿਲ ਵੱਡਾ ਕਰ ਦੇਣਾ ਥੋੜਾ, ਤੇ ਉਹ ਦਿਲ ਨੂੰ ਵਜਨ ਲਾ ਕੇ ਨਾ ਤੇ ਉਹਨਾਂ ਨੇ ਦਿਲ ਵਿੱਚ ਪਾਤਾ ਤੇ ਲੈਦਾ ਹੀ ਨਾ ਇੱਥੇ ਦਿਲ ਜਿਹਾ ਬਾਹਰ ਨੂੰ ਆਇਆ। ਅਬਾਸ ਦਾ ਉਹਨੇ ਦਿਲ ਕੱਢ ਲਿਆ ਤੇ ਵਾਰ ਚ ਹੀ ਬਲ ਫੈਟ ਤੇ ਕਾਲ ਚਲਾ ਦੇ, ਕਹਿੰਦਾ ਕਿਸੇ ਨੇ ਮੇਰਾ ਦਿਲ ਕੱਢਿਆ, ਡਾਕਟਰ ਨੇ ਕੱਢਿਆ, ਕਿਸੇ ਨੇ ਮੇਰਾ ਦਿਲ ਕੱਢਿਆ। ਉਸਤਾਦ ਜੀ ਇਹ ਡਾਕਟਰਾਂ ਨੇ ਬਾਸ ਦਾ ਦਿਲ ਕੱਢ ਕੇ ਬਾਹਰ ਰੱਖਿਆ ਤੇ ਇੱਕ ਬੰਦਾ ਇਹਨੂੰ ਮਿਲਣ ਆ ਗਿਆ ਦਾ ਪਤਾ ਲੈਣ, ਕਹਿੰਦਾ ਸੁਣਾ ਕਿੱਦਾਂ, ਕਹਿੰਦਾ ਠੀਕ ਆ, ਕਹਿੰਦਾ ਨਹੀਂ ਦਿਲੋਂ ਕਹਿ, ਕਹਿੰਦਾ ਦਿਲ ਉਧਰ ਪਿਆ। ਨੋਨੀ ਦਾ ਉਹਨਾਂ ਨੇ ਦਿਲ ਬਾਹਰ ਕੱਢਿਆ, ਉਸਤਾਦ ਜੀ ਨੇ ਗੁੰਝਲ ਪਾ ਲਏ ਨਾਰਾਂ, ਉਹਨਾਂ ਨੇ ਬਾਹਰ ਹੀ ਫਿਕਸ ਤੇ ਪਾ ਲਾ ਦਿੱਤਾ ਉੱਤੇ ਬਾਹਰ ਸਾਈਡ ਜੇਬ ਚ ਦਿਲ ਪਾਤਾ। ਨੋਨੀ ਦਾ ਦਿਲ ਉਹਨਾਂ ਨੇ ਬਾਹਰ ਰੱਖਿਆ ਤੇ ਉਹਨੂੰ ਇੱਕ ਬੰਦਾ ਕਹਿ ਰਿਹਾ ਨਾ ਨੋਨੀ ਕੀ ਖਾਣਾ ਈ, ਤੇ ਉਧਰ ਨੂੰ ਇਸ਼ਾਰਾ ਕਰਕੇ ਕਹਿੰਦਾ ਨਹੀਂ ਯਾਰ ਮੇਰਾ ਉਹ ਨਹੀਂ ਕਰਨ ਦਿਆ ਅੱਜ, ਦਿਲ ਨਹੀਂ ਯਾਰ ਮੇਰਾ ਉਹ ਨਹੀਂ ਅੱਜ ਕਰਨ ਦਿਆ। ਉਹਨਾਂ ਨੇ ਦਿਲ ਕੱਢ ਕੇ ਦਿੱਤਾ ਨੋਨੀ ਦਾ, ਤੇ ਉਹਨਾਂ ਨੂੰ ਕਹਿੰਦੇ ਨਾਲ ਇਹਦੇ ਤੀਰ ਵੀ ਹੁੰਦਾ, ਉਹ ਕਿੱਥੇ? ਜੀ ਉਸਤਾਦ ਜੀ ਉਹਨਾਂ ਨੇ ਇਹਦਾ ਦਿਲ ਕੱਢਿਆ ਤੇ ਉਹਦੇ ਤੇ ਇਹ ਲਿਖਤਾ। ਉਸਤਾਦ ਜੀ ਇਹਦਾ ਦਿਲ ਕੱਢ ਕੇ ਬਾਹਰ ਰੱਖਿਆ ਤੇ ਉਹਨਾਂ ਨੇ ਥੋੜੀ ਜਿਹੀ ਕੈਂਚੀ ਲਾਉਣ ਲੱਗਿਆ ਤੇ ਕਹਿੰਦਾ ਦਿਲ ਟੋਟੇ ਟੋਟੇ ਹੋ ਗਿਆ, ਦਿਲ ਟੋਟੇ ਹੋ ਗਿਆ। ਸਾਜੀ ਇਹਦੇ ਕੋਈ ਗਾਣਾ ਹੀ ਸੁਣਵਾ ਦਿਆ ਕਰੋ। ਤੂੰ ਗਾਲਾ, ਤੂੰ ਤਥਾ ਵਾ, ਤੂੰ ਗਾ। ਨੋਨੀ ਚੈਨੀ ਬਾਦਸ਼ਾਹ ਨੇ ਨੋਨੀ ਨੂੰ ਇੱਥੋਂ ਬੜਾ ਨਹੀਂ ਨੋਨੀ ਦਾ ਗਾਣੇ ਤੁਸੀਂ ਆਪਣੇ ਸੁਣ ਲਿਆ ਕਰੋ, ਮੇਰੇ ਸ਼ੋਅ 'ਚ ਸਿਰਫ ਜੁਗਤਾ ਹੋਣੀ ਹੈ, ਕੁਛ ਨਹੀਂ ਭੰਡ ਪੁਣਾ ਸਿਰਫ। ਸਾਜੀ ਤੁਸੀਂ ਗੁੱਸਾ ਹੋਏ ਹੋ ਸਾਡੇ ਤੋਂ? ਨਹੀਂ ਨਹੀਂ ਵੈਸੇ ਨਹੀਂ ਠੀਕ ਕਹਿ ਰਿਹਾ ਮੈਂ, ਪਿਆਰ ਨਾਲ ਖਪਾ ਨਹੀਂ ਭਾਜੀ ਜੋ ਮੈਂ ਤੁਹਾਨੂੰ ਕਹਿ ਰਿਹਾ ਨਾ, ਜੋ ਮਾਰਕੀਟ ਚੱਲਦਾ ਉਹ ਕਰੋ ਬਸ। ਉਸਤਾਦ ਜੀ ਨੇ ਮਿੱਠੇ ਦਾ ਦਿਲ ਕੱਢਿਆ ਤੇ ਉਹ ਐ ਤਾਂ ਹੱਥ ਧੋਂਦੇ ਫਿਰਨ, ਕਹਿੰਦਾ ਬੜਾ ਬੁਗਜ਼ੀ ਦਿਲ ਸੀਗਾ। ਹਾਂ ਹਾਂ ਕਿਤੇ ਕਾਲੇ ਦਿਲ ਦਾ ਮਾਲਕ। ਨਹੀਂ ਇਹਦਾ ਉਸਤਾਦ ਦਿਲ ਉਹਨਾਂ ਨੇ ਬਾਹਰ ਕੱਢਿਆ ਤੇ ਇਹਦੇ ਦਿਲ ਦੇ ਉੱਤੇ ਹੀ ਬੰਦਾ ਹੱਥ ਧੋਂਦਾ, ਕਹਿੰਦਾ ਲਓ ਜੀ ਮੇਰੇ ਦਿਲ ਤੇ ਹੱਥ ਧੋ ਗਿਆ। ਨੋਨੀ ਦਾ ਦਿਲ ਕੱਢ ਕੇ ਉਹਨੇ ਬਾਹਰ ਰੱਖਿਆ ਤੇ ਆਪਾਂ ਕਹਿੰਦੇ ਤੇ ਪੋਣਾ ਦੇ ਦਿਓ, ਤੇ ਪੋਣਾ ਵੀ ਚਾਚਾ ਦਿਲ। ਸਾਜੀ ਡਾਕਟਰ ਨੇ ਦਿਲ ਕੱਢ ਕੇ ਬਾਹਰ ਰੱਖਿਆ ਤੇ ਰੱਬੂ ਕਹਿੰਦਾ ਅੱਜ ਦਾ ਕਿ ਪਰਸੋਂ ਦਾ ਲੈਣਾ ਹੈ। ਡਾਕਟਰ ਨੇ ਦਿਲ ਕੱਢ ਕੇ ਬਿਲਕੁਲ ਲਾਗੇ ਰੱਖਤਾ, ਨਾਲ ਆਪਰੇਸ਼ਨ ਕਰਾਉਣਾ, ਨਾਲ ਦਿਲ ਤੋਂ ਮੱਖੀਆਂ ਡਾਉਣਾ ਕਰਕੇ। ਸ਼ਾਪਰ ਚ ਪਾਤਾ ਉਹਨਾਂ ਨੇ, ਫਿਟਿੰਗ ਹੀ ਖਰਾਬ ਹੋ ਗਈ। ਉਹਨੂੰ ਲੱਗਦਾ ਸ਼ਾਪਰ ਚ ਪਾ ਕੇ ਸ਼ਾਪਰ ਫੜਾਤਾ, ਉਹਨੇ ਕਿਹਾ ਲੈ ਫੜ ਬੇਟਾ ਹੁਣ ਜਿੱਥੇ ਜਾਏਗਾ ਦਿਲ ਨਾਲ ਲਈ ਜਾ। ਦਿਲ ਦੀ ਨਾਲ ਹੀ ਲਾਈ ਜੀ। ਉਸਤਾਦ ਜੀ ਇਹਦਾ ਦਿਲ ਕੱਢਿਆ ਤੇ ਉਹਨਾਂ ਨੇ ਸਮਝ ਨਹੀਂ ਆਈ, ਉਹਨਾਂ ਨੇ ਛਾਪਰੀ ਪਾ ਕੇ ਆ ਕਿਸੇ ਮਕੈਨਿਕ ਪਵਾ ਲਈ। ਹਾਂ
ਨੋਨੀ ਦਾ ਉਹਨਾਂ ਨੇ ਦਿਲ ਬਾਹਰ ਕੱਢਿਆ ਤੇ ਉਸਤਾਦ ਜੀ ਨਾਣਾ ਫੜ ਕੇ ਉਹਨਾਂ ਨਾਲ ਇਦਾਂ ਖੇਲਣ ਦੇ। ਉਹ ਜਿਹੜਾ ਆਂਡਾ ਹੈ ਯੋ ਟਾਈਮ ਮਿੱਠੇ ਦੀ ਜ਼ੁਬਾਨ ਦਾ ਆਪਰੇਸ਼ਨ ਕੀਤਾ ਉਹਨੇ, ਜ਼ੁਬਾਨ ਕੱਢ ਕੇ ਬਾਹਰ ਰੱਖੀ, ਉਹ ਥਾਲੀ 'ਚ ਪਈ ਵੀ ਇਹਦੇ ਉਹ ਰੇੜੀ ਚਾਹੇ ਉਹ ਇੱਥੇ ਰੱਖਣੋ, ਐਸੇ ਕਰਦੀ ਕਰਦੀ ਅੱਗੇ ਚਲੀ। ਉਹਨੇ ਕਹੋ ਆ ਬਹੁਤ ਚੱਲਣ ਦੇ ਇਹਨੂੰ ਫੜ ਆ। ਉਹਨਾਂ ਨੇ ਜ਼ੁਬਾਨ ਦੇ ਉੱਤੇ ਵੀ ਰੱਟਾ ਚੜਾਈਆਂ ਕਿ ਨਹੀਂ ਚੁੱਪ ਤੇ ਅੱਗੋਂ ਸਿਰਫ ਜੀਭ ਇੰਜ ਕਰੀ ਜਾਂਦੀ। ਤਾਂ ਜੀ ਜ਼ੁਬਾਨ 'ਚ ਆਵਾਜ਼ ਨਹੀਂ ਆ ਰਹੀ, ਪਰ ਜਿੱਥੇ ਜਾ ਰਹੀ ਖੂਨ ਨਾਲ ਲਿਖੀ ਜਾਂਦੀ ਗੱਲ। ਉਹ ਮਿੱਠੇ ਦੇ ਮੂੰਹ ਦਾ ਆਪਰੇਸ਼ਨ ਕਰਨ ਲੱਗੇ ਉਸਤਾਦ ਜੀ 2 ਇੱਟਾਂ ਫਸਾ ਕੇ ਕਰਨ ਦੇ, ਕਹਿੰਦੇ ਇਹ ਖਲੋਂਦੀ ਨਹੀਂ। ਨਹੀਂ ਇਹ ਹੁਣ ਸਪੀਡ ਨਾਲ ਬੋਲਦਾ ਨਾ, ਇੱਕ ਰੂਟੀਨ ਨਾਲ। ਉਹਨਾਂ ਨੇ ਇਹਦਾ ਮੂੰਹ ਬੰਦ ਕਰਤਾ, ਇੱਥੋਂ ਬੰਦ ਦਿੱਤਾ। ਇਹ ਹੁਣ ਇਹਦੀਆਂ ਗੱਲਾਂ ਪੈਂਡਿੰਗ ਹੋ ਗਈਆਂ ਜ਼ਮਾਨਿਆਂ ਦੀਆਂ। ਉਹਨਾਂ ਨੇ ਮੂੰਹ ਖੋਲਿਆ ਵਾ ਤੇ ਇੱਕਦਮ ਕਿੰਨੀਆਂ ਗੱਲਾਂ ਸਾਰੀਆਂ ਅੱਗੇ ਪਿੱਛੇ ਬੈਲੈਂਸ ਹੋਈਆਂ, ਫਿਰ ਰੂਟੀਨ ਚ ਆਇਆ। ਪ੍ਰੈਸ਼ਰ ਹੈ। ਉਸਤਾਦ ਜੀ ਆਮ ਮਰੀਜ਼ ਹੋਵੇ ਨਾ ਤੇ ਡਾਕਟਰ ਕਹਿੰਦੇ ਇਸਕੇ ਪਾਸ ਕਰੀਬ ਸ਼ੋਰ ਨਹੀਂ ਕਰਨਾ, ਤੇ ਬਾਅਦ ਨੂੰ ਡਾਕਟਰ ਕਹਿੰਦਾ ਸ਼ੋਰ ਕਰੋ ਥੋੜਾ ਜਿਹਾ ਸ਼ੋਰ ਕਰ। ਉਸਤਾਦ ਜੀ ਮਿੱਠੇ ਦਾ ਇੰਨਾ ਬੋਲਦਾ ਵਾ, ਇਹਦਾ ਕਾਂ ਇੰਨਾ ਕੁ ਬਾਹਰ ਆ, ਕਿਉਂ? ਬਾਕੀ ਜ਼ੁਬਾਨ ਵੱਜ ਕੇ ਅੰਦਰ ਵੜ ਗਿਆ। ਤੇ ਮੈਂ ਕਹਾਂ ਬਾਕੀ ਜੁੱਤੇ ਥੱਲੇ ਲੈ ਲੈ। ਨਹੀਂ ਮਿੱਠਾ ਬੋਲਦਾ ਵੀ ਆ, ਲੇਕਿਨ ਸਹੀ ਬੋਲ। ਮੈਨੂੰ ਲੱਗ ਰਿਹਾ ਕਿ ਹੋਰ 2-3 ਸਾਲਾਂ ਤੱਕ ਨਾ ਮਿੱਠੇ ਨੇ ਇਕੱਲੇ ਨੇ, ਇਹਦਾ ਉਹ ਬਾਬਿਆਂ ਵਾਲਾ ਹਿਸਾਬ ਨਾਲ ਇਕੱਲੇ ਨਹੀਂ ਸਵੇਰੇ ਸਵੇਰੇ ਬੈਠੇ ਹੁੰਦੇ। ਹਾਂ ਸਾਜੀ ਸਾਡੇ ਨਾਲ ਬਾਅਦ ਚ 15 ਨੰਬਰ ਗਲੀ ਚ ਇੱਕ ਬੰਦਾ ਹੁੰਦਾ ਸੀ, ਵਿਚਾਰਾ ਹਿੱਲ ਗਿਆ ਸੀ, ਉਹਨੇ ਇਕੱਲੇ ਨੇ ਥੜੀ ਤੇ ਬੈਠੇ ਹੋਣਾ, ਉਹਦੇ ਇੱਧਰ ਵੀ ਕੋਈ ਨਹੀਂ ਇੱਧਰ ਵੀ ਕੋਈ ਨਹੀਂ। ਤੇ ਹੁਣ ਸਾਹਮਣੇ ਸਾਡਾ ਘਰ ਆ ਨਾ, ਤੇ ਬਾਰੀ ਚੋਂ ਵੇਖ ਰਹੇ। ਮੇਰੀ ਖਾਲਾ ਦਾ ਘਰ ਸੀ ਸਾਹਮਣੇ, ਤੇ ਉੱਧਰ ਜਾਣਾ ਨਾ, ਤੇ ਉੱਧਰੋਂ ਅਸੀਂ ਕਿ ਯਾਰ ਇਹ ਮਹਿਸੂਸ ਨਾ ਕਰੇ, ਤੇ ਬਾਰੀ ਨੂੰ ਜਾਲੀ ਉੱਧਰੋਂ ਦੀ ਐ ਵੇਖ ਰਹੇ, ਤੇ ਉਹ ਇਕੱਲਾ ਬੈਠਾ ਥੜੀ ਤੇ ਕਹੀ ਜਾ ਰਿਹਾ ਅੱਛਾ ਨਾ ਬਿਲਕੁਲ ਨਹੀਂ, ਇਹ ਨਹੀਂ, ਇਹ ਤੂੰ ਗੱਲ ਗਲਤ ਕੀਤੀ ਭੈਣ ਮੇਰੀ, ਗੱਲ ਗਲਤ ਥੜੀ ਨੂੰ। ਹਾਂ ਥੜੀ ਨੂੰ ਇੱਧਰ ਤੇ ਕਰ, ਇਹ ਤੂੰ ਗੱਲ ਗਲਤ ਕੀਤੀ। ਨਹੀਂ ਮੇਰੀ ਮੈਂ ਗੱਲ ਜਦੋਂ ਕਰ ਰਿਹਾ ਮੈਂ ਗੱਲ ਕਰ ਰਿਹਾ ਨਹੀਂ ਭੈਣਾ ਇਹ ਗੱਲ ਉਹ ਨਹੀਂ, ਹੁਣ ਨਹੀਂ ਬੋਲਦੀ ਬਸ ਗੱਲ ਮੁੱਕ ਗਈ। ਤੇ ਅਸੀਂ ਦੇਖ ਰਹੇ ਤੇ ਕੱਲਾ ਬੈਠਾ। ਅਸੀਂ ਡਰਦੇ ਵੀ ਹੁੰਦੇ ਸੀ ਉਸ। ਨਹੀਂ ਉਸ ਤੋਂ ਬਾਅਦ ਸਾਨੂੰ ਫਿਰ ਜਦੋਂ ਅਸੀਂ ਥੋੜੇ ਵੱਡੇ ਹੋਏ, ਸਾਨੂੰ ਪਤਾ ਲੱਗਾ ਕਿ ਇਹਦੀ ਵਾਈਫ ਨੇ ਨਾ ਕੋਈ ਮਤਲਬ ਕੀਤਾ ਇਹਦੇ ਤੇ ਸੈਟ, ਉਹ ਬੜਾ ਸਟਰੋਂਗ ਸੀ ਮੈਂਟਲੀ। ਵਾਈਫ ਦਾ ਹੀ ਰੌਲਾ ਸੀ ਉਧਰ ਵੀ। ਹਾਂਜੀ ਉਹਦੀ ਵਾਈਫ ਨੇ ਕੁਝ ਕੀਤਾ ਸੈਟ ਕਿ ਉਹ ਕਿਸੇ ਵਜ੍ਹਾ ਤੋਂ ਕੋਈ ਚੱਕਰ, ਤੇ ਉਹ ਨਾ ਮੈਂਟਲੀ ਸਟਰੋਂਗ ਬਹੁਤ ਸੀ। ਮਤਲਬ ਉਹ ਜਿਹੜਾ ਬੰਦਾ ਮੈਂਟਲੀ ਬਹੁਤ ਸਟਰੋਂਗ ਹੁੰਦਾ ਨਾ, ਉਹ ਫਾਈਟ ਕਰਦਾ ਆਪਣੀ ਕੰਡੀਸ਼ਨ ਦੇ ਨਾਲ। ਉਹ ਫਾਈਟ ਕਰਦਿਆਂ ਨਾ ਉਹ ਵਿਚਾਰਾ ਉਲਟ ਗਿਆ। ਉਹ ਮਸਲਾ ਸਿੱਧਾ ਤੇ ਜੋ ਉਹਨੇ ਚਾਹਿਆ ਸੀ ਉਹ ਤੇ ਨਹੀਂ ਹੋਇਆ, ਲੇਕਿਨ ਉਹ ਹੋਰ ਪਾਸੇ ਚਲੇ ਗਿਆ। ਫੈਮਿਲੀ ਪਾਗਲ। ਫਿਰ ਹੁਣ ਬੁੱਢੀ ਅੰਦਰ ਹੁੰਦੀ ਸੀ, ਵਿਚਾਰਾ ਬਾਹਰ ਬੈਠਾ ਬੋਲਦਾ। ਅੱਲਾ ਇਹਨੂੰ ਸੇਧ ਦੇਵੇ, ਪਰ ਬੈਠੇ ਖਿਆਲ ਕਰਿਆ ਕਰ, ਨਾ ਬੋਲਿਆ ਕਰੇ। ਤੁਸੀਂ ਮੈਨੂੰ ਜੋ ਕਹਿਣ ਡਏ ਆ ਨੋਨੀ ਨੂੰ ਹਲੇ ਕੁੜੀ ਵਾਲੇ ਦੇਖਣ ਆਏ ਸੀ, ਤੇ ਤਾਜੀ ਏਦਾਂ ਕਰੀ ਜਾਵੇ। ਨਹੀਂ ਉਹਨੇ ਤੈਨੂੰ ਕਦੋਂ ਗਿਆ? ਕਿੰਨੇ ਅੱਛਾ ਕੱਲਾ ਹੀ? ਹਾਂਜੀ। ਅੱਛਾ ਉਹਨਾਂ ਨੇ ਕਿਹਾ ਪਾਗਲ ਤੇ ਐਵੇਂ ਕੁਝ ਕਰਨਾ, ਉਹਨਾਂ ਨੇ ਆਲੇ ਦੁਆਲੇ ਜਾਣ ਕੇ 2 ਬੰਦੇ ਭਾਰਤੇ। ਉਹਨੇ ਕਿਹਾ ਇਹੀ ਲੱਗੇ ਵੀ ਇਹਨਾਂ ਗੱਲਾਂ ਕਰ ਹਣਾ। ਇਹਦੇ ਅੱਬੂ ਨੇ ਪੈਸੇ ਖਰਚ ਕੇ 2 ਬੰਦੇ ਪਵਾਤੇ, ਇੱਕ ਸੈਂਡ ਨਾਲ ਇੱਧਰ ਵਾਲਾ। ਉਹ ਇਹਨੇ ਭਾਈ ਚੜਾਤਾ ਨੋਨੀ, ਇਹਨੂੰ ਆਦਤ ਸੀ ਏਦਾਂ ਹੀ ਬੋਲਣ ਦੀ। ਇਹ ਬੱਸ ਚ ਬਹਿੰਦਾ, ਬੱਸ ਭਰੀ ਪਈ ਹੈ 70 ਸੀਟੀ, ਤੇ ਹੁਣ ਇੱਕ ਸੀਟ ਖਾਲੀ ਹੈ, ਇਹ ਬੈਠਾ ਇਹਦੇ ਨਾਲ ਦੀ ਵੀ ਖਾਲੀ। ਉੱਥੇ ਇਹਨੇ ਗੱਲ ਕੀਤੀ, ਨਹੀਂ ਤੂੰ ਇੱਥੇ ਕੀ ਕਰਨ ਆ ਗਿਆ? ਤੂੰ ਮੇਰੇ ਸਾਰੇ ਦੌੜ ਕੇ ਬੱਸ ਖਾਲੀ, ਕੰਡਕਟਰ ਵੀ ਪਰੇ, ਡਰਾਈਵਰ ਵੀ ਪਰੇ ਖੜਾ, ਇਹਨੂੰ ਬਾਹਰ ਕੱਢੋ, ਕੌਣ ਆਏ? ਲੰਮੇ ਪੈ ਕੇ ਬੜੀ ਜਗ੍ਹਾ ਰੌਲਾ ਪਾਇਆ ਇਹਨੇ ਭਾਈ, ਇਹਨੇ ਬੜਾ ਡਰਾਇਆ ਲੋਕਾਂ ਨੂੰ, ਲੋਕੀ ਕਿ ਪਤਾ ਨਹੀਂ ਨਾਲ ਕੀ ਲਈ ਫਿਰਦਾ। ਉਸਤਾਦ ਜੀ ਇਕੱਲਾ ਹੀ ਸੀਟ ਤੇ ਬੈਠਾ ਦੋਵਾਂ ਵਾਲੀ, ਤੇ ਕੈਲੰਡਰ ਨੂੰ ਕਹਿ ਰਿਹਾ ਇਹਨਾਂ ਕੋ ਕਿਰਾਇਆ ਨਹੀਂ ਲੈਣਾ। ਆਹ ਤੇ ਮੈਂ ਦਿਆਂਗਾ ਕਿਰਾਇਆ, ਤੇ ਕੈਲੰਡਰ ਦੌੜ ਗਿਆ ਛੱਡ ਕੇ। ਤਾਜੀ ਭਾਈ ਇਹ ਵੀ ਇਦਾਂ ਹੀ ਕਰਦਾ ਸੀ, ਬੋਲਦਾ ਸੀ ਤੇ ਕੱਲਾ ਹੀ ਕਿਸੇ ਨਾਲ ਬੈਸਣ ਡਿਆ, ਕਹਿੰਦਾ ਮੈਂ ਤੈਨੂੰ ਬਾਅਦ ਚ ਵੇਖਾਂਗਾ, ਮੇਰੇ ਨਾਲ ਫੈਮਿਲੀ ਹੈ ਆਹੋ ਤੇ ਪਿੱਛੇ ਕੋਈ ਵੀ ਨਹੀਂ। ਉਸਤਾਦ ਜੀ ਪਿੱਛੇ ਫੈਮਿਲੀ ਹੈ ਨਹੀਂ, ਮੋਟਰਸਾਈਕਲ ਤੇ ਹੀ ਨਹੀਂ ਜਾ ਰਿਹਾ, ਕਹਿੰਦਾ ਡਬਲ ਸਵਾਰੀ ਨਾਲ ਚਲਾਉਣਾ ਹੈ। ਉਹੀ ਹਿਸਾਬ, ਉਹ ਜਿੱਦਾਂ ਰਕਸ਼ਾ ਲੁੱਟਿਆ ਸੀ ਬੁੱਢੀਆਂ ਨੇ। ਹਾਂਜੀ ਉਹ 2 ਜਣੀਆਂ ਪਿੱਛੇ ਬੈਠੀਆਂ, ਤੇ ਬੰਦਾ ਜਾ ਰਿਹਾ ਅੱਗੇ, ਤੇ ਪਿੱਛੇ ਬੁੱਢੀਆਂ ਬੈਠੀਆਂ, ਤੇ ਅੱਗੇ ਬਾਬਾ ਬੈਠਾ ਇੱਕ ਦਾੜੀ ਵਾਲਾ ਚਿੱਟਾ ਰੂਹਾਨੀ ਟੈਪ ਕੋਈ ਨਾ, ਉਹ ਬਾਬਾ ਬੈਠਾ ਅੱਗੇ, ਤੇ ਉਹ ਬੁੱਢੀਆਂ ਦੇ ਨਾਲ ਹੀ ਸੀ। ਤੇ ਉਹ ਕੰਡਕਟਰ ਨਾਲ ਗੱਲਾਂ ਕਰਨ ਡਿਆ, ਉਹ ਨਾਲ ਡਰਾਈਵਰ ਨਾਲ, ਚਾਚਾ ਜੀ ਤੁਸੀਂ ਏਦਾਂ, ਚਾਚੇ ਪੁੱਤਰ ਤੂੰ ਕਿੱਥੇ ਜਾਣਾ, ਏਦਾਂ ਕਰਦਾ ਗੱਲਾਂ। ਤੇ ਬੁੱਢੀ ਪਿੱਛੋਂ ਕਹਿੰਦੀ ਵੇ ਕਿਹਦੇ ਨਾਲ ਗੱਲਾਂ ਕਰੀ ਜਾਣਾ ਇਕੱਲਾ ਹੀ? ਉਹਨੇ ਕਿਹਾ ਬਾਬੇ ਨਾਲ। ਕਹਿੰਦੀ ਕਿਹੜਾ ਬਾਬਾ? ਕਹਿੰਦਾ ਬਾਬਾ। ਕਹਿੰਦੀ ਇੱਥੇ ਤਾਂ ਕੋਈ ਵੀ ਬਾਬਾ ਨਹੀਂ। ਉਹਨੇ ਰਕਸ਼ਾ ਰੋਕਿਆ ਤੇ ਦੌੜ ਗਿਆ, ਤੇ ਸੋਹਣੇ ਬਾਬੇ ਨੂੰ ਅੱਗੇ ਬੈਠੇ ਨੇ, ਬੁੱਢੀਆਂ ਅੱਗੇ ਆਈਆਂ ਤੇ ਲੈ ਕੇ ਨਿਕਲ ਸ਼ੂਟ ਕਰੀ ਕੈਸਾ ਹਾਂ ਵੇ ਇੱਥੇ ਤਾਂ ਕੋਈ ਵੀ ਨਹੀਂ ਬਾਬਾ, ਕਿਹਦੇ ਨਾਲ ਗੱਲਾਂ ਕਰੀ ਜਾਂਦਾ। ਉਹਨੇ ਉਤੋਂ ਉਹਨੇ ਹਾਲ ਦੇਖੀ ਕਿ ਚਿੱਟਾ ਸੂਟ, ਤੇ ਉਹਨੇ ਕਿਹਾ ਵੀ ਲੈ ਵੀ ਇਹ ਕੋਈ ਕੰਮ ਆ, ਤੇ ਦੌੜ ਗਿਆ। ਤੇ ਰਾਉਂਡ ਸੋਹਣੇ ਬਾਬੇ ਹੋਣੀ ਨੇ ਗੇਅਰ ਲਾਇਆ। ਤੇ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਠੀਕ ਹੈ ਭਾਜੀ।
ਤੇ ਕੀ ਉਹਨੂੰ ਕਹਿੰਦੇ ਨੇ ਫਿਲਮ ਹਾਂਜੀ ਮੈਂ ਹੁਣ ਤੁਹਾਨੂੰ ਇੱਕ ਦਿਨ ਛੱਡ ਕੇ ਇੱਕ ਦਿਨ ਇਨਸ਼ਾਅੱਲਾ ਨਰਾਇਆ ਕਰਾਂ ਲਾਈਵ ਮੈਂ ਆ ਜਾ ਕਰਾਂਗਾ ਆਪਣੇ ਮਾਹੌਲ ਨਾਲ ਜਿਹੜਾ ਵੀ ਸੈਟਅਪ ਹੋਇਆ ਹੈ। ਤੇ ਉਹਨੂੰ ਵੀ ਮੈਂ ਕਹਿਣਾ ਵਾਂ ਉਹ ਜਿਹੜੀ ਕਿਹੜੀ ਸੀ ਸਟਾਰਟਲੀ ਨਾਜ਼ੋ ਨਹੀਂ ਸੀ ਮੇਰੀ ਵਿਚਾਰੀ ਅੱਛਾ ਜਿਹੜੀ ਕਾਲਾਂ ਤੇ ਵੀ ਹੁੰਦੀ ਸੀ ਗੈਰਤ ਹੋ ਤੋ ਐਸੀ ਅਲੀ ਹੈ ਉਸਤਾਦ ਜੀ ਹਨਾ ਉਹਨੂੰ ਵੀ ਮੈਂ ਕਹਿੰਦਾ ਲਾਈਵ ਆ ਜਾ ਕਰ ਮੇਰੇ ਨਾਲ ਦਾ ਸ਼ੁਗਲ ਮੇਲਾ ਲੱਗਿਆ ਕਰ ਬੁਲਾਈ ਦਿਓ ਉਸਤਾਦ ਜੀ ਉਹਦੇ ਨਾਲ ਕਿਸੇ ਦਿਨ ਯਾਰ ਉਹ ਵੈਸੇ ਹੀ ਗੱਲਬਾਤ ਕਰਦੇ ਆ ਸ਼ੁਗਲ ਮੇਲਾ ਕਰ ਆਵਾਜ਼ ਬੜੀ ਪਿਆਰੀ ਹੈ ਹਾਂ ਤੇ ਉਹਨੂੰ ਮੈਂ ਲਿਆ ਕਰਨਾ ਲਾਈਵ ਨਾਲ ਠੀਕ ਬਣਦਾ ਵੀ ਹਾਂ। ਉਸਤਾਦ ਜੀ ਤੇ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਤਾਲਾ ਪਰਸੋਂ ਫਿਰ ਤੁਹਾਡਾ ਮੁਲਾਕਾਤ ਹੋਏਗੀ ਠੀਕ ਹੈ ਜੀ ਕੱਲ ਅਗਰ ਇਹ ਆ ਗਏ ਠੀਕ ਹੈ ਨਾ ਆਏ ਤੇ ਕੋਈ ਰੌਲਾ ਨਹੀਂ ਲੇਕਿਨ ਮੇਰੇ ਨਾਲ ਤੁਹਾਡੀ ਹੁਣ ਪਰਸੋਂ ਮੁਲਾਕਾਤ ਹੋਏਗੀ ਰੱਬ ਰੱਖਾ ਖੁਸ਼ ਰਹੋ ਹੱਸਦੇ ਵਾਸਤੇ ਰਹੋ ਲਵ ਯੂ